ਦੋਸਤੋ ਪੰਜਾਬੀ ਲਹਿਰ ਦੇ ਪ੍ਰੋਗਰਾਮ ਸਾਂਝੀ ਸਾਥ ਵਿੱਚ ਸਾਰੇ ਹੀ ਦੋਸਤਾਂ ਨੂੰ ਮਿੱਤਰਾਂ ਨੂੰ ਜੀ ਆਇਆਂ ਨੂੰ ਅਸੀਂ ਇੱਕ ਵਾਰ ਫਿਰ ਲਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਜਾਣਦੇ ਹੋ ਕਿ ਪ੍ਰੋਫੈਸਰ ਸਾਹਿਬ ਨੇ ਕੁਝ ਇੱਕ ਮਿੰਟ ਪਹਿਲਾਂ ਲਾਈਵ ਜਾਣ ਦੀ ਕੋਸ਼ਿਸ਼ ਕੀਤੀ। ਸਾਨੂੰ ਕੁਝ ਦਿੱਕਤ ਪੇਸ਼ ਆ ਰਹੀ ਸੀ, ਤੁਹਾਡੇ ਤੱਕ ਆਵਾਜ਼ ਸਾਡੀ ਨਹੀਂ ਪਹੁੰਚ ਰਹੀ ਸੀ। ਹੁਣ ਵੀ ਮੈਨੂੰ ਇਸ ਗੱਲ ਦਾ ਨਹੀਂ ਇਲਮ ਨਹੀਂ ਕਿ ਤੁਹਾਡੇ ਤੱਕ ਆਵਾਜ਼ ਸਾਡੀ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ ਹੈ। ਕੋਸ਼ਿਸ਼ ਕਰਾਂਗੇ, ਟੈਸਟ ਕਰ ਰਹੇ ਹਾਂ ਕਿ ਆਵਾਜ਼ ਤੁਹਾਡੇ ਤੱਕ ਕਿ ਪਹੁੰਚ ਜਾਵੇ। ਸਾਨੂੰ ਦੱਸ ਦੇਣਾ ਕਿ ਆਵਾਜ਼ ਆ ਰਹੀ, ਕਾਮੈਂਟਸ ਵਿੱਚ ਦੱਸ ਦਿਓ ਕਿ ਤੁਹਾਡੇ ਤੱਕ ਆਵਾਜ਼ ਆ ਰਹੀ ਹੈ ਜਾਂ ਨਹੀਂ। ਮੈਨੂੰ ਜਦੋਂ ਤੁਸੀਂ ਦੱਸੋਗੇ ਨਹੀਂ ਪਤਾ ਨਹੀਂ ਲੱਗੇਗਾ। ਤੇ ਪ੍ਰੋਫੈਸਰ ਸਾਹਿਬ, ਜੇ ਤੁਹਾਨੂੰ ਮੇਰੀ ਆਵਾਜ਼ ਆ ਰਹੀ, ਤੁਸੀਂ ਵੀ ਆਪਣੀ ਗੱਲਬਾਤ ਰੱਖੋ ਤਾਂ ਕਿ ਸਾਡੇ ਦੋਸਤਾਂ ਤੱਕ ਤੁਹਾਡੀ ਆਵਾਜ਼ ਦਾ ਵੀ ਪਤਾ ਲੱਗ ਜਾਏ ਕਿ ਆਵਾਜ਼ ਪਹੁੰਚ ਰਹੀ ਹੈ ਜਾਂ ਨਹੀਂ। ਫਿਰ ਜਦੋਂ ਇਹ ਟੈਸਟਿੰਗ ਕਲੀਅਰ ਹੋ ਗਈ ਹੈ ਜੀ, ਅਸਗਰ ਸਾਹਿਬ ਕਹ ਰਹੇ ਆਵਾਜ਼ ਆ ਰਹੀ ਹੈ ਜੀ, ਸਾਹਿਲ ਭਾਟੀ ਸਾਹਿਬ ਵੀ ਕਹ ਰਹੇ ਜੀ ਆਵਾਜ਼ ਆ ਰਹੀ ਹੈ। ਪ੍ਰੋਫੈਸਰ ਤੁਸੀਂ ਵੀ ਗੱਲ ਰੱਖੋ ਆਪਣੀ ਤਾਂ ਕਿ ਪਤਾ ਲੱਗ ਜਾਏ ਕਿ ਤੁਹਾਡੀ ਆਵਾਜ਼ ਸਾਡੇ ਦੋਸਤਾਂ ਤੱਕ ਪਹੁੰਚ ਰਹੀ ਹੈ ਤਾਂ ਕਿ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਤੋਰ ਸਕੀਏ। ਪ੍ਰੋਫੈਸਰ ਸਾਹਿਬ ਤੁਹਾਡੀ, ਮੈਨੂੰ ਲੱਗਦਾ ਤੁਹਾਨੂੰ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਹੈ। ਪ੍ਰੋਫੈਸਰ ਸਾਹਿਬ ਅੱਛਾ ਜੀ, ਕੋਈ ਗੱਲ ਨਹੀਂ। ਜਿੰਨੇ ਪ੍ਰੋਫੈਸਰ ਆਪਣੇ ਟੈਕਨੀਕਲ ਪ੍ਰੋਬਲਮਸ ਨੂੰ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਨੇ, ਮੈਂ ਦੱਸ ਦਵਾਂ ਜੀ ਸਭ ਤੋਂ ਪਹਿਲਾਂ ਜੀ ਕਿ ਅੱਜ ਦੇ ਪ੍ਰੋਗਰਾਮ ਨੂੰ ਲੇਟ ਨਾਲ ਸ਼ੁਰੂ ਕਰਨ ਲਈ ਮੈਂ ਆਪ ਸਭ ਤੋਂ ਮਾਫੀ ਚਾਹੁੰਦਾ ਵਾਂ। ਅਸੀਂ ਲੇਟ ਸ਼ੁਰੂ ਕੀਤਾ ਪ੍ਰੋਗਰਾਮ ਕਿਉਂਕਿ ਇੱਕ ਨਾਸਰ ਭਾਈ ਅੱਜ ਅਵੇਲੇਬਲ ਨਹੀਂ ਸੀ, ਉਹ ਕਿਤੇ ਬਾਹਰ ਗਏ ਨੇ, ਕੁਝ ਸ਼ਾਪਿੰਗ ਦੀ ਤਿਆਰੀ ਵਿੱਚ ਸਨ। ਤੇ ਦੂਸਰੀ ਤਰਫ ਪ੍ਰੋਫੈਸਰ ਸਾਹਿਬ ਤੇ ਮੇਰੇ ਸਾथ ਅਸੀਂ ਜਦੋਂ ਪ੍ਰੋਗਰਾਮ ਸ਼ੁਰੂਆਤ ਕੀਤੀ ਤੇ ਉਸ ਵੇਲੇ ਤੁਸੀਂ ਜਾਣਦੇ ਹੋ ਕਿ ਆਵਾਜ਼ ਨਹੀਂ ਆਈ। तो उस वास्ते माफी दो। गलबात शुरू करते हैं ये प्रोग्राम की। ਦੋਸਤੋ ਕੱਲ ਅਸੀਂ ਪ੍ਰੋਫੈਸਰ ਸਾਹਿਬ ਨੇ ਜੋ ਆਪਣੇ ਪਿੰਡ ਦੇ ਦੋਸਤਾਂ ਨਾਲ ਸਾਨੂੰ ਮਿਲਵਾਇਆ, ਗੱਲਬਾਤ ਕੀਤੀ, ਸਾਨੂੰ ਬੜਾ ਚੰਗਾ ਲੱਗਿਆ। ਸਾਨੂੰ ਬੜਾ ਮਜ਼ਾ ਆਇਆ ਉਹਨਾਂ ਨਾਲ ਗੱਲਬਾਤ ਕਰਕੇ, ਉਹਨਾਂ ਦੀ ਗੱਲਬਾਤ ਸੁਣ ਕੇ ਸਾਨੂੰ ਬਹੁਤ ਹੀ ਚੰਗਾ ਲੱਗਿਆ। ਕਿਉਂਕਿ ਕੱਲ ਜਿਹੜੀ ਗੱਲਬਾਤ ਸੀ ਉਹ ਖਾਸ ਸੀ, ਮਿੱਟੀ ਨਾਲ ਜੁੜੀ ਗੱਲਬਾਤ ਸੀ। ਤੇ ਮਿੱਟੀ ਦੀ ਜਿਹੜੀ ਗੱਲ ਨਾ, ਉਹ ਕਿਸੇ ਨੂੰ ਵੀ ਮਿੱਟੀ ਦਾ ਮੋਹ ਆਪਣੇ ਵੱਲ ਖਿੱਚ ਕੇ ਲੈ ਆਉਂਦਾ ਹੈ। ਤੇ ਸ਼ਾਇਦ ਮਿੱਟੀ ਦਾ ਮੋਹ ਹੀ ਹੈ ਜਿਸ ਕਰਕੇ ਅਸੀਂ ਸਾਥ ਵਿੱਚ ਹਰ ਵੀਕਐਂਡ ਤੇ ਆ ਬਹਿੰਦੇ ਹਾਂ, ਆਪਸ ਵਿੱਚ ਗੱਲਬਾਤ ਕਰਦੇ ਹਾਂ। ਕਿਉਂਕਿ ਵੀਕਐਂਡ ਦੇ ਉੱਤੇ ਜਦੋਂ ਤੁਹਾਡੀ ਗੱਲਬਾਤ ਦਾ ਇਹ ਵਕਤ ਹੁੰਦਾ ਹੈ, ਸਾਨੂੰ ਆਪਣੀ ਮਿੱਟੀ ਦਾ ਮੋਹ ਸਾਨੂੰ ਆਵਾਜ਼ ਮਾਰਦਾ। ਅਸੀਂ ਆਪਣੇ ਸ਼ਹਿਰ ਦੀ, ਆਪਣੇ ਖਿੱਤੇ ਦੀ ਆਪਣੀ ਗੱਲਬਾਤ ਅਸੀਂ ਕਰਨਾ ਚਾਹੁੰਦੇ ਹਾਂ। ਸੋ ਮੈਂ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਨੂੰ ਇੱਕ ਵਾਰ ਫਿਰ ਕਹਿਣਾ, ਉਮੀਦ ਕਰਦਾ ਇਸ ਦਫਾ ਆਵਾਜ਼ ਤੁਹਾਡੀ ਸਾਨੂੰ ਸੁਣੇਗੀ। ਜੀ ਪ੍ਰੋਫੈਸਰ ਸਾਹਿਬ ਕੀ ਹਾਲ ਹੈ ਜੀ? ਤੁਹਾਡੀ ਆਵਾਜ਼ ਮੇਰੇ ਤੱਕ ਫਿਰ ਨਹੀਂ ਪਹੁੰਚ ਰਹੀ। ਤੁਹਾਡੇ ਐਂਡ ਤੇ ਮੈਨੂੰ ਲੱਗਦਾ ਕੋਈ ਮਸਲਾ ਹੈ ਅੱਜ। ਤੁਸੀਂ ਹੈੱਡਫੋਨ ਦੇ ਬਗੈਰ ਇੱਕ ਵਾਰ ਟਰਾਈ ਕਰਕੇ ਵੇਖੋ, ਸ਼ਾਇਦ ਗੱਲ ਹੋ ਜਾਏ, ਕਿਉਂਕਿ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ। ਜੀ ਪ੍ਰੋਫੈਸਰ ਸਾਹਿਬ ਜੀ, ਹੈਲੋ ਹੈਲੋ। हाँ जी, आ गई जी, आ गई बिल्कुल जी। ये छोटी जी दिक्कत सी जिहदे करके ਅਸੀਂ ਇੰਨੇ ਪਰੇਸ਼ਾਨ ਹੋ ਰਹੇ ਸਾਂ ਜੀ ਕਿ ਇਹ ਹੈੱਡਫੋਨ ਦਾ ਹੀ ਮਸਲਾ ਸੀ। ਕੋਈ ਗੱਲ ਨਹੀਂ, ਹੁਣ ਆਪਣੀ ਗੱਲ। ਹਾਂਜੀ, ਕੀ ਹਾਲ ਚਾਲ ਪ੍ਰੋਫੈਸਰ ਸਾਹਿਬ? ਬਹੁਤ ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ। ਤੇ ਮੈਂ ਤਾਂ ਇਹ ਤੁਹਾਡੀ ਬੈਕ ਸਾਈਡ ਤੇ ਜਿਹੜੀ ਇੱਕ ਤਸਵੀਰ ਲੱਗੀ ਹੋਈ ਹੈ, ਔਰ ਤਸਵੀਰ ਦੇ ਨਾਲ ਇੱਕ ਬ੍ਰਾਸ ਬੈਂਡ ਦਾ ਕੋਈ ਇੰਸਟਰੂਮੈਂਟ ਮੈਨੂੰ ਨਜ਼ਰ ਆ ਰਿਹਾ ਸ਼ਾਇਦ। ਜੀ ਵਾਹ ਵਾਹ ਜੀ ਵਾਹ। ਇਹ ਜੀ ਮੇਰਾ ਸਟੂਡੀਓ ਹੈ ਜਿੱਥੋਂ ਮੈਂ ਕੰਮ ਕਰਦਾ। ਆਪਣੇ ਸਟੂਡੀਓ ਆਇਆ ਹੋਇਆ ਆਪਣੇ ਇਸ ਗੱਲਬਾਤ ਨੂੰ ਕਰਨ ਵਾਸਤੇ। ਮੇਰਾ ਸਟੂਡੀਓ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ, ਮੈਂ ਵੀ ਤੁਹਾਨੂੰ ਦਿਖਾ ਦਿੰਦਾ। ਇੱਥੇ ਆਡੀਓ ਸਟੂਡੀਓ ਹੈ ਤੇ ਕਿਉਂਕਿ ਅਸੀਂ ਆਡੀਓ ਰਿਕਾਰਡਿੰਗਸ ਕਰਦੇ ਹਾਂ, ਕੁਝ ਮਿਊਜ਼ਿਕ ਦੀਆਂ, ਕੁਝ ਇਸ਼ਤਿਹਾਰ ਰਿਕਾਰਡ ਕਰਦੇ ਹਾਂ, ਇਸ ਕਰਕੇ ਉਸ ਕਿਸਮ ਦੀ ਡੈਕੋਰ ਵੀ ਉਸੇ ਕਿਸਮ ਦੀ ਹੈ ਜੀ ਇੱਥੇ ਦੀ। ਤੇ ਮੈਂ ਤਾਂ ਕਹਿਣਾ ਕਿ ਅੱਜ ਅਸੀਂ ਇਹ ਜਿਹੜਾ ਕਲੋਨੀਅਲ ਈਰਾ ਸੀ ਸਾਡਾ ਇੱਥੇ, ਯਾਨੀ ਦੋਸਤਾਂ ਨੂੰ ਦੱਸ ਦਈਏ ਬਰਰੇ ਸਗੀਰ ਤੇ ਐਸੇ ਹਿੰਦੁਸਤਾਨ ਤੇ ਜਿਸ ਵੇਲੇ ਗੋਰਾ ਆਇਆ, ਗੋਰੇ ਦੇ ਆਉਣ ਦੇ ਨਾਲ ਇੱਥੇ ਕੀ ਤਬਦੀਲੀਆਂ ਆਈਆਂ ਸਾਡੀਆਂ, ਜਿਹਦੇ ਸਾਡਾ ਇਹ ਢੋਲ ਖਤਮ ਹੋ ਕੇ ਬ੍ਰਾਸ ਬੈਂਡ ਆ ਗਿਆ। ਅੱਛਾ, ਉਹਨੇ ਸਾਨੂੰ ਦੱਸਿਆ ਕਿ ਕੱਪੜੇ ਇਹ ਪਾਉਣੇ ਆ ਤੁਸੀਂ, ਫਿਰ ਉਹਨੇ ਸਾਨੂੰ ਇਹ ਦੱਸਿਆ ਕਿ ਖਾਣਾ ਇਹ ਆ ਤੁਸੀਂ, ਜੋ ਮੈਂ ਕਹਿਣਾ ਜ਼ੁਬਾਨ ਤੁਸੀਂ ਮੇਰੀ ਸਿੱਖਣੀ ਹੈ। ਕਿਆ ਇਹ ਚੀਜ਼ਾਂ ਜਿਹੜੀਆਂ ਸਾਨੂੰ ਅੱਗੇ ਲੈ ਕੇ ਗਈਆਂ, ਪਿੱਛੇ ਲੈ ਕੇ ਗਈਆਂ? ਕਿਉਂਕਿ ਇਹਦੇ ਬਾਰੇ ਦੇ ਵਿੱਚ ਦੋ ਤਰ੍ਹਾਂ ਦੇ ਰਵੱਈਏ ਜਿਹੜੇ ਨਜ਼ਰ ਆਉਂਦੇ ਨੇ ਸਾਨੂੰ। ਕੁਝ ਕਹਿੰਦੇ ਨੇ ਕਿ ਅੰਗਰੇਜ਼ਾਂ ਦੇ ਆਉਣ ਦੇ ਨਾਲ ਇੱਥੇ ਇੱਕ ਬੜੀ ਤਰੱਕੀ ਹੋਈ ਜੀ, ਸੜਕਾਂ ਬਣੀਆਂ, ਰੇਲਵੇ ਦਾ ਨਿਜ਼ਾਮ ਔਰ ਨਹਿਰੀ ਨਿਜ਼ਾਮ ਜਿਹੜਾ ਉਹ। ਲੇਕਿਨ ਤੁਹਾਨੂੰ ਇਹ ਪਤਾ ਹੈ ਕਿ ਜਿਸ ਵੇਲੇ ਕੋਈ ਵੀ ਸਾਮਰਾਜ ਜਿਹੜਾ ਹੁੰਦਾ, ਜਿਸ ਵੇਲੇ ਕਬਜ਼ਾ ਕਰਦਾ, ਉਹਦਾ ਕਿਸੇ ਨਾ ਕਿਸੇ ਚੀਜ਼ ਤੇ ਨਜ਼ਰ ਹੁੰਦੀ ਹੈ। ਔਰ ਉਹ ਤਾਂ ਇਹਨੂੰ ਗੋਲਡਨ ਸਪੈਰੋ ਕਹਿੰਦਾ ਸੀ, ਸੋਨੇ ਦੀ ਚਿੜੀਆ ਸੀ ਇਹ ਜਿਹੜਾ ਇਹ ਖਿੱਤਾ ਜਿਹੜਾ ਧਰਤੀ ਸੀ। ਔਰ ਇੱਥੋਂ ਦੀ ਜਿਹੜੀ ਮੇਨ ਚੀਜ਼ ਸੀ ਉਹ ਇੱਥੋਂ ਦੀਆਂ ਫਸਲਾਂ ਸੀ। ਔਰ ਫਸਲਾਂ ਦੇ ਵਿੱਚੋਂ ਵੀ ਜਿਹਨੂੰ ਉਹਨੇ ਇੱਕ ਆਪਣਾ ਜਿਹੜੀ ਚਾਂਦੀ ਕਹਿੰਦਾ ਸੀ ਇਹਨੂੰ, ਸਾਡੀ ਕਾਟਨ ਜਿਹੜੀ ਸੀ
ਜੀ ਔਰ ਉਹਨੂੰ ਲਿਜਾਣ ਵਾਸਤੇ ਜ਼ਾਹਿਰ ਹੈ ਉਹਨੂੰ ਸੜਕਾਂ ਵੀ ਚਾਹੀਦੀਆਂ ਸੀਗੀਆਂ, ਉਹਨੂੰ ਰੇਲਵੇ ਟਰੈਕ ਵੀ ਚਾਹੀਦੇ ਸੀਗੇ। ਫਿਰ ਜੀ ਤੁਸੀਂ ਇਹ ਦੇਖੋ ਕਿ ਉਹ ਫਸਲਾਂ ਉਗਾਉਣ ਵਾਸਤੇ ਰਕਬੇ ਤੱਕ ਪਾਣੀ ਵੀ ਜਿਹੜਾ ਪਹੁੰਚਾਉਣਾ ਸੀਗਾ, ਅੱਛਾ ਉਹ ਜੀ ਨਹਿਰਾਂ ਵੀ ਬਣਾਈਆਂ। ਫਿਰ ਸਾਡੇ ਅੰਦਰ ਇੱਕ ਖੌਫ ਪੈਦਾ ਕਰਨ ਵਾਸਤੇ ਵੀ ਉਹਨੇ ਪੁਲਿਸ ਦਾ ਨਿਜ਼ਾਮ ਉਹ ਬਣਾਇਆ ਜਿਹੜਾ ਜੀ ਖਾਸ ਸੀਗਾ। ਯਾਨੀ ਅਸੀਂ ਜਿਸ ਵੇਲੇ ਅਸੀਂ ਇੰਗਲੈਂਡ ਦੇ ਵਿੱਚ ਜਾਂਦੇ ਜਾਂ ਬਰਤਾਨੀਆ ਜਾਂਦੇ ਹਾਂ, ਅਸੀਂ ਕਹਿੰਦੇ ਯਾਰ ਉੱਥੋਂ ਦੀ ਪੁਲਿਸ ਬੜੀ ਚੰਗੀ ਹੈ, ਬੜਾ ਤਾਮਨ ਕਰਦੀ ਹੈ। ਉਹੀ ਗੋਰਾ ਹੈ, ਕੀ ਗੱਲ ਹੈ ਕਿ ਇੱਥੇ ਆ ਕੇ ਉਹ ਇੱਕ ਐਸਾ ਸਿਸਟਮ ਇੱਥੇ ਮੁਤਾਰਫ ਕਰਵਾ ਕੇ ਆਇਆ ਜਿਹੜਾ ਅਜੇ ਤੱਕ ਸਾਡੀ ਜਾਨ ਨਹੀਂ ਛੱਡ ਰਿਹਾ ਹਜੇ ਵੀ, ਜੀ ਕਿ ਇੱਕ ਖੌਫ ਤਾਂ ਕਲੋਨੀਅਲ ਕਿਤੇ ਵੀ ਹੋਵੇ ਜੀ, ਜਿਹੜਾ ਵੀ ਕਬਜ਼ਾ ਕਰਦਾ ਕਿਸੇ ਮੁਲਕ ਤੇ, ਸਭ ਤੋਂ ਪਹਿਲੇ ਤਾਂ ਉਹ ਲੋਕਾਂ ਦੇ ਮਿਜ਼ਾਜ ਜਿਹੜੇ ਉਹ ਦੇਖਦਾ ਹੈ, ਉਹਨਾਂ ਦੀ ਨਫਸੀਆਤ ਦੇਖਦਾ ਹੈ। ਤੁਸੀਂ ਇਹ ਦੇਖੋ ਕਿ ਜਿਸ ਵੇਲੇ ਉਹਨਾਂ ਨੇ ਇੱਕ ਐਸੀ ਜ਼ੁਬਾਨ ਦਾ ਇੰਤਖਾਬ ਇੱਥੇ ਆ ਕੇ ਕੀਤਾ ਸੀਗਾ ਗੋਰੇ ਜੀ ਨੇ, ਕਿ ਜਿਹੜੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਮਝੀ ਜਾਂਦੀ ਹੈ ਔਰ ਬੋਲੀ ਜਾਂਦੀ ਹੈ। ਕਿਉਂਕਿ ਹਾਂਜੀ ਉਸ ਤੋਂ ਪਹਿਲੇ ਅਗਰ ਦੇਖੋ ਕਿ ਮੁਗਲ ਪੀਰੀਅਡ ਦੇ ਵਿੱਚ ਪਰਸ਼ੀਅਨ ਜਿਹੜੀ ਬੋਲੀ ਜਾਂਦੀ ਸੀ, ਸਰਕਾਰੀ ਜ਼ੁਬਾਨ ਸੀ। ਜੀ ਲੇਕਿਨ ਉਹਨੇ ਇੱਕ, ਯਾਨੀ ਤੁਹਾਡੇ ਆਪਣੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਇਹਨੂੰ ਹਿੰਦੀ ਕਹਿ ਲਓ, ਸਾਡੇ ਹਾਂ ਇੱਥੇ ਇਹਨੂੰ ਉਰਦੂ ਕਹਿ ਲਓ, ਇਹਨੂੰ ਉਹਨੇ ਜੀ ਉਸ ਜ਼ੁਬਾਨ ਦਾ ਇੰਤਖਾਬ ਕਰਕੇ ਉਹਦੇ ਵਿੱਚ ਕੁਝ ਟਰਾਂਸਲੇਸ਼ਨਸ ਵੀ ਉਹਨੇ ਕਰਵਾਏ, ਤਰਜਮੇ ਵੀ ਕਰਵਾਏ। ਜੀ ਔਰ ਅੰਗਰੇਜ਼ਾਂ ਲਈ ਫੋਰਟ ਵਿਲੀਅਮ ਕਾਲਜ ਜਿਹੜਾ ਕਲਕੱਤੇ ਦੇ ਵਿੱਚ ਬਣਿਆ ਸੀ 1800 ਦੇ ਕਰੀਬ, ਉਹ ਹੈ ਜੀ ਹੀ ਇਸੇ ਵਾਸਤੇ ਸੀਗਾ ਕਿ ਇੱਥੇ ਆ ਕੇ ਉਹ ਅੰਗਰੇਜ਼ ਜਿਹੜੇ ਨੇ ਉਹ ਤਾਲੀਮ ਜਿਹੜੀ ਉਹ ਲੈਣ, ਜ਼ੁਬਾਨ ਸਿੱਖਣ, ਕਿਉਂਕਿ ਉਹਨਾਂ ਨੇ ਫੀਲਡ ਦੇ ਵਿੱਚ ਜਾਣਾ ਹੁੰਦਾ ਸੀਗਾ। ਔਰ ਗੋਰਾ ਇੱਥੇ ਬੜਾ ਖੁਸ਼ ਹੋ ਕੇ ਆਉਂਦਾ ਸੀਗਾ ਮੁਲਾਜ਼ਮਤ ਕਰਨ ਲਈ, ਕਿਉਂਕਿ ਜੀ ਉਹਦੀ ਟੌਰ ਹੀ ਬਹੁਤ ਹੁੰਦੀ ਸੀ। ਪਿਛਲੇ ਦਿਨ ਅਰੋੜਾ ਸਾਹਿਬ ਮੈਂ ਕੁਝ ਤਸਵੀਰਾਂ ਦੇਖ ਰਿਹਾ ਮੈਂ ਨੈਟ ਦੇ ਉੱਤੇ, ਮੈਂ ਕਿਹਾ ਜੀ ਕਲੋਨੀਅਲ ਇਰਾ ਦੀਆਂ ਕੋਈ ਤਸਵੀਰਾਂ, ਇੱਕ ਮੈਨੂੰ ਤਸਵੀਰ ਨਜ਼ਰ ਆਈ ਜੀ ਕਿ ਇੱਕ ਮੁਕਾਮੀ ਬੰਦਾ ਜੀ, ਉਹਨੇ ਸਿਰ ਦੇ ਉੱਤੇ ਨਾ ਟੋਕਰਾ ਰੱਖਿਆ ਹੋਇਆ, ਜੀ ਔਰ ਟੋਕਰੇ ਦੇ ਉੱਤੇ ਛੋਟਾ ਜਿਹਾ ਇੱਕ ਗੱਦਾ ਰੱਖਿਆ ਹੋਇਆ, ਔਰ ਉਸ ਟੋਕਰੇ ਦੇ ਵਿੱਚ ਇੱਕ ਗੋਰਾ ਜਿਹੜਾ ਉਹ ਬੈਠਾ। ਅੱਛਾ ਅੱਛਾ, ਅੱਛਾ ਹੁਣ ਦੇਖੋ ਨਾ ਉੱਥੇ ਉਹ ਇੱਕ ਇੱਕ ਜਿਹੜਾ ਸਾਡੇ ਲੋਕਾਂ ਨੂੰ ਇੱਕ ਅਹਿਮੀਅਤ ਔਰ ਚੀਜ਼ਾਂ ਜਿਹੜੀਆਂ ਸੀ ਉਹਨੇ ਜਿਹੜੀਆਂ ਇੱਥੇ ਮੁਤਾਰਫ ਕਰਵਾਈਆਂ। ਜੀ ਔਰ ਤੁਸੀਂ ਉਹਦੇ ਨਾਲ ਇਹ ਵੀ ਦੇਖੋ, ਇੱਕ ਹੋਰ ਬੜੀ ਅਗਰ ਦੇਖੀਏ, ਸਾਡਾ ਇੱਥੋਂ ਦਾ ਜਿਹੜੀ ਪੱਗ ਔਰ ਸ਼ਿਮਲਾ ਸੀ, ਸ਼ਿਮਲਾ ਹਾਂਜੀ ਜਿਹੜਾ ਸੀ ਹੁੰਦਾ ਸੀ, ਪੱਗ ਜਿਹੜੀ ਸੀ ਤੁਰਲੇ ਵਾਲੀ, ਹਾਂਜੀ ਹਾਂਜੀ ਉਹ ਹਾਂਜੀ ਉਹ ਤੁਸੀਂ ਦੇਖੋ ਕਿ ਉਹਨੇ ਫਿਰ ਆਉਣ ਵੇਲੇ ਉਹ ਕਿਹੜੇ ਲੋਕਾਂ ਦੇ ਸਿਰ ਤੇ ਰੱਖੀ। ਉਹ ਅਰਦਲੀ ਸੀ ਤੇ ਉਹ ਹੋਟਲਾਂ ਦੇ ਬਹਿਰੇ ਸੀ ਤੇ ਅੱਛਾ ਉਹਨੇ ਉਹੀ ਪੱਗ ਜਿਹੜੀ ਉੱਥੇ ਰੱਖ ਦਿੱਤੀ। ਬਹਰਾਲ ਇਹ ਬੜਾ ਇੱਕ ਦਿਲਚਸਪ ਮੁਤਾਲਿਆ ਹੈ, ਬੜੀਆਂ ਇਹਦੇ ਨਾਲ ਤੁਸੀਂ ਵੀ ਜ਼ਾਹਿਰ ਹੈ ਕਿ ਚੀਜ਼ਾਂ ਨੂੰ ਬੜੇ ਕਰੀਬ ਦੇ ਨਾਲ ਦੇਖਿਆ ਕਿ ਜੀ ਇਹਨੇ ਸਾਡਾ ਮਿਜ਼ਾਜ ਕੀ ਬਣਾਇਆ, ਕਿਆ ਸਾਡੇ ਕੋਲੋਂ ਬਹੁਤ ਕੁਝ ਖੋ ਕੇ ਲੈ ਗਏ ਜਾਂ ਸਾਨੂੰ ਕੁਝ ਦੇ ਗਏ ਨੇ। ਜੀ ਪ੍ਰੋਫੈਸਰ ਸਾਹਿਬ, ਤੁਹਾਡੀ ਗੱਲਾਂ ਬਹੁਤ ਵਧੀਆ ਨੇ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਹੁੰਦਾ ਕੀ ਹੈ, ਜਦੋਂ ਵੀ ਕੋਈ ਤੁਹਾਡੇ ਰਾਜ ਕਰਦਾ, ਤੁਹਾਡੇ ਤੇ ਕੋਈ ਵੀ ਤੁਹਾਡੇ ਮੁਲਕ ਵਿੱਚ ਆਉਂਦਾ ਹੈ, ਉਹ ਆਪਣੇ ਮੁਤਾਬਿਕ, ਸਿਰਫ ਕੋਈ ਇਹ ਨਹੀਂ ਕੋਈ ਬਾਹਰੋਂ ਆਇਆ। ਤੁਸੀਂ ਇਹ ਦੇਖੋ, ਜਦੋਂ ਵੀ ਕੋਈ ਕਿਸੇ ਸਰਕਾਰ ਦਾ ਰਾਜ, ਚਾਹੇ ਡੈਮੋਕ੍ਰੇਸੀ ਦੇ ਵਿੱਚ ਵੀ ਹੈ, ਅੱਜ ਅਸੀਂ ਕਹਿੰਦੇ ਜਿਸਨੂੰ ਡੈਮੋਕ੍ਰੇਸੀ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਇੰਤਖਾਬ ਕਰਦੇ ਹਾਂ ਆਪਣੀ ਸਰਕਾਰ ਦਾ, ਉਹ ਵੀ ਜਦੋਂ ਕੋਈ ਆਉਂਦਾ ਹੈ, ਉਹ ਆਪਣੀ ਮਰਜ਼ੀ ਦੇ ਨਾਲ ਨਵੇਂ ਰੂਲਸ, ਆਪਣੇ ਤਰੀਕੇ ਦੀ ਚੀਜ਼ਾਂ ਲੈ ਕੇ ਆਉਂਦਾ ਹੈ, ਕਾਨੂੰਨਾਂ ਚ ਫੇਰ ਬਦਲ ਕਰਦਾ ਹੈ। ਅੱਛਾ ਜੀ, ਤੇ ਉਹ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦਾ ਕੁਝ ਚੀਜ਼ਾਂ ਕੁਝ ਲੋਕਾਂ ਦੇ ਫਾਇਦਾ ਕਰਦੀਆਂ ਨੇ, ਤੇ ਬਹੁਤਿਆਂ ਦੇ ਨੁਕਸਾਨ ਵੀ ਕਰਦੀਆਂ ਨੇ। ਅੰਗਰੇਜ਼ ਨੇ ਜੋ ਕੁਝ ਹਿੰਦੁਸਤਾਨ ਵਿੱਚ ਕੀਤਾ, ਉਹਦਾ ਓਵਰਆਲ ਜਿਹੜਾ ਰਿਜ਼ਲਟ ਜਿਹੜਾ ਹੈ, ਉਹਨੂੰ ਜੇ ਦੇਖਣਾ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ ਨੇ ਬੇਹੱਦ ਨੁਕਸਾਨ ਪਹੁੰਚਾਇਆ ਇਸ ਖਿੱਤੇ ਨੂੰ, ਬੇਹੱਦ ਨੁਕਸਾਨ ਪਹੁੰਚਾਇਆ। ਪਰ ਉਸਦਾ ਕੁਝ ਸਾਈਡ ਇਫੈਕਟ ਜਿਹਨੂੰ ਕਹਿਣਾ ਚਾਹੀਦਾ, ਜੋ ਨੁਕਸਾਨ ਦੇ ਸਾਈਡ ਇਫੈਕਟਸ ਜਿਹੜੇ ਕੁਝ ਜੋ ਫਾਇਦੇ ਵਿੱਚ ਬਦਲ ਗਏ, ਜਿਹੜਾ ਕੁਝ ਚੀਜ਼ਾਂ ਦਾ ਨਿਜ਼ਾਮ ਉਹਨਾਂ ਨੇ ਕ੍ਰੀਏਟ ਕਰਤਾ, ਜਿਵੇਂ ਅੱਜ ਜੋ ਪਾਕਿਸਤਾਨ ਵਿੱਚ ਨਹਿਰੀ ਨਿਜ਼ਾਮ ਜੋ ਸਾਰਾ ਕ੍ਰੀਏਟ ਹੋਇਆ, ਉਹ ਸ਼ਾਇਦ ਉਹ ਨਹਿਰੀ ਨਿਜ਼ਾਮ ਉਹਨਾਂ ਨੇ ਆਪਣੀ ਸ਼ੌਕ ਲਈ, ਆਪਣੀ ਮਜਬੂਰੀ ਲਈ ਕੀਤਾ, ਗੋਰੇ ਨੇ ਕੀਤਾ, ਪਰ ਉਸਦਾ ਜਿਹੜਾ ਅਸਰ ਜਿਹੜਾ ਸੀ, ਉਹ ਅੱਜ ਸਾਨੂੰ ਕੁਝ ਫਾਇਦਾ ਵੀ ਮਿਲਿਆ। ਮੈਂ ਇਹ ਵੀ ਗੱਲ ਮੰਨਦਾ ਕਿ ਇਹ ਮੈਂ ਕਦੇ ਵੀ ਨਹੀਂ ਕਹਾਂਗਾ ਕਿ ਉਹਨਾਂ ਨੂੰ ਮੈਂ ਤਾਰੀਫ ਕਰਾਂ, ਜੋ ਤੁਹਾਨੂੰ ਗੁਲਾਮ ਬਣਾ ਕੇ ਰੱਖਣਾ, ਉਹਦੀ ਤਾਰੀਫ ਵਾਲੀ ਕੋਈ ਗੱਲ ਨਹੀਂ ਹੈ। ਪਰ ਹਾਂ, ਉਸਦੀ ਕੁਝ ਚੀਜ਼ਾਂ ਦੀ ਤਾਰੀਫ ਅਸੀਂ ਜ਼ਰੂਰ ਕਰ ਸਕਦੇ, ਉਹ ਜੋ ਚੀਜ਼ਾਂ ਸਾਨੂੰ ਉਹਦੇ ਕਰਕੇ ਮਿਲ ਗਈਆਂ, ਤੇ ਅਸੀਂ ਉਸ ਨੂੰ ਹੋਰ ਬਿਹਤਰ ਬਣਾ ਲਿਆ, ਆਪਣੇ ਮੁਤਾਬਿਕ ਉਹਨਾਂ ਨੂੰ ਢਾਲ ਲਿਆ, ਬਿਹਤਰ ਕਰ ਲਿਆ। ਚਾਹੇ ਉਹ ਅੰਗਰੇਜ਼ੀ ਜ਼ੁਬਾਨ ਸਾਨੂੰ ਉਹਨਾਂ ਕਰਕੇ ਮਿਲੀ, ਚਾਹੇ ਮਜਬੂਰੀ 'ਚ ਸਾਨੂੰ ਲੈਣੀ ਪਈ, ਜ਼ਬਰਦਸਤੀ ਸਾਨੂੰ ਪੜ੍ਹਾਈ ਗਈ, ਅਸੀਂ ਸਿੱਖੀ, ਸਾਨੂੰ ਉਸਦਾ ਫਾਇਦਾ ਇਹ ਹੋਇਆ ਕਿ ਅਸੀਂ ਦੁਨੀਆ ਦੇ ਲੈਵਲ ਦੇ ਉੱਤੇ ਬਹੁਤ ਸਾਰੇ ਮੁਲਕ
ਮੁਲਕਾਂ ਦੇ ਵਿੱਚ ਅਸੀਂ ਉਸ ਜ਼ੁਬਾਨ ਨੂੰ ਵਰਤ ਕੇ ਕੁਝ ਸ਼ਾਇਦ ਵਪਾਰ ਕਰ ਸਕੀਏ, ਬਿਜ਼ਨਸ ਕਰ ਸਕੀਏ। ਹਾਲਾਂਕਿ ਉਸ ਨਾਲ ਸਾਡੀ ਆਪਣੀ ਮਾਦਰੀ ਜ਼ੁਬਾਨ ਦਾ ਨੁਕਸਾਨ ਹੋਇਆ, ਇਹ ਵੀ ਮੈਂ ਮੰਨਦਾ ਹਾਂ। ਇਸੇ ਤਰ੍ਹਾਂ ਖੇਤੀ ਦੇ ਜਿਹੜੇ ਤਰੀਕੇ ਸੀ, ਖੇਤੀ ਦੇ ਉਹਨਾਂ ਤਰੀਕਿਆਂ ਵਿੱਚੋਂ ਉਹਨਾਂ ਨਵੇਂ ਤਰੀਕੇ ਲੈ ਕੇ ਆਏ, ਉਸ ਨਾਲ ਕੁਝ ਚੀਜ਼ਾਂ ਦਾ ਨੁਕਸਾਨ ਵੀ ਹੋਇਆ, ਕੁਝ ਦਾ ਫਾਇਦਾ ਵੀ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਇਸ ਨੂੰ ਡਿਸਕਸ ਕਰ ਸਕਦੇ ਹਾਂ, ਇਸ ਗੱਲਾਂ ਸਾਹਮਣੇ ਰੱਖਦੇ ਕੀ ਸਾਨੂੰ ਫਾਇਦੇ ਹੋਏ, ਕੀ ਨੁਕਸਾਨ ਹੋਏ। ਇਹ ਤਾਂ ਬਹੁਤ ਕੁਝ ਹੈ ਗੱਲਾਂ ਬਾਤਾਂ ਕਹਿਣ ਨੂੰ, ਪਰ ਇੱਕ ਚੀਜ਼ ਜਿਹੜੀ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਸਾਰੀ ਗੱਲਬਾਤ ਨੂੰ ਕਰਨ ਤੋਂ ਪਹਿਲਾਂ ਇਹਨੂੰ ਆਪਣੇ ਪੇਜਸ ਉੱਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ, ਕਿ ਇਹਨੂੰ ਸਭ ਨੂੰ ਪਤਾ ਲੱਗ ਜਾਏ ਕਿ ਅਸੀਂ ਕੀ ਅੱਜ ਗੱਲਬਾਤ ਕਰ ਰਹੇ ਹਾਂ, ਕੀ ਸਾਡਾ ਅੱਜ ਦਾ ਮੌਜੂ ਹੈ। ਇਹਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ, ਜੇ ਤੁਸੀਂ ਅਜੇ ਤੱਕ ਇਹਨੂੰ ਸ਼ੇਅਰ ਨਹੀਂ ਕੀਤਾ, ਇਹਨੂੰ ਫੇਸਬੁੱਕ ਦੇ ਜ਼ਰੀਏ, YouTube ਦੇ ਜ਼ਰੀਏ, WhatsApp ਦੇ ਜ਼ਰੀਏ ਇਹਨੂੰ ਸ਼ੇਅਰ ਕਰ ਦਿਓ। ਪੰਜਾਬ ਜ਼ਿੰਦਾਬਾਦ ਜੀ ਕਹਿ ਰਹੇ ਨੇ ਕੀ ਡਿਸਕਸ਼ਨ ਚੱਲ ਰਿਹਾ ਜੀ, ਉਹ ਵੀ ਤੁਹਾਨੂੰ ਦੱਸਦੇ ਹਾਂ ਜੀ। ਪ੍ਰੀਤ ਕੌਰ ਜੀ ਟ੍ਰੇਨ ਸਿਸਟਮ ਦੀ ਗੱਲ ਕਰ ਰਹੇ ਆ ਜੀ, ਤੁਹਾਡੇ ਨਾਲ ਵੀ ਗੱਲ ਕਰਦੇ ਹਾਂ। ਕੁਝ ਦੋਸਤ ਇਹ ਵੀ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਆਪਣੇ ਪਿੰਡ ਵੇਖਣਾ ਚਾਹੁੰਦੇ ਹਾਂ। ਬਿਲਕੁਲ ਜੀ, ਪਿੰਡਾਂ ਦੀ ਗੱਲ ਜ਼ਰੂਰ ਕਰਦੇ ਹਾਂ, ਅਸੀਂ ਵਾਰ ਕਰਦੇ ਹਾਂ। ਜੇ ਤੁਹਾਡਾ ਕੋਈ ਖਾਸ ਪਿੰਡ ਹੈ ਜਿਸ ਨੂੰ ਤੁਸੀਂ ਵੇਖਣਾ ਚਾਹੁੰਦੇ ਹੋ, ਇੱਕ ਸ਼ਾਇਦ ਰਾਓ ਇਮਰਾਨ ਸਾਹਿਬ ਨੇ ਕਿਹਾ ਉਹ ਹਰਿਆਣੇ 'ਚ ਆਪਣਾ ਪਿੰਡ ਵੇਖਣਾ ਚਾਹੁੰਦੇ। ਦੋਸਤ, ਜੇ ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ, ਹਮੇਸ਼ਾ ਇੱਕ ਕੰਮ ਕਰੋ, ਆਪਣੇ ਪਿੰਡ ਦਾ ਨਾਂ, ਚਾਹੇ ਉਹ ਹਿੰਦੁਸਤਾਨ ਵਿੱਚ ਹੈ ਜਾਂ ਪਾਕਿਸਤਾਨ ਵਿੱਚ ਹੈ, ਜਿੱਥੇ ਵੀ ਹੈ, ਉਹ ਆਪਣੇ ਪਿੰਡ ਦਾ ਪੂਰਾ ਨਾਂ, ਜੋ ਵੀ ਡਿਟੇਲ ਉਸ ਇਲਾਕੇ ਦੀ ਤਹਿਸੀਲ ਵਗੈਰਾ ਲਿਖ ਕੇ ਕਮੈਂਟਸ ਵਿੱਚ ਪਾ ਦਿਓ। ਕਿਉਂਕਿ ਕੁਝ ਲੋਕ ਤਾਂ ਅੱਜ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਨੇ, ਕੋਈ ਬਾਅਦ ਵਿੱਚ ਵੀ ਦੇਖਦੇ ਨੇ, ਨਾਲ ਕਮੈਂਟ ਪੜ੍ਹਦੇ ਨੇ, ਉਹ ਤੁਹਾਡੇ ਨਾਲ ਤਾਂ ਕਿ ਕੰਟੈਕਟ ਕਰ ਸਕਣ। ਉਹਨਾਂ ਨੂੰ ਕੰਟੈਕਟ ਕਰਨ ਦਾ ਕੋਈ ਜ਼ਰੀਆ ਜ਼ਰੂਰ ਦਿਓ, ਚਾਹੇ ਫੇਸਬੁੱਕ ਦੇ ਜ਼ਰੀਏ ਜਾਂ WhatsApp ਦੇ ਜ਼ਰੀਏ ਉਹਨਾਂ ਨੂੰ ਦੱਸ ਦਿਓ, ਤਾਂ ਕਿ ਲੋਕ ਤੁਹਾਨੂੰ ਮਿਲਵਾ ਸਕਣ, ਗੱਲ ਕਰ ਸਕਣ ਤੁਹਾਡੇ ਨਾਲ। ਇਸ ਨੂੰ ਜ਼ਰੂਰ ਕੰਮ ਕਰਨਾ ਜੀ। ਅੱਛਾ ਜੀ, ਅਸਗਰ ਜੀ ਸਾਹਿਬ, ਤੁਸੀਂ ਬਹੁਤ ਸ਼ੁਕਰੀਆ। ਪੰਜਾਬੀ ਵਿੱਚ ਤੁਸੀਂ ਲਿਖਿਆ ਡਨ ਸਰ, ਕਿਆ ਬਾਤ ਹੈ ਜੀ। ਸਾਡੇ ਬਹੁਤ ਸਾਰੇ ਦੋਸਤ ਹੁਣ ਗੁਰਮੁਖੀ ਲਿਖਣੀ ਸਿੱਖ ਰਹੇ ਨੇ, ਕੋਈ ਸ਼ਾਹਮੁਖੀ ਲਿਖਣੀ ਸਿੱਖ ਰਹੇ ਨੇ। ਮੈਨੂੰ ਚੰਗਾ ਲੱਗ ਰਿਹਾ ਹੈ ਕਿ ਇਸ ਕਿਸਮ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇੱਕ ਦੋਸਤਾਂ ਨੂੰ ਇੱਕ ਵੈਬਸਾਈਟ ਹੋਰ ਦੇ ਦਿੰਦਾ ਜੀ, ਖਾਸ ਤੌਰ ਤੇ ਜਿਹਨਾਂ ਨੂੰ ਸ਼ਾਹਮੁਖੀ ਨੂੰ ਰੋਮਨਾਈਜ਼ ਕਰਕੇ ਅੰਗਰੇਜ਼ੀ ਚ ਪੜ੍ਹਨਾ ਚਾਹਣ, ਤੇ ਇੱਕ ਵੈਬਸਾਈਟ ਹੈ iJunoon, IJUNOON.com। iJunoon ਵੈਬਸਾਈਟ ਹੈ, ਤੁਸੀਂ ਉੱਥੇ ਜਾ ਕੇ ਉਰਦੂ ਟੈਕਸਟ ਟਾਈਪ ਕਰ ਸਕਦੇ ਹੋ, ਕਾਪੀ ਪੇਸਟ ਕਰ ਸਕਦੇ ਹੋ, ਉਹਨੂੰ ਅੰਗਰੇਜ਼ੀ ਚ ਪੜ੍ਹ ਸਕਦੇ ਹੋ, ਜਾਂ ਅੰਗਰੇਜ਼ੀ ਵਿੱਚ ਟਾਈਪ ਕਰਕੇ ਉਹਨੂੰ ਉਰਦੂ ਟੈਕਸਟ ਵਿੱਚ ਬਦਲ ਸਕਦੇ ਹੋ। ਤੁਸੀਂ ਇੱਥੇ ਵੀ ਜਾ ਕੇ ਇਹ ਕੰਮ ਕਰ ਸਕਦੇ ਹੋ। ਠੀਕ ਹੈ, ਇਸੇ ਤਰ੍ਹਾਂ ਇੱਕ ਵੈਬਸਾਈਟ ਉਹਨਾਂ ਦੋਸਤਾਂ ਨੂੰ ਦੱਸ ਦੇਵਾਂ ਜੀ, ਉਹ ਲੋਕ ਜੋ ਗੁਰਮੁਖੀ ਟਾਈਪ ਨਹੀਂ ਕਰ ਸਕਦੇ ਪਰ ਆਪਣੀ ਗੱਲ ਗੁਰਮੁਖੀ ਵਿੱਚ ਕਹਿਣਾ ਚਾਹੁੰਦੇ ਨੇ, ਇੱਕ ਹੋਰ ਵੈਬਸਾਈਟ ਹੈ ਉਹਨਾਂ ਵਾਸਤੇ, ਪੰਜਾਬੀ.ਚੰਗਾਠੀ, CHANGATHI, ਪੰਜਾਬੀ ਚੰਗਾਠੀ.com। ਇਹਨੂੰ ਤੁਸੀਂ ਜਾ ਕੇ ਅੰਗਰੇਜ਼ੀ ਚ ਟਾਈਪ ਕਰ ਲਓ, ਉਹ ਖੁਦ ਬ ਖੁਦ ਉਹਨੂੰ ਗੁਰਮੁਖੀ ਅੱਖਰਾਂ ਤੁਹਾਡੇ ਵਾਸਤੇ ਬਣਾ ਦੇਗਾ, ਤੇ ਇਹ ਤੁਹਾਡੇ ਵਾਸਤੇ ਮਦਦ ਹੋ ਸਕਦੀ ਹੈ। ਸੋ ਗੱਲਬਾਤ ਕਰਨੀ ਸੌਖੀ ਹੋ ਸਕਦੀ ਹੈ। ਸੋ ਅਸੀਂ ਜਿੱਥੇ ਆਪਣੀ ਜ਼ੁਬਾਨ ਨਾਲ ਆਪਣੀ ਮੁਹੱਬਤ ਕਰਦੇ ਹਾਂ, ਅਸੀਂ ਆਪਣੀ ਜ਼ੁਬਾਨ ਦੀ ਵੀ ਗੱਲ ਕਰਦੇ ਹਾਂ, ਉਸ ਨਾਲ ਤੁਹਾਨੂੰ ਉਹ ਜ਼ਰੀਆ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਸਰਹੱਦੋਂ ਪਾਰ ਦੋਸਤਾਂ ਨਾਲ ਜੇ ਗੱਲ ਕਰਨੀ ਹੈ, ਆਪਣੀ ਜ਼ੁਬਾਨ ਵਿੱਚ ਕਰਨੀ ਹੈ, ਸਕ੍ਰਿਪਟ ਤੁਹਾਨੂੰ ਤਾਂ ਕਿ ਉਹਨਾਂ ਦੀ ਵਰਤ ਸਕੋ, ਇਸ ਕਰਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸ ਰਿਹਾ ਜੀ। ਜੀ ਪ੍ਰੋਫੈਸਰ ਸਾਹਿਬ, ਮੈਂ ਹੁਣ ਲਿੰਕ ਸ਼ੇਅਰ ਕਰਨਾ ਚਾਹੁੰਦਾ ਉਹਨਾਂ ਦੋਸਤਾਂ ਨਾਲ ਵੀ ਜੋ ਗੱਲਬਾਤ ਨੂੰ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਲਿੰਕ ਸ਼ੇਅਰ ਕਰ ਦੇਣਾ। ਤੁਸੀਂ ਇਹਦੀ ਗੱਲਬਾਤ ਨੂੰ ਜਾਰੀ ਰੱਖੋ, ਮੈਂ ਇਹਨੂੰ ਹੋਰ ਜਗ੍ਹਾ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਵਾਂ ਉਨੀ ਦੇਰ। ਜੀ ਜੀ ਜੀ, ਅਸੀਂ ਅਰੋੜਾ ਸਾਹਿਬ, ਅਸੀਂ ਆਪਣੀ ਜਿਹੜੀ ਗੱਲਬਾਤ ਕਰ ਰਹੇ ਸੀ ਕਿ ਤੁਸੀਂ ਇਹ ਦੇਖੋ ਕਿ ਇਹ ਜਿਸ ਵੇਲੇ ਕੋਈ ਵੀ ਬਾਹਰੋਂ ਬੰਦਾ ਆਉਂਦਾ ਹੈ ਔਰ ਉਹ ਹੁਕੂਮਤ ਕਰਦਾ ਆ ਕੇ, ਉਹ ਮਿਜ਼ਾਜ ਪਹਿਲੇ ਸਮਝਦਾ ਕਿ ਲੋਕਾਂ ਦਾ ਮਿਜ਼ਾਜ ਕੀ ਹੈ। ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਸੀ ਕਿ ਕਲਕੱਤਾ ਦੇ ਵਿੱਚ ਜਿਹੜਾ ਫੋਰਟ ਵਿਲੀਅਮ ਕਾਲਜ ਬਣਾਇਆ ਗਿਆ ਸੀ, ਤਾਂ ਜੀ ਅੰਗਰੇਜ਼ ਨੇ ਬਣਾਇਆ ਸੀ, ਉਹਦੇ 'ਚ ਤੁਸੀਂ ਇਹ ਦੇਖੋ ਕਿ ਉਹਨੇ ਜਿਹੜੇ ਤਰਜਮੇ ਕਰਵਾਏ ਸੀ, ਉਹ ਕਹਾਣੀਆਂ ਦੇ, ਦਾਸਤਾਨਾਂ ਦੇ, ਜਿਹੜੀਆਂ ਫਾਰਸੀ ਔਰ ਅਰਬੀ ਦੀਆਂ ਸੀ, ਇਸ ਖਿੱਤੇ ਦੇ ਵਿੱਚ ਪੜ੍ਹੀਆਂ ਜਾਂਦੀਆਂ ਸੀ, ਉਹਦੇ ਹਿੰਦੀ ਉਰਦੂ ਦੇ ਵਿੱਚ ਉਹਨੇ ਤਰਜਮੇ ਉਸ ਵੇਲੇ ਕਰਵਾਏ। ਕਿਉਂਕਿ ਜਿਹੜੀ ਵੀ ਕਹਾਣੀ ਜਿਹੜੀ ਹੁੰਦੀ ਹੈ ਨਾ, ਔਰ ਚਾਹੇ ਉਹ ਨਾਵਲ ਹੋਵੇ, ਨਾਵਲ ਉਸ ਤੋਂ ਬਹੁਤ ਅਗਲੀ ਇੱਕ ਸਟੇਜ ਆ ਜਾਂਦੀ ਹੈ ਜੀ ਕਿ ਨਾਵਲ ਜਿਹੜਾ ਹੈ, ਇੱਕ ਤਾਂ ਸ਼ਾਰਟ ਸਟੋਰੀ ਹੈ, ਅਫਸਾਨਾ ਜਿਹਨੂੰ ਕਹਿੰਦੇ ਆ, ਮੁਖਤਸਰ ਜਿਹੜੀ ਕਹਾਣੀ ਹੁੰਦੀ ਹੈ। ਜੀ ਅੱਛਾ, ਨਾਵਲ ਜਿਹੜਾ ਹੈ, ਉਹਦੇ 'ਚ ਇੱਕ ਪੂਰੀ ਦਾਸਤਾਨ ਦੇ ਵਿੱਚ ਇੱਕ ਹਯਾਤੀ ਜਿਹੜੀ ਹੈ ਤੁਹਾਨੂੰ ਨਜ਼ਰ ਆਉਂਦੀ ਹੈ, ਇੱਕ ਜ਼ਿੰਦਗੀ ਨਜ਼ਰ ਆਉਂਦੀ ਹੈ। ਔਰ ਉਹ ਤੁਸੀਂ ਕਿਸੇ ਵੀ ਖਿੱਤੇ ਦਾ ਲਿਖਿਆ ਹੋਇਆ ਨਾਵਲ ਜਿਹੜਾ ਉਹ ਨਹੀਂ ਪੜ੍ਹ ਰਹੇ ਹੁੰਦੇ, ਬਲਕਿ ਉੱਥੋਂ ਦੀ ਹਯਾਤੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆਉਂਦੀ ਹੈ। ਲੋਕਾਂ ਦੇ ਮਿਜ਼ਾਜ ਦਾ ਪਤਾ ਚੱਲਦਾ ਹੈ, ਲੋਕਾਂ ਦੇ ਰਸਮਾਂ ਰਿਵਾਜ ਜਿਹੜੇ ਨੇ ਉਹਦਾ ਪਤਾ ਚੱਲਦਾ ਹੈ, ਕਿਉਂਕਿ ਚੰਗਾ ਨਾਵਲ ਲਿਖਿਆ ਗਿਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ। ਤੇ ਅੰਗਰੇਜ਼ ਨੇ ਵੀ
ਆਪਣੇ ਜਿਹੜੇ ਅਫਸਰ ਸੀ ਉਹਨਾਂ ਨੂੰ ਜ਼ੁਬਾਨ ਸਿਖਾਉਣ ਵਾਸਤੇ ਸਹਾਰਾ ਲਿਆ ਉਸ ਉਸ ਚੀਜ਼ ਦਾ ਜਿਹੜੀ ਕਹਾਣੀਆਂ ਦੇ ਵਿੱਚ ਮੌਜੂਦ ਸੀ। ਕਹਾਣੀ ਜਿਹੜੀ ਦੱਸਦੀ ਹੈ ਕਿ ਸਾਡੇ ਖੌਫ ਕੀ ਨੇ, ਅਸੀਂ ਕਿਹੜਾ ਚੀਜ਼ਾਂ ਨੂੰ ਪਸੰਦ ਕਰਦੇ ਹਾਂ, ਕਿਹੜੀਆਂ ਚੀਜ਼ਾਂ ਤੋਂ ਡਰਦੇ ਹਾਂ। ਯਾਨੀ ਇਹ ਨਹੀਂ ਹੁੰਦਾ ਕਿ ਉਹ ਮੁਕੰਮਲ ਤੌਰ ਤੇ ਲਿਖਿਆ ਜਾਂਦਾ, ਲੇਕਿਨ ਕਹਾਣੀ ਦੇ ਅੰਦਰ ਜਿਹੜੇ ਕਰੈਕਟਰ ਐਸੇ ਹੁੰਦੇ ਆ ਉਹ ਸਾਨੂੰ ਨਜ਼ਰ ਆਉਂਦੇ ਨੇ ਕਿ ਉਹ ਕਿਹੜੀਆਂ ਚੀਜ਼ਾਂ ਦੇ ਨਾਲ ਤਾਲੁਕ ਰੱਖਦੇ ਨੇ। ਤੇ ਇਸ ਵਜ੍ਹਾ ਤੋਂ ਫਿਰ ਉਹਨੇ ਖਾਸ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕਿ ਫਿਰ ਇੱਥੇ ਹਕੂਮਤ ਕੀਤੀ। ਤੁਹਾਨੂੰ ਪਤਾ ਹੈ ਕਿ 1947 ਤੱਕ ਅੰਗਰੇਜ਼ ਜਿਹੜੇ ਇੱਥੇ ਕਾਬਜ਼ ਰਹੇ। ਜਿਵੇਂ ਅਰੋੜਾ ਸਾਹਿਬ ਨੇ ਉਹਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਇੱਥੋਂ ਲੈ ਕੇ ਵੀ ਗਏ। ਹੋ ਸਕਦਾ ਹੈ ਸਾਡਾ ਖਾਣ ਪੀਣ ਖੋਹ ਲਿਆ ਹੋਵੇ, ਸਾਡੀ ਰਹਿਣ ਬਹਿਣ ਜਿਹੜਾ ਹੈ ਉਹਨੂੰ ਉਹਨੇ ਬਦਲ ਦਿੱਤਾ ਹੈ। ਅੱਛਾ, ਗੱਲਬਾਤ ਮਜ਼ੀਦ ਅਸੀਂ ਕਰਦੇ ਰਵਾਂਗੇ ਤੇ ਸਾਡੇ ਨਾਲ ਔਲਖ ਸਾਹਿਬ ਵੀ ਮੌਜੂਦ ਨੇ। ਤੇ ਔਲਖ ਸਾਹਿਬ, ਅੱਜ ਤਾਂ ਅਸੀਂ ਟੌਪਿਕ ਜਿਹੜਾ ਰੱਖਿਆ ਹੈ ਉਹ ਇਹ ਹੈ ਕਿ ਜਿਹੜਾ ਕਲੋਨੀਅਲ ਪੀਰੀਅਡ ਸੀ, ਜਿਹੜਾ ਜਦੋਂ ਅੰਗਰੇਜ਼ ਇੱਥੇ ਆਇਆ, ਜਿਹਨੂੰ ਅਸੀਂ ਉਰਦੂ ਵਾਲੇ ਜਿਹੜੇ ਆ ਨੌ ਆਬਾਦਿਆਤੀ ਦੌਰ ਜਿਹੜਾ ਉਹ ਵੀ ਕਹਿੰਦੇ ਆ, ਤੇ ਉਹ ਕਿਹੜੀਆਂ ਚੀਜ਼ਾਂ ਸਾਡੇ ਕੋਲ ਲੈ ਗਿਆ ਔਰ ਕਿਹੜੀਆਂ ਦੇ ਗਿਆ ਔਰ ਸਾਡੇ ਉੱਤੇ ਉਹਦੇ ਕੀ ਅਸਰ ਉਹਦਾ ਪਿਆ। ਥੋੜੀ ਜੀ ਇਸ ਟੌਪਿਕ ਦੇ ਹਵਾਲੇ ਨਾਲ ਆਪਣੀ ਸਾਂਝ ਅੱਜ ਪਾਓ ਤੁਸੀਂ। ਹਾਂਜੀ ਪ੍ਰੋਫੈਸਰ ਸਾਹਿਬ, ਪਹਿਲਾਂ ਦਾ ਅਸਲਾਮ ਅਲੈਕਮ ਐਂਡ ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਬਾਕੀ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ। ਸਜਾਦ, 70 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ, ਠੀਕ ਹੈ ਜੀ। ਸਭ ਤੋਂ ਵੱਡੀ ਚੀਜ਼ ਉਹ ਸਾਨੂੰ ਇਹ ਦੇ ਗਏ ਕਿ 70 ਸਾਲ ਪਹਿਲਾਂ ਉਹਦੇ ਤੋਂ ਕਈ ਸੌ, ਖੈਰ ਪੰਜਾਬ ਤਾਂ ਓਨਲੀ ਮੇ ਵੀ 100 ਕੁ ਸਾਲ ਹੀ ਗੁਲਾਮ ਰਿਹਾ, ਬਾਕੀ ਦੇਸ਼ 200 ਸਾਲ ਤੋਂ ਵੀ ਜ਼ਿਆਦਾ। ਮੇਰਾ ਕਹਿਣ ਦਾ ਭਾਵ, ਇੱਕ ਚੀਜ਼ ਮੈਨੂੰ ਮਹਿਸੂਸ ਹੁੰਦੀ ਹੈ ਅੱਜ ਜਿਹੜੀ ਕਿ ਅਸੀਂ ਪੂਰਾ ਟਿੱਲ ਲਾਇਆ ਗੋਰਿਆਂ ਨੂੰ ਉੱਥੋਂ ਕੱਢਣ ਲਈ, ਰਾਏ ਹੁਣ ਅਸੀਂ ਪੂਰਾ ਟਿੱਲ ਲਾ ਰਹੇ ਹਾਂ ਉੱਥੋਂ ਗੋਰਿਆਂ ਦੇ ਦੇਸ਼ ਜਾਣ ਲਈ। ਇਹ ਫਰਕ ਹੈ। 70 ਸਾਲਾਂ ਦੇ ਵਿੱਚ ਅਸੀਂ ਇੱਕ ਕੋਈ ਇਹੋ ਜਿਹਾ ਨਿਜ਼ਾਮ ਦੋਵਾਂ ਦੇਸ਼ਾਂ 'ਚ, ਤਿੰਨਾਂ ਦੇਸ਼ਾਂ 'ਚ, ਬੰਗਲਾਦੇਸ਼ 'ਚ ਵੀ ਅਸੀਂ ਨਹੀਂ ਪੈਦਾ ਕਰ ਸਕੇ ਕਿ ਅਸੀਂ ਆਪਣੀ ਆਬਾਦੀ ਨੂੰ ਉੱਥੇ ਇੱਕ ਉਹ ਜਿਹੜੀ ਆਜ਼ਾਦ ਸਾਡੀ ਜ਼ਹਿਨੀਅਤ ਵਾਲੀ ਰੁਜ਼ਗਾਰ ਪੈਦਾ ਕਰ ਸਕੀਏ, ਜਾਂ ਲੋਕਾਂ ਨੂੰ ਇੱਕ ਉਹ ਦੇ ਸਕੀਏ ਜਿਹੜੀ ਅੱਜ ਉਹਨਾਂ ਦੇ ਮੁਲਕਾਂ 'ਚ ਹੈ, ਗੋਰਿਆਂ ਦੇ ਮੁਲਕਾਂ 'ਚ ਹੈ। ਸੋ ਇੱਕ ਚੀਜ਼ ਤਾਂ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਕੋਈ ਇਹੋ ਜਿਹਾ ਨਿਜ਼ਾਮ ਪੈਦਾ ਨਹੀਂ ਕਰ ਸਕੇ ਜਿਹੜਾ ਕਿ ਸਾਰਿਆਂ ਨੂੰ ਬਰਾਬਰਤਾ ਦਾ ਅਹਿਸਾਸ ਕਰਾ ਸਕੇ, ਜਾਂ ਰੀਤ ਸਾਡੇ 'ਚ ਲੋਕਤੰਤਰ ਵਾਲਾ ਜਿਹੜਾ ਹੈ ਉਹ ਕੋਈ ਹੋਵੇ। ਕਈ ਵਾਰੀ ਕਹਿੰਦੇ ਨੇ ਕਿ ਲੋਕ, ਪੁਰਾਣੇ ਬਜ਼ੁਰਗ, ਗੋਰਿਆਂ ਦਾ ਰਾਜ ਚੰਗਾ ਸੀ ਇਹਦੇ ਨਾਲ, ਅੱਜ ਵੀ ਕਹਿੰਦੇ ਨੇ ਗੋਰਿਆਂ ਦੇ ਰਾਜ 'ਚ ਇਨਸਾਫ ਸੀਗਾ। ਮਤਲਬ ਕਿਉਂ ਕਹਿੰਦੇ ਨੇ? ਸੋ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਤਾਂ ਮਿਸਿੰਗ ਹੈ ਸਾਡੀ ਜ਼ਹਿਨੀਅਤ ਦੇ ਵਿੱਚ। ਜ਼ਹਿਨੀਅਤ ਅੱਜ ਵੀ ਕਈ ਹਿੱਸਿਆਂ 'ਚ ਗੁਲਾਮੀਅਤ ਨਾਲ। ਵੋਟਿੰਗ ਅਸੀਂ ਕਰਦੇ ਹਾਂ, ਤੁਸੀਂ ਇੱਕ ਕਮਾਲ ਦੀ ਗੱਲ ਦੇਖੋ, ਤੁਸੀਂ ਬੈਂਕ 'ਚ ਜਾਓ, ਪੈਨ ਨੂੰ ਰੱਸੀ ਬੰਨੀ ਹੋਏਗੀ, ਪਾਣੀ ਵਾਲਾ ਪਿਆ ਹੋਏਗਾ, ਗਲਾਸ ਨੂੰ ਸੰਗਲੀ ਬੰਨੀ ਹੋਏਗੀ। ਵੋਟ ਪਾ ਕੇ ਸਾਡੇ ਪੰਜਾਬ 'ਚ ਉਂਗਲੀ ਦਿਖਾਉਂਦੇ ਨੇ ਕਿ ਤੁਸੀਂ ਦੁਬਾਰਾ ਨਾ ਵੋਟ ਪਾਓ ਕਿਉਂਕਿ ਸਹੀ ਲੱਗੀ ਉਹਦੇ ਤੇ। ਮਤਲਬ ਦੇਖੋ ਕਿੰਨੀ ਬੇਈਮਾਨ ਆ ਅਸੀਂ। ਸਾਡੇ ਕੋਲ ਇਹ ਨਹੀਂਗਾ ਕਿ ਅਸੀਂ ਇੱਕ ਪੈਨ ਤੱਕ ਦਾ ਕਿਸੇ ਦਾ ਵਿਸ਼ਵਾਸ ਕਰ ਸਕੀਏ, ਜਾਂ ਪਾਣੀ ਦੇ ਗਲਾਸ ਤੱਕ ਦਾ ਵਿਸ਼ਵਾਸ ਕਰ ਸਕੀਏ, ਜਾਂ ਇੱਕ ਮੈਂ ਔਲਖ ਸਾਹਿਬ, ਮੈਂ ਇਹ ਸਮਝਦਾ ਰਿਹਾ ਕਿ ਸਾਡੇ ਵਾਲੀ ਰੱਸੀਆਂ ਬੰਨੀਆਂ ਹੋਈਆਂ ਗਲਾਸਾਂ ਔਰ ਪੈਨਸਲਾਂ। ਦੇਖੋ ਜੀ, ਕਰਤੂਤਾਂ ਇੱਕੋ ਵਰਗੀਆਂ ਨੇ, ਇਹ ਸਾਦਾ ਹੀ ਫਰਕ ਹੈ, ਕਰਤੂਤਾਂ 'ਚ ਕੋਈ ਫਰਕ ਨਹੀਂ। ਰੱਸੀ ਦਾ ਰੰਗ, ਰੱਸੀ ਦਾ ਰੰਗ ਹੋ ਸਕਦਾ, ਸੇਬਾ ਰੱਸੀ ਦਾ ਫਰਕ ਹੋ ਸਕਦਾ, ਪਰ ਬੰਨਿਆ ਉਸੇ ਤਰੀਕੇ ਹੁੰਦਾ ਹੈ ਜੀ। ਤੁਹਾਡੇ ਨਾਲ ਮੈਂ ਗੱਲ ਸ਼ੇਅਰ ਕਰਨੀ ਚਾਹਾਂਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ 1839 ਦੇ ਵਿੱਚ, ਤੇ 1849 ਦੇ ਦਰਮਿਆਨ 10 ਸਾਲਾਂ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬੜਾ ਰਿਸਰਚ ਵਾਲਾ ਕੰਮ ਕੀਤਾ ਸੀ। ਉਹਨਾਂ ਨੇ ਪੂਰੇ ਪੰਜਾਬ ਦੀ ਇੱਕ ਰਿਸਰਚ ਕੀਤੀ ਸੀ ਕਿ ਉਹਦੇ 'ਚ ਜਾਤਾਂ ਗੋਤਾਂ, ਕੌਣ ਕੌਣ ਲੋਕ ਨੇ, ਕਿੰਨੇ ਵਿਰਕ ਨੇ, ਕਿੰਨੇ ਸੰਧੂ ਨੇ, ਕਿੰਨੇ ਔਲਖ ਨੇ, ਕਿੰਨੇ ਅਰੋੜੇ ਨੇ, ਕਿੰਨੇ ਮੁਸਲਮਾਨ ਨੇ, ਕਿੰਨੇ ਉੱਚ ਜਾਤੀਆਂ ਦੇ ਨੇ, ਕਿੰਨੇ ਨੀਵੀਆਂ ਜਾਤੀਆਂ ਦੇ ਨੇ। ਪੂਰੇ ਦਾ ਪੂਰਾ ਉਹਨਾਂ ਨੇ ਹਿਸਾਬ ਕਿਤਾਬ ਲਾ ਲਿਆ ਸੀ ਬਿਫੋਰ ਉਹਨਾਂ ਨੇ ਪੰਜਾਬ ਨੂੰ ਟੇਕ ਓਵਰ ਕੀਤਾ। ਉਹਦੇ ਹਿਸਾਬ ਨਾਲ ਉਹਨਾਂ ਨੇ ਆਪਣੀਆਂ ਪਾਲਿਸੀਜ਼ ਮੁੜ ਕੇ ਬਣਾਈਆਂ। ਉਹਦੇ ਹਿਸਾਬ ਨਾਲ ਉਹਨਾਂ ਨੇ ਜ਼ਿਮੀਂਦਾਰ ਜਾਂ ਜਮਾਦਾਰ ਜਾਂ ਉਹ ਜਿਹੜੀਆਂ ਰਾਏ ਬਹਾਦਰ ਦਿੱਤੀਆਂ ਪਦਵੀਆਂ, ਉਹਦੇ ਹਿਸਾਬ ਨਾਲ ਉਹਨਾਂ ਨੇ ਵੰਡ ਕਰਕੇ ਤੇ ਰਾਜ ਕੀਤਾ। ਅੱਜ ਵੀ ਸਾਡੀ ਜ਼ਹਿਨੀਅਤ ਦੋਵਾਂ ਦੇਸ਼ਾਂ ਦੀ ਹੈ, ਜਿਹੜੇ ਸਾਡੇ ਹੁਕਮਰਾਨ ਨੇ ਅੱਜ ਵੀ ਉਹ ਵੰਡੋ ਤੇ ਰਾਜ ਕਰੋ। ਆਪੇ ਤੁਹਾਡੇ ਸਾਹਮਣੇ ਬਿਹਾਰ 'ਚ ਚੋਣਾਂ ਹੋਈਆਂ ਅਰੋੜਾ ਸਾਹਿਬ, ਜਾਤੀ ਦੇ ਆਧਾਰ ਤੇ ਕਿ ਕਿੱਥੇ ਕਿੰਨੇ ਯਾਦਵ ਨੇ, ਕਿੱਥੇ ਕਿੰਨੇ ਮੁਸਲਮਾਨ ਨੇ, ਕਿੱਥੇ ਕਿੰਨੇ ਦੂਜੇ ਨੇ, ਤੇ ਉਹਦੇ ਹਿਸਾਬ ਨਾਲ ਹੀ ਅੱਜ ਤੱਕ ਹੋ ਰਿਹਾ ਕੰਮ।
ਸੋ ਜਦੋਂ ਇਹੋ ਜਿਹੀ ਜ਼ਹਿਨੀਅਤ ਹੋਏਗੀ ਤੇ ਤਰੱਕੀ ਕਿੱਥੇ, ਫਿਰ ਕਿਹੜੀ ਤਰੱਕੀ ਦੀ ਗੱਲ ਕਰਦੇ ਆ? ਇੰਡੀਆ ਦੇ ਵਿੱਚ ਸਰਬਜੀਤ ਤੁਸੀਂ ਜਾਇਓ, ਤਰੱਕੀ ਹੋਈ ਹੈ, ਟਾਪੂ ਨੇ, ਮਤਲਬ ਕੋਈ ਨੋਇਡਾ ਦੇ ਕੋਲ ਹੈ ਜਾਂ ਕੋਈ ਬੰਬੇ ਦੇ ਕੋਲ ਹੈ, ਜਰਾ ਮਵਾਤ ਚ ਤੁਰ ਜਾਓ ਦਿੱਲੀ ਤੋਂ 20 ਮੀਲ ਦੂਰ, ਤੁਹਾਨੂੰ ਪਤਾ ਲੱਗ ਜਾਏਗਾ ਤਰੱਕੀ ਕਿੰਨੀ ਕੁ ਹੋਈ ਹੈ। ਅੱਜ ਵੀ ਖਾਪ ਪੰਚਾਇਤਾਂ ਫੈਸਲੇ ਕਰਦੀਆਂ ਨੇ, ਮਤਲਬ ਰਾਤੋਂ ਰਾਤ ਮੁੰਡੇ ਕੁੜੀ ਨੂੰ ਸਵੇਰੇ ਟੰਗਿਆ ਹੁੰਦਾ ਦਰਖਤ ਦੇ ਨਾਲ ਤੁਹਾਡੇ ਸਾਹਮਣੇ, ਦਿੱਲੀ ਤੋਂ 20 ਮੀਲ ਦੂਰ, ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਅਸੀਂ ਜਿਹੜੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਰਹੀ ਹੈ, ਜਿਸ ਨੇ ਸਾਨੂੰ ਰੋਕਿਆ ਹੈ, ਤੇ ਇਸ ਗੱਲ ਨੂੰ ਬਹੁਤ ਸਾਰੇ ਸਾਡੇ ਦੋਸਤ ਵੀ ਗੱਲ ਕਹਿ ਰਹੇ ਨੇ ਕਿ ਸਾਡੀ ਜ਼ਾਤ ਪਾਤ ਦੇ ਉੱਤੇ ਸਾਡੇ ਜਿਹੜੇ ਉਸ ਨੂੰ ਅਸੀਂ ਆਪਣੇ ਨੂੰ ਬਹੁਤ ਵੰਡਿਆ ਹੋਇਆ ਹੈ ਕਿ ਅਸੀਂ ਤਰੱਕੀ ਵਾਲੇ ਪਾਸੇ ਜਾਣ ਦੇ ਬਾਰੇ ਸੋਚਣ ਤੋਂ ਪਹਿਲਾਂ ਅਸੀਂ ਕੌਣ ਉੱਚਾ ਕੌਣ ਨੀਵਾਂ, ਅਸੀਂ ਉਸ ਦੀ ਗੱਲ ਕਰ ਰਹੇ ਹਾਂ। ਮੈਂ ਕਿਹਾ ਪ੍ਰੋਫੈਸਰ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ? ਪ੍ਰੋਫੈਸਰ ਸਾਹਿਬ ਔਲਖ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਸੀ ਕਿ ਸਾਡੀ ਉਹ ਜਿਹੜੀ ਜ਼ਾਤ ਬਰਾਦਰੀ ਔਰ ਉਹ ਜਿਹੜੀ ਡਾਕੂਮੈਂਟੇਸ਼ਨ ਕੀਤੀ ਸੀ, ਇਹ ਔਲਖ ਸਾਹਿਬ ਮੇਰੇ ਕੋਲ ਤੇ ਇਹਦਾ ਉਰਦੂ ਦੇ ਵਿੱਚ ਤਰਜਮਾ ਹੈ। ਇਹ ਡੈਂਜ਼ਲ ਡੇਵਿਡਸਨ ਨੇ 1881 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ। ਬਿਲਕੁਲ। ਅੱਛਾ, ਉਹਦੇ ਜ਼ਾਹਿਰ ਹੈ ਕਿ ਇਹ ਉਸ ਵੇਲੇ ਉਹ ਹੈਡ ਸੀ ਦਾ ਸਾਰਾ, ਜਿਹੜਾ ਜਿਸ ਵੇਲੇ ਮਰਦਮਸ਼ੁਮਾਰੀ ਜਿਹੜੀ ਹੋ ਰਹੀ ਸੀ, ਤੇ ਉਸ ਮਰਦਮਸ਼ੁਮਾਰੀ ਦੇ ਵਿੱਚ ਉਹਨੇ ਫਿਰ ਇਹ ਬੜੀ ਅਹਿਮ ਤੁਸੀਂ ਗੱਲ ਕੀਤੀ ਇੱਕ, ਕਿ ਅਸਲ ਦੇ ਵਿੱਚ ਜਿਸ ਵੇਲੇ ਗਿਣਤੀ ਹੁੰਦੀ ਹੈ ਨਾ ਕਿਸੇ ਵੀ ਚੀਜ਼ ਤੇ, ਅੱਛਾ ਉਹਦਾ ਕੋਈ ਫਾਇਦਾ ਵੀ ਹੁੰਦਾ, ਉਹਦਾ ਨੁਕਸਾਨ ਵੀ ਹੁੰਦਾ। ਉਹਦਾ ਫਾਇਦਾ ਇਹ ਹੁੰਦਾ ਜਦੋਂ ਗਿਣਤੀ ਕਰੀਦੀ ਹੈ ਕਿਸੇ ਚੀਜ਼ ਦੀ, ਕਿ ਅਸੀਂ ਉਹਦੇ ਮੁਤਾਬਿਕ ਫਿਰ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੰਨੇ, ਉਹਦੇ ਮੁਤਾਬਿਕ ਜਿਹੜੇ ਉਹ ਸਕੂਲ ਬਣਦੇ ਨੇ ਜਦੋਂ ਗਿਣਤੀ ਹੁੰਦੀ ਹੈ, ਉਹਦੇ ਮੁਤਾਬਿਕ ਜਿਹੜੀਆਂ ਸਾਨੂੰ ਬਾਕੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਉਸ ਗਿਣਤੀ ਦੇ ਵਿੱਚ ਜਦੋਂ ਤੁਸੀਂ ਇੱਕ ਹੋਰ ਗਿਣਤੀ ਜਿਸ ਵੇਲੇ ਲੈ ਆਉਂਦੇ ਹੋ ਕਿ ਇਹਦੇ ਵਿੱਚ ਇੰਨੇ ਜਿਹੜੇ ਨੇ ਇਸ ਜ਼ਾਤ ਦੇ ਨੇ, ਇੰਨੇ ਇਸ ਮਜ਼ਹਬ ਦੇ ਨੇ, ਇੰਨੇ ਇਸ ਮਜ਼ਹਬ ਦੇ ਨੇ, ਇਹ ਵੀ ਮੈਂ ਕਹਿੰਦਾ ਕਿ ਉਸ ਵੇਲੇ ਦੀ ਇੱਕ ਕੋਈ ਨਾ ਕੋਈ ਸਾਜ਼ਿਸ਼ ਤੇ ਨਹੀਂ ਮੈਂ ਇਹਨੂੰ ਕਹਾਂਗਾ, ਲੇਕਿਨ ਉਹ ਜਿਹੜੀ ਹਵਾ ਦਿੱਤੀ ਸੀ ਉਸ ਦੌਰ ਦੇ ਵਿੱਚ ਕਿ ਲੋਕਾਂ ਨੂੰ ਜਿਹੜਾ ਜਿੰਨਾ ਤੁਸੀਂ ਲੜਾ ਕੇ ਰੱਖੋਗੇ ਓਨਾ ਹੀ, ਇਹ ਵੀ ਅਸੂਲ ਹੁੰਦਾ ਡਿਕਟੇਟਰ ਦਾ, ਅਸੂਲ ਹੁੰਦਾ ਜਿੰਨਾ ਲੋਕ ਜਿਹੜੇ ਨੇ ਉਹ ਲੜਦੇ ਰਹਿਣ ਆਪਸ ਦੇ ਵਿੱਚ, ਤੇ ਡਿਕਟੇਟਰ ਵੱਲ ਜਿਹੜੀ ਤਵੱਜੋ ਜਿਹੜੀ ਹੈ ਉਹ ਘਟ ਹੀ ਜਾਂਦੀ ਹੈ ਫਿਰ, ਔਰ ਉਹਦਾ ਹੁਕਮਰਾਨੀ ਜਿਹੜੀ ਹੈ ਓਨੀ ਹੀ ਲੰਬੀ ਹੁੰਦੀ ਜਾਂਦੀ। ਸਾਨੂੰ ਇਹਨਾਂ ਨੇ ਕੁਝ ਹੋਰ ਚੀਜ਼ਾਂ ਜ਼ਰੂਰ ਦਿੱਤੀਆਂ। ਬਸਰੇ ਦੀ ਲਾਮ ਇੱਕ ਸ਼ਬਦ ਉਹਨਾਂ ਦਿਨਾਂ 'ਚ ਮਸ਼ਹੂਰ ਹੋਇਆ। ਸਾਨੂੰ ਮਤਲਬ ਇੱਕ ਆਰਮੀ ਜਿਹੜੀ ਸੀ ਅੰਗਰੇਜ਼ਾਂ, ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਬਕਾਇਦਾ ਯੂਨੀਫਾਰਮ ਵਾਲੀ ਆਰਮੀ ਬਣਾਈ ਸੀ, ਜਨਰਲ ਵੈਨਤੂਰਾ ਦੀ ਇੱਕ ਕਮਾਂਡ ਦੇ ਹੇਠਾਂ। ਇੱਕ ਜਨਰਲ ਵੈਨਤੂਰਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ, ਫ੍ਰੈਂਚ ਬੰਦਾ ਸੀ ਉਹ, ਜਿਹੜਾ ਨੈਪੋਲੀਅਨ ਦੀ ਫੌਜ 'ਚ ਆਇਆ ਸੀ। ਉਹਦੀ ਕਮਾਂਡ 'ਚ ਉਹਨਾਂ ਨੇ ਇੱਕ ਕੀਤੀ ਸੀ ਡਰਿਲ ਕਰਨ ਵਾਲੀ ਪੂਰੀ ਆਰਮੀ ਤਿਆਰ ਕੀਤੀ ਸੀ। ਪਰ ਗੋਰਿਆਂ ਨੇ ਇੱਕ ਕੰਮ ਜ਼ਰੂਰ ਕੀਤਾ ਉਹਨਾਂ ਨੇ, ਜਿਹੜਾ ਅੱਜ ਹਿੰਦੁਸਤਾਨ ਜਿਹਨੂੰ ਅਸੀਂ ਇੰਡੀਆ ਕਹਿੰਦੇ ਆ ਜਾਂ ਹੁਣ ਖੈਰ ਪਾਕਿਸਤਾਨ ਹੈ, ਜਾਂ ਇਹਨੂੰ ਜਿਹੜਾ ਇੱਕ ਦੇਸ਼ ਬਣਾਉਣ ਵਾਲੀ ਗੱਲ ਸੀ, ਉਹਦੇ ਤੋਂ ਪਹਿਲਾਂ ਤੇ 500-600 ਰਿਆਸਤਾਂ 'ਚ ਵੰਡਿਆ ਹੋਇਆ ਸੀ। ਇੰਡੀਆ ਕੋਈ ਇੰਡੀਆ ਦੇਸ਼ ਨਹੀਂ ਸੀ ਜਿਹਨੂੰ ਅਸੀਂ ਮਤਲਬ ਕਹੀਏ ਕਿ ਹਿੰਦੁਸਤਾਨ ਸੀ। ਜੇ ਤੁਸੀਂ ਸੋਚੋ ਤੇ ਮੈਂ ਤੇ ਅੱਜ ਵੀ ਮੰਨਦਾ ਕਿ ਪੰਜਾਬ ਇੱਕ ਦੇਸ਼ ਸੀ ਉਹਨਾਂ ਦਿਨਾਂ 'ਚ, ਜਦੋਂ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਸਨ, ਪੰਜਾਬ ਇੱਕ ਦੇਸ਼ ਸੀ। ਜੇ ਤੁਸੀਂ ਸ਼ਾਹ ਮੁਹੰਮਦ ਦਾ ਜੰਗਨਾਮਾ ਪੜ੍ਹਿਆ ਹੋਵੇ ਨਾ, ਸ਼ਾਇਦ ਤੁਸੀਂ ਮੇਰੇ ਖਿਆਲ ਪੜ੍ਹਿਆ ਹੋਵੇਗਾ ਜ਼ਰੂਰ, ਰਾਈਟ? ਸ਼ਾਹ ਮੁਹੰਮਦ ਲਿਖਦਾ ਸ਼ੁਰੂ 'ਚ ਹੀ, ਜਦੋਂ ਖਾਲਸੇ ਦੀ ਤੇ ਅੰਗਰੇਜ਼ਾਂ ਦੀ ਪੰਜਾਬ ਦੀ ਲੜਾਈ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹ ਲਿਖਦਾ ਸ਼ੁਰੂ 'ਚ, ਜੰਗ ਹਿੰਦ ਪੰਜਾਬ ਦੀ ਹੋਣ ਲੱਗੀ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀ। ਦੈਟ ਮੀਨਸ ਜੰਗ ਹਿੰਦ ਤੇ ਪੰਜਾਬ ਦੋ ਦੇਸ਼ ਨੇ, ਇੱਕ ਹਿੰਦ ਹੈ ਇੱਕ ਪੰਜਾਬ ਹੈ, ਦੋ ਦੇਸ਼ ਸਨ। ਸੋ ਇਹ ਕਨਸੈਪਟ ਮਤਲਬ ਕਈ ਲੋਕ ਨਹੀਂ ਮੰਨਦੇ ਹੋਣ, ਪਰ ਮੈਂ ਤਾਂ ਅੱਜ ਵੀ ਮੰਨਦਾ। ਮੈਂ ਬਿਫੋਰ ਇੰਡੀਅਨ ਆਈ ਐਮ ਪੰਜਾਬੀ ਮੈਂ ਬਿਫੋਰ ਕੁਛ ਵੀ ਤੋਂ ਬਾਅਦ, ਬਾਕੀ ਸਾਰੀ ਚੀਜ਼ਾਂ ਮੇਰੇ ਲਈ ਬਾਅਦ ਨੇ, ਪਹਿਲਾਂ ਮੈਂ ਪੰਜਾਬੀ ਹਾਂ। ਸੋ ਜੇ ਪੰਜਾਬੀ ਹੋਣ ਦੇ ਨਾਤੇ ਮੈਂ ਇਹ ਮੰਨਦਾ ਕਿ ਸ਼ਾਹ ਮੁਹੰਮਦ ਨੇ ਤਾਂ ਅੱਖੀ ਵੇਖਿਆ ਹਾਲ ਲਿਖਿਆ ਸੀ, ਜਿਹੜਾ ਜੰਗਨਾਮਾ ਉਹਨਾਂ ਨੇ ਲਿਖਿਆ, ਕੋਈ ਬਾਅਦ 'ਚ ਨਹੀਂ ਸੀ ਲਿਖਿਆ। ਉਹਨਾਂ ਨੇ ਪੜ੍ਹਿਓ ਕਿਤੇ ਪਲੀਜ਼, ਬਹੁਤ ਹੀ ਆਲਾ ਕਿਤਾਬ ਹੈ ਉਹ, ਬਹੁਤ ਹੀ ਆਲਾ ਉਹਦੇ 'ਚ ਚੀਜ਼ਾਂ ਨੇ। ਤੁਹਾਨੂੰ ਉਦੋਂ ਦੇ ਜਿਹੜੀ ਸਮਾਜਿਕ ਬਣਤਰ ਉਹਦਾ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਉਹ ਲੜਾਈਆਂ ਹੋਈਆਂ ਸਨ, ਜਾਂ ਉਹਨਾਂ ਲੜਾਈਆਂ ਦਾ ਰਿਜ਼ਲਟ ਕੀ ਹੋ ਸਕਦਾ ਸੀ ਜੇਕਰ ਕੁਛ ਗਦਾਰ ਨਾ ਹੁੰਦੇ ਉਹਦੇ 'ਚ, ਮੇ ਵੀ ਨਾ ਹੀ, ਮਤਲਬ ਅੱਜ ਦੀ ਤਵਾਰੀਖ ਹੀ ਵੱਖਰੀ ਹੁੰਦੀ ਸਾਡੀ ਸ਼ਾਇਦ। ਸੋ ਕਹਿਣ ਦਾ ਭਾਵ ਹੈ ਕਿ ਪੰਜਾਬ ਇੱਕ ਦੇਸ਼ ਸੀ, ਹਿੰਦੁਸਤਾਨ ਜੋ ਵੀ ਹੈ ਉਹ ਤਾਂ ਇੱਕ ਹਿੰਦੁਸਤਾਨ ਨਾਂ ਦੇਤਾ, ਇੰਡਸ ਤੋਂ ਹਿੰਦੁਸਤਾਨ ਬਣਿਆ, ਇੰਡਸ ਤੋਂ ਇਧਰਲੇ ਪਾਸੇ ਜੋ ਵੀ ਸੀ ਉਹ ਹਿੰਦੁਸਤਾਨ ਬਣ ਗਿਆ। ਪਰ ਇੰਡੀਆ ਕੋਈ ਦੇਸ਼ ਨਹੀਂ ਸੀ ਅੰਗਰੇਜ਼ਾਂ ਤੋਂ ਪਹਿਲਾਂ,
ਜੇ ਕੁਝ ਤੁਸੀਂ ਅੱਜ ਇੰਡੀਆ ਦੇਖਦੇ ਹੋ ਤਾਂ ਅੰਗਰੇਜ਼ਾਂ ਦੀ ਕਰਾਮਾਤ ਸੀ ਕਿ ਉਹਨਾਂ ਨੇ ਇਹਨੂੰ ਪੂਰੇ ਦਾ ਪੂਰਾ ਇੱਕ ਦੇਸ਼ ਦੇ ਰੂਪ 'ਚ ਬਣਾਇਆ। ਬਿਫੋਰ ਤਾਂ ਇੱਕ ਰਿਆਸਤ ਹੀ ਸਨ। ਹੋ ਸਕਦਾ ਮੈਂ ਗਲਤ ਹੋਵਾਂ। ਨਹੀਂ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਔਰ ਤੁਸੀਂ ਇਹ ਦੇਖੋ ਨਾ ਕਿ ਇੱਕ ਹੋਰ ਜਿਹੜੀ ਚੀਜ਼ ਹੋਈ ਸੀ ਦੀ ਬਾਅਦ ਦੇ ਵਿੱਚ ਜ਼ਾਹਿਰ ਹੈ ਕਿ ਉਹ ਫਿਰ ਵੱਖ ਕਰ ਦਿੱਤਾ ਗਿਆ ਚੀਜ਼ਾਂ ਨੂੰ। ਤੇ ਮੈਂ ਚਲੋ ਇਹ ਸਾਂਝ ਪਾਉਂਦੇ ਆ ਸਾਡੇ ਨਾਲ। ਮੈਨੂੰ ਹੁਣ ਤੁਸੀਂ ਡਾਕਟਰ ਸਾਹਿਬ ਨੂੰ ਪਛਾਣਿਆ? ਡਾਕਟਰ ਅਸਗਰ ਜ਼ਿਆ ਸਾਹਿਬ ਨੇ ਜੀ। ਜੀ ਜਨਾਬ ਡਾਕਟਰ ਅਸਗਰ ਸਾਹਿਬ ਨਾਮ। ਹਾਂਜੀ अस्सलाम वालेकुम सर। आवाज़ां ही ऐसे सुनते, तस्वीर घट ही देखी जी। अस्सलाम वालेकुम सर। वालेकुम सलाम सर। सही है। और की हाल जी? खैरियत है माशाअल्लाह। औलख साहब ने बड़िया खूबसूरत गल्लां कीतियां ने और बड़िया प्यारियां लगियां औलख साहब तुहाडियां गल्लां। थैंक यू। और बाकी माशाअल्लाह प्रोफेसर साहब भी अच्छा दस रहे सन कि गोरे साडे को आए क्यों। मेरा तो पॉइंट ऑफ व्यू है कि गोरे साडे को इत्थे आए सन ते जाने दा इरादा कोई नहीं सी उन्हां दा हैगा। अगर सैकंड वर्ल्ड वार ना हुंदी ते समझो कि नहीं। वो जो भी उन्होंने नहरी निजाम बनाया या रेलवे बिछाया वो उन्होंने जस्ट अपने फायदे वास्ते बिछाया। मगर उन्होंने इन्हां दा अगर नहरी निजाम बिछाया उन्होंने तो वो ज़रायत दे उत्तों कुछ लैंदे सी ना। समझो कि नहीं। ਤੇ ਮੇਰਾ ਖਿਆਲ ਉਹਨਾਂ ਦਾ ਇਰਾਦਾ ਨਹੀਂ ਸੀ ਇੱਥੋਂ ਜਾਣੇ ਦਾ। ਇਸੇ ਵਾਸਤੇ ਹੀ ਤੇ ਉਹ ਇੱਥੇ ਬੈਠੇ ਸੀ। ਅਗਰ ਸੈਕੰਡ ਵਰਲਡ ਵਾਰ ਨਾ ਹੁੰਦੀ ਤਾਂ ਉਹ ਨਹੀਂ ਜਾਂਦੇ ਆਈ ਥਿੰਕ। ਡਾਕਟਰ ਸਾਹਿਬ ਤਾਂ ਬੜੇ ਮਤਲਬ ਪਤੇ ਦੀਆਂ ਗੱਲਾਂ ਦੱਸ ਰਹੇ ਨੇ। ਹਾਸਾ ਕਰਦੇ ਰਹਿੰਦੇ ਨੇ। ਹਾਂਜੀ ਗੱਲ ਸਹੀ ਹੈ ਪਰ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਇਹਦੇ ਵਿੱਚ। ਕਰੋ। ਗੋਰਿਆਂ ਨੂੰ 70 ਸਾਲ ਤੋਂ ਵੀ ਉੱਤੇ ਸਮਾਂ ਹੋ ਗਿਆ ਹੈ। ਹਾਂਜੀ ਦੋਵਾਂ ਪਾਸੇ ਦੋਵਾਂ ਦੇਸ਼ਾਂ ਵੱਲ ਤੁਸੀਂ ਸੋਚ ਕੇ ਦੇਖਿਓ। ਮੈਂ ਤਾਂ ਆਪਣੇ ਪੰਜਾਬ ਦੀ ਗੱਲ ਕਰਦਾ ਸਾਡੇ ਵਾਲੇ ਪਾਸੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿੰਨੀ ਰੇਲਵੇ ਲਾਈਨ ਅਸੀਂ ਵਿਛਾਈ ਹੈ। ਅਸੀਂ ਉਹ ਤਬਾਹ ਕੀਤੀ ਹੈ ਔਲਖ ਸਾਹਿਬ। ਅਸੀਂ ਤਬਾਹ ਕੀਤੀ ਹੈ ਡੈਫੀਨਿਟਲੀ। ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਮੈਂ ਐਗਰੀ ਕਰਨਾ ਇਸ ਚੀਜ਼ से। ਸਮਝੋ ਕਿ ਨਹੀਂ। ਉਹਨਾਂ ਸਾਨੂੰ ਦੇਖੋ ਨਾ ਐਜੂਕੇਸ਼ਨ ਦਾ ਨਿਜ਼ਾਮ ਸਾਨੂੰ ਬਿਹਤਰੀਨ ਦੇ ਗਏ ਨੇ। ਨਹਿਰੀ ਨਿਜ਼ਾਮ ਬਿਹਤਰੀਨ ਦੇ ਗਏ ਨੇ। ਰੇਲਵੇ ਬਿਹਤਰੀਨ ਦੇ ਗਏ। ਅਸੀਂ ਸੰਭਾਲ ਨਹੀਂ ਸਕੇ ਉਹਨੂੰ ਨਾ। ਸਮਝੋ ਕਿ ਨਹੀਂ। ਮਗਰ ਉਹਨਾਂ ਜੋ ਵੀ ਕੁਝ ਵੀ ਦਿੱਤਾ ਹੈਗਾ ਉਹਨਾਂ ਨੇ ਆਪਣੇ ਮਕਸਦ ਵਾਸਤੇ ਦਿੱਤਾ ਸੀ ਕਿ ਉਹਨਾਂ ਨੇ ਰਹਿਣਾ ਸੀ ਇੱਥੇ। ਉਹਨਾਂ ਜਾਣੇ ਦਾ ਇਰਾਦਾ ਨਹੀਂ ਸੀਗਾ। ਸਮਝੋ ਕਿ ਨਹੀਂ। ਮੇਰਾ ਪੁਆਇੰਟ ਆਫ ਵਿਊ ਹੈਗਾ। ਸਮਝੋ ਕਿ ਨਹੀਂ। ਮਗਰ ਚੀਜ਼ਾਂ ਸਾਰੀਆਂ ਬੜੀਆਂ ਅੱਛੀਆਂ ਹੈਗੀਆਂ ਨੇ ਜੋ ਵੀ ਉਹ ਸਾਨੂੰ ਦੇ ਗਏ ਹੋਏ ਨੇ। ਸਾਡੇ ਕੋਲ ਡਾਕਟਰ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਣਾ ਥੋੜਾ ਜਿਹਾ। ਠੀਕ ਹੈ ਉਹਨਾਂ ਨੇ ਇੱਕ ਨਵਾਂ ਸਾਨੂੰ ਸਿਸਟਮ ਦਿੱਤਾ। ਤਾਲੀਮ ਦਾ ਸਿਸਟਮ ਦਿੱਤਾ ਹੈ। ਸਿਹਤ ਦਾ ਸਿਸਟਮ ਦਿੱਤਾ ਹੈ। ਅੱਛਾ ਪੁਲਿਸ ਦਾ ਪਹਿਲੀ ਦਫਾ ਆਇਆ। ਮਹਿਕਮਾ ਮਾਲ ਦਾ ਸਿਸਟਮ ਜਿਹੜਾ ਸੀ ਉਹਨੂੰ ਥੋੜਾ ਜਿਹਾ ਉਹਨਾਂ ਨੇ ਹੋਰ ਜਦੀਦ ਕੀਤਾ ਉਹਨੂੰ। ਲੇਕਿਨ ਇੱਕ ਚੀਜ਼ ਦੇਖਣੀ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਤੁਹਾਨੂੰ ਕੋਈ ਗੱਲ ਦੱਸਦਾ ਜਾਂ ਕੋਈ ਸਿਸਟਮ ਜਿਹੜਾ ਤੁਹਾਨੂੰ ਕੋਈ ਮੁਤਾਰਫ ਕਰਵਾਉਂਦਾ ਉਹਦੀ ਸੋਚ ਕੀ ਹੈ ਪਿੱਛੇ। ਸਾਡੇ ਇਸ ਤਾਲੀਮੀ ਨਿਜ਼ਾਮ ਨੇ ਹਜੇ ਤੱਕ ਦਾਨਸ਼ਵਰ ਪੈਦਾ ਨਹੀਂ ਕੀਤਾ। ਸਿਰਫ ਔਰ ਸਿਰਫ ਤਖਤੀ ਲਿਖਣ ਵਾਲੇ ਔਰ ਜਮਾ ਤਫਰੀਕ ਕਰਨ ਵਾਲਿਆਂ ਦੀ ਜਿਨ੍ਹਾਂ ਦੀ ਜ਼ਰੂਰਤ ਸੀ ਉਸੇ ਤਰ੍ਹਾਂ ਦਾ ਸਿਸਟਮ ਜਿਹੜਾ ਸੀ ਉਹ ਮੁਤਾਰਫ। ਮੈਂ ਅੱਗੇ ਅਰੋੜਾ ਸਾਹਿਬ ਨਾਲ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਇਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਅਸੀਂ ਜਿਸ ਵੇਲੇ ਯੂਰਪ ਦੇ ਵਿੱਚ ਜਾਂਦੇ ਹਾਂ ਯੂਕੇ ਦੇ ਵਿੱਚ ਜਾਂਦੇ ਹਾਂ ਆ ਕੇ ਉੱਥੋਂ ਦੀ ਪੁਲਿਸ ਦੀ ਬੜੀ ਤਾਰੀਫ ਕਰਦੇ ਯਾਰ ਕਮਾਲ ਉੱਥੇ ਬੜੀ ਹੈ ਜਨਾਬ ਸਲੂਟ ਕਰਦੀ ਹੈ ਪੁਲਿਸ ਜਿਹੜੀ ਹੈ ਔਰ ਤੁਹਾਡਾ ਬੜਾ ਇਹਤਰਾਮ ਕਰਦੀ ਹੈ ਬੜਾ ਇੱਜ਼ਤ ਕਰਦੀ ਹੈ। ਦੇਖੋ ਉਹੀ ਗੋਰਾ ਸੀ ਜਿਹਨੇ ਇੱਥੇ ਵੀ ਉਹੀ ਪੁਲਿਸ ਦਾ ਨਿਜ਼ਾਮ ਬਣਾਇਆ। ਇੱਥੇ ਉਹਨੇ ਉਹੋ ਜਿਹਾ ਨਹੀਂ ਬਣਾਇਆ। ਇੱਥੇ ਉਹਨੂੰ ਜਿਸ ਤਰ੍ਹਾਂ ਦੇ ਨਿਜ਼ਾਮ ਦੀ ਜ਼ਰੂਰਤ ਸੀ ਉਸੇ ਤਰ੍ਹਾਂ ਦਾ ਉਹਨੇ ਬਣਾਇਆ। ਤੁਸੀਂ ਯੂਕੇ ਦੇ ਵਿੱਚ ਜਾ ਕੇ ਦੇਖ ਲਓ ਵੱਡੇ ਘਰ ਦਾ ਕਨਸੈਪਟ ਨਹੀਂ ਦਾ ਉੱਥੇ। ਬਾਕੀ ਸ਼ਾਇਦ ਬਾਕੀ ਮੁਲਕਾਂ ਦੇ ਵਿੱਚ ਹੋਵੇ ਯੂਕੇ ਦੇ ਵਿੱਚ ਕੋਈ ਬਹੁਤ ਵੱਡੇ ਘਰ ਨੇ ਲੇਕਿਨ ਇੱਥੇ ਤੁਸੀਂ ਦੇਖ ਲਓ ਇੱਥੋਂ ਦੇ ਜਿਹੜੇ ਉਹਦੇ ਗਵਰਨਰ ਹਾਊਸ ਬਣਾਏ ਨੇ ਡਾਕ ਬੰਗਲੇ ਜਿਹੜੇ ਬਣਾਏ ਨੇ ਉਸ ਤੋਂ ਇਲਾਵਾ ਜਿਹੜੇ ਕਮਿਸ਼ਨਰ ਸੀ ਡਿਪਟੀ ਕਮਿਸ਼ਨਰ ਸੀ ਜਿਹੜੇ ਉਹਨਾਂ ਦੀਆਂ ਦਫ਼ਤਰ ਔਰ ਰਹਿਸ਼ਾਂ ਜਿਹੜੀਆਂ ਉਹਨਾਂ ਦੀਆਂ ਬਣਾਈਆਂ ਕਈਆਂ ਕਿੱਲਿਆਂ ਦੇ ਵਿੱਚ ਕਈਆਂ ਮੁਰੱਬਿਆਂ ਦੇ ਵਿੱਚ ਸੀ। ਔਰ ਉਹ ਇੱਕ ਜਿਹੜੀ ਇੱਕ ਹੈਬਤ ਜਿਹੜੀ ਹੁੰਦੀ ਹੈ ਕਿ ਇੱਕ ਰੋਬ ਜਿਹੜਾ ਹੁੰਦਾ ਬਿਲਡਿੰਗ ਦਾ ਜਗ੍ਹਾ ਦਾ ਜਿਹੜਾ ਉਹਦੇ ਜ਼ਿਹਨ 'ਚ ਤਸੱਵਰ ਮੌਜੂਦ ਸੀ ਕਿ ਇੱਥੋਂ ਦੇ ਲੋਕ ਜਿਹੜੇ ਨੇ ਕਿਹੜੀ ਚੀਜ਼ ਨੂੰ ਜ਼ਿਹਨ 'ਚ ਰੱਖ ਕੇ ਖੌਫ ਖਾਂਦੇ ਨੇ ਔਰ ਡਰਦੇ ਨੇ। ਔਰ ਤੁਸੀਂ ਦੇਖੋ ਕਿ ਉਹਨੇ ਪੂਰਾ ਇੱਕ ਮੁਸੱਲਤ ਕੀਤਾ ਉਹ ਨਿਜ਼ਾਮ ਜਿਹੜਾ ਸੀਗਾ ਤਾਂ ਕਿ ਲੋਕਾਂ ਨੂੰ ਇੱਕ ਖੌਫ ਦੇ ਵਿੱਚ ਰੱਖਿਆ ਜਾਵੇ। ਔਰ ਉਹਨੇ ਸਾਡੀ ਕੋਈ ਉਸ ਤਰ੍ਹਾਂ ਦੀ ਪਰਵਾਹ ਨਹੀਂ ਕੀਤੀ। ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਇਹ 'ਚ ਕੋਈ ਸ਼ੱਕ ਨਹੀਂ ਦਾ ਲੇਕਿਨ ਉਹਦੀ ਜ਼ਰੂਰਤ ਜ਼ਿਆਦਾ ਸੀ ਸਾਡੀ ਮੁਹੱਬਤ ਔਰ ਤੇ ਦੇ ਵਿੱਚ ਸ਼ਾਇਦ ਉਹਨੇ ਨਹੀਂ ਕੀਤਾ ਹੈ।
ਔਰ ਉਹਨੇ ਉਹ ਕੁਝ ਕੀਤਾ ਜਿੰਨੀ ਕੁ ਉਹਨੂੰ ਜ਼ਰੂਰਤ ਸੀ ਔਰ ਜਿਸ ਤਰ੍ਹਾਂ ਦੇ ਨਿਜ਼ਾਮ ਦੀ ਉਹਨੂੰ ਜ਼ਰੂਰਤ ਸੀ। ਸਜਾਦ ਜੀ ਕਿਉਂ ਨਹੀਂ ਕਰਦੇ ਹੋ? ਕਿਉਂਕਿ ਉਹਨਾਂ ਨੇ ਉਹ ਇੱਥੇ ਕੋਈ ਇਹਨਾਂ ਦੀ ਸੇਵਾ ਕਰਨ ਥੋੜੀ ਨਾ ਆਏ ਸਨ ਜੀ। ਉਹਨਾਂ ਵਾਸਤੇ ਤਾਂ ਇੱਕ ਕਲੋਨੀ, ਉਹਨਾਂ ਵਾਸਤੇ ਬਿਜ਼ਨਸ ਸੀ। ਉਹਨਾਂ ਨੇ ਇੱਕ ਪੁਲਿਸ ਨੂੰ ਪੈਦਾ ਕੀਤਾ ਸੀ, ਨਾ ਕਿ ਉਹਨਾਂ ਨੇ ਇੱਕ ਦਹਿਸ਼ਤ ਪਾਉਣੀ ਸੀ ਲੋਕਾਂ ਤੇ। ਅੱਛਾ, ਜਿਹੜੇ ਵੱਡੇ ਘਰ ਤੁਸੀਂ ਕਹਿੰਦੇ ਹੋ ਜਾਂ ਉਹਨਾਂ ਨੇ ਉਹ ਇੱਕ ਉਹਨਾਂ ਨੇ ਡਿਸਟੈਂਸ ਰੱਖਣਾ ਸੀ ਲੋਕਾਂ ਤੋਂ ਕਿ ਅਸੀਂ ਸੁਪਰ ਹਾਂ, ਤੁਸੀਂ ਜਿਹੜੇ ਹੋ ਬਹੁਤ ਨੀਚੇ ਹੋ ਸਾਡੇ ਨਾਲੋਂ। ਇੱਕ ਬਫਰ ਪੈਦਾ ਕੀਤਾ, ਜਿਹੜੇ ਨੰਬਰਦਾਰ ਸਨ, ਪਟਵਾਰ, ਤੁਸੀਂ ਪਟਵਾਰੀ ਦੇਖੋ। ਪਰ ਸ਼ਰਮ ਦੀ ਗੱਲ ਸਜਾਦ ਜੀ ਇਹ ਹੈ ਕਿ 70-75 ਸਾਲ ਤੋਂ ਬਾਅਦ ਵੀ ਅਸੀਂ ਅੱਜ ਵੀ ਉਹੀ ਨਿਜ਼ਾਮ ਨੂੰ ਢੋ ਰਹੇ ਹਾਂ। ਅਸੀਂ ਕਿਉਂ ਨਹੀਂ ਬਦਲ ਸਕੇ ਉਹਨੂੰ? ਅੱਜ ਵੀ ਡੀਸੀ ਜ਼ਿਲ੍ਹੇ ਦਾ ਮਾਲਕ ਹੈ, ਥਾਣੇਦਾਰ ਉਹ ਥਾਣੇ ਦੇ ਵਿੱਚ ਜੋ ਮਰਜ਼ੀ ਕਰ ਰਿਹਾ ਹੈ, ਮਤਲਬ ਬੰਦੇ ਦੇ ਬੰਦੇ ਖਪਾ ਦਿੱਤੇ ਜਾਂਦੇ ਨੇ, ਕੋਈ ਕੁਝ ਨਹੀਂ ਕਰ ਪਾ ਰਿਹਾ ਅੱਜ ਵੀ। ਸੋ ਅਸੀਂ ਨਿਜ਼ਾਮ ਨੂੰ ਬਦਲ ਕਿਉਂ ਨਹੀਂ ਸਕੇ 70 ਸਾਲਾਂ 'ਚ? ਮੈਨੂੰ ਲੱਗਦਾ ਦੋਵਾਂ ਪਾਸੇ ਨਹੀਂ ਬਦਲਿਆ ਗਿਆ, ਸਾਡੇ ਪਾਸੇ ਤਾਂ ਬਿਲਕੁਲ ਵੀ ਨਹੀਂ। ਔਲਖ ਸਾਹਿਬ, ਤੁਹਾਡੀ ਗੱਲ ਬਿਲਕੁਲ ਦੁਰਸਤ ਹੈ। ਸਾਡਾ ਜਿਹੜਾ ਮਾਈਂਡ ਸੈਟ ਹੈ, ਜਿਹੜੀ ਸਾਡੀ ਸੋਚ ਹੈ, ਅਸੀਂ ਉਸ ਨੂੰ ਨਹੀਂ ਬਦਲ ਸਕੇ। ਕਿਸੇ ਵੀ ਚੀਜ਼ ਨੂੰ ਬਦਲਣ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਬਦਲਣੀ ਪਏਗੀ ਕਿ ਕੀ ਸਹੀ ਹੈ, ਕੀ ਗਲਤ ਹੈ। ਸੱਚ ਜਾਣੋ, ਸਾਨੂੰ ਸਹੀ ਤੇ ਗਲਤ ਦੀ ਪਛਾਣ ਹੀ ਮੁੱਕ ਗਈ ਹੈ ਸਾਡੀ। ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਜਿਹੜੇ ਲੀਡਰ ਨੇ, ਸਾਡੇ ਆਗੂ ਨੇ, ਅੰਗਰੇਜ਼ਾਂ ਨੇ ਜਦੋਂ ਵੱਡੇ ਘਰ ਬਣਾਏ, ਅੱਜ ਵੀ ਸਾਡੇ ਮੈਂਬਰ ਪਾਰਲੀਮੈਂਟ ਨੇ ਉਹ ਬੜੀ ਵੱਡੀ ਕੋਠੀਆਂ ਵਿੱਚ ਰਹਿੰਦੇ ਨੇ। ਉਹਨਾਂ ਦੀ ਲੋੜ ਜਿਹੜੀ ਸੀ ਉਹ ਸਮਝ ਗਏ ਕਿ ਲੋੜ ਨਹੀਂ ਹੈ, ਕਿ ਅੰਗਰੇਜ਼ਾਂ ਨੇ ਜਿਹੜਾ ਰਾਜਿਆਂ ਦਾ ਜਿਹੜਾ ਤਰੀਕਾ ਸੀ, ਜਿਵੇਂ ਪਹਿਲੇ ਰਾਜਿਆਂ ਦੇ ਮਹਿਲ ਹੁੰਦੇ ਸੀ ਜਿਹਦੇ ਲੋੜ ਨਹੀਂ ਸੀ ਬਹੁਤ ਵੱਡਾ ਮਹਿਲ ਬਣਾਉਣਾ, ਦਬਦਬਾ ਡਰ ਪੈਦਾ ਕਰਨ ਲਈ, ਉਹੀ ਚੀਜ਼ ਉਹਨਾਂ ਨੇ ਵਰਤੀ। ਤੇ ਉਹੀ ਚੀਜ਼ ਅੱਜ ਸਾਡੇ ਮੈਂਬਰ ਪਾਰਲੀਮੈਂਟ, ਪ੍ਰਾਈਮ ਮਿਨਿਸਟਰ ਵਰਤ ਰਹੇ ਨੇ। ਅਸੀਂ ਉਸਨੂੰ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ। ਇਸੇ ਤਰ੍ਹਾਂ ਸਾਡਾ ਐਜੂਕੇਸ਼ਨ ਸਿਸਟਮ ਜੇ ਖਰਾਬ ਹੋ ਗਿਆ, ਉਹ ਕਲਰਕ ਪੈਦਾ ਕਰਨ ਲਈ ਬਣਾਇਆ ਗਿਆ ਐਜੂਕੇਸ਼ਨ ਸਿਸਟਮ ਸੀ, ਅਸੀਂ ਉਹਨੂੰ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਡਾ ਐਜੂਕੇਸ਼ਨ ਸਿਸਟਮ ਵੀ ਉਹਨਾਂ ਕੀ ਭੈੜਾ ਹੈ ਜਿੰਨਾ ਕਿ ਅੱਜ ਤੋਂ 70-80 ਸਾਲ 90 ਸਾਲ ਪਹਿਲਾਂ ਅਸੀਂ ਉਹੀ ਚੀਜ਼ਾਂ ਅਸੀਂ ਅੱਜ ਵੀ ਲੈ ਕੇ ਤੁਰੇ ਹੋਏ ਹਾਂ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਬਦਲ ਸਕਦੇ ਸੀ ਪਰ ਬਦਲੀਆਂ ਨਹੀਂ। ਪਰ ਹਾਂ, ਇੱਕ ਗੱਲ ਮੈਂ ਜਿਹਨੂੰ ਮੰਨਦਾ ਕਿ ਕੋਈ ਵੀ ਰਾਜਾ, ਕੋਈ ਵੀ ਰੂਲਰ ਜਿਹੜਾ ਆਏਗਾ, ਉਹ ਆਪਣੇ ਲੋਕਾਂ ਦੇ ਭਲੇ ਤੋਂ ਪਹਿਲਾਂ ਆਪਣਾ ਭਲਾ ਸੋਚਦਾ ਹੈ। ਇਸ ਲਈ ਅੰਗਰੇਜ਼ਾਂ ਨੇ ਵੀ ਉਹੀ ਕੀਤਾ ਜੋ ਉਹਨਾਂ ਦੇ ਹੱਕ ਵਿੱਚ ਸੀ। ਉਸ ਤੋਂ ਪਹਿਲਾਂ ਜਿਹੜੇ ਰਿਆਸਤਾਂ ਸੀਗੀਆਂ, ਰਿਆਸਤਾਂ ਦੇ ਰਾਜੇ ਕੋਈ ਉਸ ਤੋਂ ਬਿਹਤਰ ਨਹੀਂ ਸੀ, ਉਹ ਵੀ ਆਪਣੇ ਭਲੇ ਲਈ ਬਣਾਉਂਦੇ ਰਹੇ। ਅੱਜ ਇਹਨੂੰ ਅਸੀਂ ਮਹਿਲਾਂ ਨੂੰ ਅਸੀਂ ਬਣਾਇਆ, ਅਸੀਂ ਮਹਿਲ ਵਿਖਾਣੇ ਦੀ ਮਹਿਲ ਵੇਖ ਲਓ ਜੀ, ਅਸੀਂ ਟੂਰਿਜ਼ਮ ਵਾਸਤੇ ਉਹਨਾਂ ਨੂੰ ਵਰਤ ਰਹੇ ਹਾਂ। ਉਹ ਰਾਜਿਆਂ ਨੇ ਕੋਈ ਕਿਸੇ ਖਾਸ ਆਪਣੇ ਲਈ ਬਣਾਏ ਸੀ, ਕਿਸੇ ਹੋਰ ਵਜ੍ਹਾ ਕਰਕੇ ਲੋਕਾਂ ਲਈ ਨਹੀਂ ਸੀ ਬਣਾਏ। ਸੋ ਹਮੇਸ਼ਾ ਇਹ ਗੱਲ ਸਾਨੂੰ ਮੰਨਣੀ ਪਏਗੀ, ਜੋ ਵੀ ਨਿਜ਼ਾਮ ਜਿਸ ਦਾ ਵੀ ਹੋਏਗਾ ਉਹ ਆਪਣੇ ਭਲੇ ਲਈ ਕਰ ਰਿਹਾ। ਪਰ ਜਦੋਂ ਲੋਕ ਪੱਖੀ ਨਿਜ਼ਾਮ ਦੀ ਤੁਸੀਂ ਗੱਲ ਕਰਦੇ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਅੱਜ ਦੀ ਜ਼ੁਬਾਨ ਵਿੱਚ, ਜਿਸ ਦਾ ਲੋਕ ਇੰਤਖਾਬ ਕਰਦੇ, ਉਹ ਲੋਕਾਂ ਲਈ ਹੋਣਾ ਚਾਹੀਦਾ, ਲੋਕਾਂ ਵਾਸਤੇ ਹੋਣਾ ਚਾਹੀਦਾ, ਪਰ ਉਹ ਨਹੀਂ ਹੋ ਰਿਹਾ। ਇਹ ਦੁੱਖ ਦੀ, ਅਫਸੋਸ ਦੀ ਗੱਲ ਹੈ, ਚਾਹੇ ਉਹ ਇੰਡੀਆ ਹੈ ਜਾਂ ਪਾਕਿਸਤਾਨ ਹੈ, ਉੱਥੇ ਨਹੀਂ ਹੋ ਰਿਹਾ। ਜਦ ਕਿ ਜਿਨ੍ਹਾਂ ਮੁਲਕਾਂ ਵਿੱਚ ਤੁਸੀਂ ਤੇ ਮੈਂ ਰਹਿ ਰਹੇ ਹਾਂ, ਜਿੱਥੇ ਅਸੀਂ ਡੈਮੋਕ੍ਰੇਸੀ ਜਿੱਥੇ ਹੈ, ਉੱਥੇ ਇਹ ਚੀਜ਼ ਅੱਜ ਇੰਪਲੀਮੈਂਟ ਕੀਤੀ ਜਾ ਰਹੀ ਹੈ। ਲੋਕਾਂ ਦੀ ਗੱਲ ਸੁਣੀ ਜਾਂਦੀ ਹੈ, ਲੋਕਾਂ ਦਾ ਜ਼ੋਰ ਚੱਲਦਾ ਹੈ। ਲੋਕ ਡੰਡੇ ਦੇ ਨਾਲ ਨਹੀਂ, ਲੋਕ ਆਪਣੀ ਵੋਟ ਦੇ ਜ਼ੋਰ ਨਾਲ ਇਹ ਗੱਲ ਮਨਵਾ ਲੈਂਦੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਸ਼ਾਇਦ ਇਸ ਚੀਜ਼ ਦੀ ਗੱਲ ਅਸੀਂ ਇੰਡੀਆ ਤੇ ਪਾਕਿਸਤਾਨ ਵਿੱਚ ਅਸੀਂ ਨਹੀਂ ਕਰ ਸਕੇ। ਸਰ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਇੱਕ ਚੀਜ਼ ਮੈਂ ਬਸ ਐਡ ਕਰਕੇ ਮੈਂ ਇਜਾਜ਼ਤ ਚਾਹੂੰਗਾ। ਜ਼ਰੂਰ। ਇੱਕ ਗੱਲ ਅਸੀਂ ਜ਼ਰੂਰ ਕਰ ਦਿੱਤੀ ਹੈ ਇੰਡੀਆ ਦੇ, ਮੈਨੂੰ ਪਾਕਿਸਤਾਨ ਦਾ ਨਹੀਂਗਾ ਪਤਾ ਐਜੂਕੇਸ਼ਨ ਸਿਸਟਮ ਕਿਵੇਂ ਹੈ ਉੱਥੇ। ਇੰਡੀਆ ਦੇ ਵਿੱਚ ਜਦੋਂ ਨਤੀਜੇ ਆਉਂਦੇ ਨੇ ਆਪਣੇ, ਖਾਸ ਕਰਕੇ CBSE ਦੇ, ਤਾਂ ਬੱਚਿਆਂ ਦੇ ਨੰਬਰ ਹੁੰਦੇ ਨੇ 95%, 96%, 98%, ਤੁਸੀਂ ਦੇਖੇ ਹੀ ਹੋਣਗੇ ਜੀ। ਉਹਦੇ ਚ ਵੀ ਕਈ ਬੱਚੇ, ਮੈਂ ਪਿੱਛੇ ਦੇਖਿਆ ਕੁੜੀ ਦੇ ਨੰਬਰ 95-96% ਤੇ ਉਹ ਸੁਸਾਈਡ ਕਰ ਗਈ। ਉਹਦਾ ਸੁਸਾਈਡ ਦੱਸਦਾ ਕਿ ਉਹਦੇ ਨੰਬਰ ਜਿਹੜੇ ਸੀ ਉਹਦੀ ਉਮੀਦ ਤੋਂ ਘੱਟ ਸੀ। ਉਹ ਕਮਲੀਏ ਕੁੜੀਏ 75-76 ਦੇ ਵਿੱਚ ਇੰਨੇ ਨੰਬਰਾਂ ਚ ਤਾਂ ਅਸੀਂ 3 ਮੁੰਡੇ ਪਾਸ ਹੋ ਜਾਂਦੇ ਸੀ। ਗੱਲ ਵੀ ਸੱਚੀ ਹੈ ਜੀ। ਰੱਟਾ ਲਾ ਕੇ ਹੱਦ ਹੋ ਗਈ ਯਾਰ, ਹੱਦ ਹੋ ਗਈ ਹੈ। ਉਹਨਾਂ ਤੇ ਇੰਨਾ ਬੋਝ ਪਾ ਦਿੱਤਾ ਨਿਆਣੇ ਤੇ। 98% ਵਾਲੀ ਕੁੜੀ ਸੁਸਾਈਡ ਕਰ ਗਈ ਕਿ ਮੇਰੇ 99 ਪੁਆਇੰਟ ਕੁਛ ਕਿਉਂ ਨਹੀਂ ਆਏ। ਔਲਖ ਸਾਹਿਬ, ਹਾਂਜੀ ਹਾਂਜੀ ਜੀ ਡਾਕਟਰ ਸਾਹਿਬ, ਤੁਸੀਂ ਗੱਲ ਰੱਖੋ ਆਪਣੀ ਜੀ। ਔਲਖ ਸਾਹਿਬ, ਅੱਜ ਕੱਲ ਸਾਡੇ ਪਾਕਿਸਤਾਨ ਚ ਵੀ ਇਹੀ ਚੱਕਰ ਚੱਲ ਰਿਹਾ ਹੈ। ਪਰਸੈਂਟੇਜ ਜਿਹੜੀ ਹੈਗੀ ਹੈ ਨਾ ਬੱਚਿਆਂ ਦੀ, ਉਹ ਤਕਰੀਬਨ 95+ ਹੀ ਹੁੰਦੀ ਹੈਗੀ ਹੈ। 95, 96, 97 ਸਾਡੇ ਮਤਲਬ ਕਿ ਮੈਟ੍ਰਿਕ ਚ ਵੀ ਔਰ FSC ਚ ਵੀ। ਹਾਂਜੀ
ਪ੍ਰੈਸ਼ਰ ਹੈ ਨਾ, ਮੈਂ ਪ੍ਰੈਸ਼ਰ। ਆਵਾਜ਼ ਆ ਰਹੀ ਜੀ ਮੇਰੀ? ਮੈਂ ਕਿਹਾ ਮੈਂ ਸਾਡੀ ਆਵਾਜ਼, ਸਾਡੇ ਬੱਚਿਆਂ ਦੀ ਅੱਜ ਕੱਲ ਪਾਕਿਸਤਾਨ ਵੀ ਆਹੀ 96 97% ਜੀ ਪਲੱਸ ਹੀ ਹੈਗੇ ਨੇ, ਸਮਝੇ ਕਿ ਨਹੀਂ? ਠੀਕ ਹੈ ਜੀ। ਸਰਬਜੀਤ ਜੀ ਐਂਡ ਸਜਾਦ ਜੀ, ਮੇਰੇ ਵੱਲੋਂ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਿਰ ਮਿਲਦੇ ਹਾਂ ਨੈਕਸਟ ਸੰਡੇ ਨੂੰ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਸੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਵੀ, ਤੁਸੀਂ ਗੱਲਬਾਤ ਸਾਡੇ ਨਾਲ ਰੱਖੀ। ਤੈਮੂਰ ਸਾਹਿਬ ਖਾਸੀ ਦੇਰ ਤੋਂ ਇੰਤਜ਼ਾਰ ਕਰੇ। ਤੈਮੂਰ ਆਜ਼ਮ ਸਾਹਿਬ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੀ ਮੇਰੀ ਤਰਫੋਂ ਸਭ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, अस्सलाम वालेकुम ਸਤਿ ਸ਼੍ਰੀ ਅਕਾਲ, ਵਾਲੇਕੁਮ अस्सलाम ਸਰ ਜੀ। ਤੁਸੀਂ ਇਸ ਬਾਰੇ ਤੈਮੂਰ ਸਾਹਿਬ ਕੀ ਕਹਿਣਾ ਚਾਹੁੰਦੇ? ਗੁਫ਼ਤਗੂ ਹੋ ਰਹੀ ਸੀ ਕਿ ਜੀ ਮੈਂ ਬੋਲ ਰਿਹਾ ਕਿ ਇਹ ਨਾ ਪਹਿਲੇ ਗੱਲ ਹੋਈ ਸੀ ਕਿ ਇੰਡੀਆ ਦੀ ਤਰ੍ਹਾਂ ਦਾ ਕੋਈ ਮੁਲਕ ਨਹੀਂ ਸੀ। ਇਹ ਬਿਲਕੁਲ 100% ਗੱਲ ਹੈ। ਜਦੋਂ ਤੁਸੀਂ ਗੂਗਲ ਤੇ ਟਾਈਪ ਕਰੋ ਨਾ, ਇੰਡੀਅਨ ਮੈਪ ਔਨ ਦਾ ਈਵ ਆਫ ਬਾਬਰ ਅਟੈਕ, ਕਿ ਬਾਬਰ ਦੀ ਦਫਾ ਹਿੰਦੁਸਤਾਨ ਦਾ ਕੀ ਨਕਸ਼ਾ ਸੀ, ਤੁਸੀਂ ਵੇਖੋਗੇ ਪੰਜਾਬ ਨਹੀਂ ਸੀ ਉਸ ਵਕਤ। ਪਿੰਡੀ ਗੁਜਰਾਤ ਹੈ, ਗਕਰਾਂ ਦੀ ਸਲਤਨਤ ਸੀ, ਮੁਲਤਾਨ ਇੰਡੀਪੈਂਡੈਂਟ ਲੰਗਾ ਦੀ ਸਲਤਨਤ ਸੀ। ਇਹਦੇ ਬਾਅਦ ਵਿੱਚ ਅਕਬਰ ਨੇ ਯੂਨਾਈਟ ਕੀਤਾ ਜਾਂ ਬਾਅਦ ਵਿੱਚ ਬ੍ਰਿਟਿਸ਼ ਨੇ ਕੀਤਾ, ਉਸ ਤੋਂ ਬਾਅਦ ਇਹ ਇੱਕ ਇੰਡੀਅਨ ਸਬਕੌਂਟੀਨੈਂਟ ਬਣਾ। ਬਾਅਦ ਚ ਉਹ ਗੱਲ ਕਰ ਰਹੀ ਸੀ ਕਿ ਅੰਗਰੇਜ਼ਾਂ ਨੇ ਚੰਗੀ ਗੱਲ ਕੀਤੀ ਜਾਂ ਗਲਤ ਗੱਲ ਕੀਤੀ ਸਾਡੇ ਨਾਲ, ਲੇਕਿਨ ਸਰ ਅਸੀਂ ਆਪ ਉਹਨਾਂ ਦੀ ਫੌਜਾਂ ਵਿੱਚ ਸੀ। 30 ਲੱਖ ਬੰਦਾ ਉਹਨਾਂ ਦੀ ਫੌਜਾਂ ਵਾਸਤੇ ਲੜਿਆ, ਤੇ ਜਦੋਂ ਅਸੀਂ ਆਪ ਗੁਲਾਮੀ ਵਾਸਤੇ ਤਿਆਰ ਸੀ ਤੇ ਦੂਜੇ ਨੇ ਤਾਂ ਸਾਨੂੰ ਗੁਲਾਮ ਬਣਾਉਣਾ ਸੀ। ਜੀ ਬਿਲਕੁਲ ਜੀ। ਅੱਛਾ, ਇਹਦੇ ਉੱਤੇ ਵੀ ਲੰਬੀ ਚੌੜੀ ਗੱਲ ਕਰਨਾ ਚਾਹੁੰਦੇ। ਇਨਫੈਕਟ ਅਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਸੀ, ਬੀਤੇ ਕੱਲ ਦਾ ਪ੍ਰੋਗਰਾਮ ਅਸੀਂ ਇਸ ਬਾਰੇ ਕਰਨਾ ਚਾਹੁੰਦੇ ਸੀ, ਪਰ ਅਸੀਂ ਕਰ ਨਹੀਂ ਸਕੇ ਕਿਸੇ ਵਜ੍ਹਾ ਤੋਂ। ਪਰ ਅੱਜ ਉਸ ਬਾਰੇ ਥੋੜੀ ਜਿਹੀ ਉਸ ਬਾਰੇ ਵੀ ਗੱਲ ਕਰਾਂਗੇ। ਅਸੀਂ ਅੰਗਰੇਜ਼ ਦੀ ਫੌਜ ਵਿੱਚ ਸਾਡੇ ਵੱਡੇ ਵਡੇਰੇ ਕਿਉਂ ਲੜੇ ਤੇ ਕੀ ਉਹ ਸਹੀ ਸੀ, ਗਲਤ ਸੀ, ਜਾਂ ਉਹਨਾਂ ਦੀ ਕੀ ਦੇਣ ਸੀ, ਅਸੀਂ ਉਸ ਬਾਰੇ ਵੀ ਗੱਲ ਕਰਾਂਗੇ। ਤੈਮੂਰ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਕਬਰ ਦਾ ਸਾਰਿਆਂ ਨੂੰ ਇਕੱਠਾ ਕਰਨ 'ਚ ਬੜਾ ਵੱਡਾ ਰੋਲ ਸੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਮੈਂ ਬਿਲਕੁਲ ਤੁਹਾਡੀ ਗੱਲ ਮੰਨਦਾ ਜੀ। ਇਹੀ ਕੰਮ ਅੰਗਰੇਜ਼ਾਂ ਨੇ ਵੀ ਕੀਤਾ, ਅੰਗਰੇਜ਼ਾਂ ਨੂੰ ਇੱਕ ਸਾਰਿਆਂ ਨੂੰ ਇਕੱਠੇ ਕਰਨ 'ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਬਿਲਕੁਲ ਸੱਚੀ ਗੱਲ ਹੈ ਜੀ। ਅੱਛਾ, ਕੋਈ ਇੱਕ ਵਾਰ ਮੈਂ ਇੱਕ ਹੋਰ ਜੀ, ਇੱਕ ਮਿੰਟ ਵਾਸਤੇ ਮੈਂ ਤੁਹਾਡਾ ਸੁਕੇਸ਼ ਸਾਹਿਬ ਪੁੱਛ ਰਹੇ ਔਰ ਉਹ ਲਾਈਵ ਆਉਣਾ ਚਾਹੁੰਦੇ ਨੇ, ਉਹ ਕਿਵੇਂ ਆ ਸਕਦੇ ਨੇ? ਜੋ ਲੋਕ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ, ਆਪਣੀ ਗੱਲ ਰੱਖਣਾ ਚਾਹੁੰਦੇ, ਸੁਕੇਸ਼ ਜੀ ਤੁਸੀਂ ਵੀ ਇਹ ਲਿੰਕ ਇੱਕ ਤੁਹਾਡੇ ਵਾਸਤੇ ਪੋਸਟ ਕੀਤਾ ਜਾਂਦਾ ਹੈ ਕਮੈਂਟਸ ਦੇ ਵਿੱਚ। ਜਦੋਂ ਤੁਸੀਂ ਲਿੰਕ ਨੂੰ ਕਲਿੱਕ ਕਰਦੇ ਹੋ, ਲਿੰਕ ਇੱਕ ਹੋਰ ਵਿੰਡੋ ਵਿੱਚ ਖੁੱਲੇਗਾ, ਉੱਥੋਂ ਤੁਸੀਂ ਸਟੂਡੀਓ ਦੇ ਵਿੱਚ ਲਾਈਵ ਆ ਸਕਦੇ ਹੋ, ਗੱਲ ਆਪਣਾ ਰੱਖ ਸਕਦੇ ਹੋ, ਆਪਣੀ ਆ ਕੇ ਸਾਂਝ ਰੱਖ ਸਕਦੇ ਹੋ। ਇਹ ਫੇਸਬੁੱਕ ਤੇ YouTube ਦੋਵਾਂ ਤੇ ਲਿੰਕ ਤੁਹਾਡੇ ਵਾਸਤੇ ਪੋਸਟ ਬਾਰ-ਬਾਰ ਕੀਤਾ ਜਾਂਦਾ ਹੈ। ਉਸ ਲਿੰਕ ਦੇ ਜ਼ਰੀਏ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਜੀ ਤੈਮੂਰ ਸਾਹਿਬ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ। ਜੀ ਮੈਂ ਕਹਿੰਦਾ ਕਿ ਅੰਗਰੇਜ਼ਾਂ ਨੇ ਸਭ ਤੋਂ ਵੱਡੀ ਜਿਹੜੀ ਸਾਡੇ ਨਾਲ ਜ਼ਿਆਦਤੀ ਕੀਤੀ ਨਾ, ਉਹ ਇੱਕ ਬੈਰੋਕ੍ਰੇਸੀ ਜਿਹੜਾ ਨਿਜ਼ਾਮ ਖੜਾ ਕੀਤਾ ਨਾ, ਕਿ ਇੱਥੇ ਪਾਕਿਸਤਾਨ ਦੇ ਅੰਦਰ ਕੋਈ ਜਾਂ ਇੰਡੀਆ ਵਿੱਚ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਵੱਡੇ ਹੋ ਕੇ ਕੋਈ ਬਿਜ਼ਨਸਮੈਨ ਬਣਨਾ ਹੈ, ਕੋਈ ਵੱਡਾ ਤਾਜਰ ਬਣਨਾ ਹੈ। ਬਚਪਨ ਤੋਂ ਸਾਡੇ ਦੇਣਾ ਵਿੱਚ 3 ਗੱਲਾਂ ਪਾ ਦਿੱਤੀਆਂ ਨੇ, ਪੁੱਤਰ ਤੋਂ ਡਾਕਟਰ ਬਣਨਾ, ਇੰਜੀਨੀਅਰ ਬਣਨਾ ਜਾਂ ਬੈਰੋਕਰੇਟ ਬਣਨਾ। ਯਾਰ 10 ਕਰੋੜ ਬੱਚਾ ਇਸ ਵਕਤ ਪਾਕਿਸਤਾਨ ਵਿੱਚ, ਉਹ 10 ਕਰੋੜ ਬੱਚੇ ਕੀ ਡਾਕਟਰ ਜਾਂ ਇੰਜੀਨੀਅਰ ਬੈਰੋਕਰੇਟ ਬਣ ਸਕਦਾ? ਤੁਸੀਂ ਆਪ ਸੋਚੋ। ਕਿਸੇ ਨੇ ਇੰਡਸਟਰੀਅਲਿਸਟ ਬਣਨਾ ਹੈ, ਕਿਸੇ ਨੇ ਕੋਈ ਕਾਰੋਬਾਰ ਕਰਨਾ ਹੈ, ਕਿਸੇ ਨੇ ਕੋਈ ਰੈਸਟੋਰੈਂਟ ਖੋਲਣਾ ਹੈ। ਅਗਰ ਕੋਈ ਬੱਚਾ ਜਵਾਨੀ 'ਚ ਇਹ ਕਹਿ ਦੇ ਕਿ ਮੈਂ ਬਿਜ਼ਨਸ ਕਰਨਾ ਚਾਹੁੰਦਾ, ਘਰ ਵਾਲਿਆਂ ਨੂੰ ਉਹਨੂੰ ਸਿੱਧੀਆਂ ਗਾਲੀਆਂ ਪੈਂਦੀਆਂ ਨੇ, ਨਹੀਂ ਇਹ ਕੰਮ ਨਹੀਂ ਕਰਨਾ ਤੂੰ। ਤੇ ਹਾਲੀ ਔਲਖ ਸਾਹਿਬ ਕਹਿ ਰਹੇ ਸੀ ਕਿ ਬੱਚੀ ਨੇ ਖੁਦਕੁਸ਼ੀ ਕੀਤੀ 80-90% ਨੰਬਰ ਲੈ ਕੇ। ਸਰ ਮੇਰਾ ਆਪ ਜਿਵੇਂ ਮੈਟ੍ਰਿਕ ਵਿੱਚ 80% ਨੰਬਰ ਸੀ ਮੇਰੇ, ਇੰਟਰ ਵਿੱਚ ਵੀ ਮੇਰੇ 75% ਨੰਬਰ ਸੀ, ਲੇਕਿਨ ਹਾਲੀ ਇਸ ਟਾਈਮ 4 ਮਹੀਨੇ ਹੋ ਗਏ ਮੈਨੂੰ ਕਿਸੇ ਯੂਨੀਵਰਸਿਟੀ 'ਚ ਦਾਖਲਾ ਨਹੀਂ ਮਿਲ ਰਿਹਾ। ਜੀ ਇਹ ਬਿਲਕੁਲ ਤਾਂ ਜਿਹੜੀ ਨੌਕਰੀ ਦਾ ਜਿਹੜਾ ਨਿਜ਼ਾਮ ਹੈ, ਇਸ ਅੰਗਰੇਜ਼ ਦੇ ਇੱਥੇ ਆਉਣ ਨਾਲ ਪ੍ਰੈਸ਼ਰ ਇੰਨਾ ਕੁ ਬਿਲਡ ਕਰ ਦਿੱਤਾ ਗਿਆ, ਇੰਨਾ ਕੁਝ ਬਦਲ ਗਿਆ ਕਿ ਅਸੀਂ ਆਪਣੀ ਨੌਕਰੀਆਂ ਦੇ ਚੱਕਰ ਵਿੱਚ, ਪੜ੍ਹਾਈ ਦੇ ਲਾਲਚ ਦੇ ਵਿੱਚ, ਅਸੀਂ ਮਾਰਕਸ ਦੀ ਲੜਾਈ ਦੇ ਵਿੱਚ 80% 90% ਮਾਰਕਸ ਦੀ ਲੜਾਈ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਨੁਕਸਾਨ ਕਰਾਇਆ। ਸਾਨੂੰ ਜਿਹੜਾ ਟ੍ਰੇਨਿੰਗ ਜਿਹੜੀ ਸੀ, ਜਿਹੜਾ ਸਾਡਾ ਓਰੀਜਨਲ ਜਿਹੜਾ ਕਾਨਸੈਪਟ ਸੀ ਕਿ ਕੁਝ ਲੋਕ ਖੇਤੀ ਦੇ ਕੰਮਾਂ ਵਿੱਚ ਨੇ, ਕੁਝ ਲੋਕ ਜਿਹੜਾ ਹੈ ਉਹ ਬਿਲਡਿੰਗ ਕੰਸਟਰਕਸ਼ਨ ਦੀ ਜਿਹਨੂੰ ਅਸੀਂ ਕਹਿ ਲੈਂਦੇ ਉਸ ਤਰਫ ਨੇ, ਜਿਹਨੂੰ ਅਸੀਂ ਅੱਜ ਵੀ ਪਾਕਿਸਤਾਨ ਵਿੱਚ ਕਮੀ ਕਿਹਾ ਜਾਂਦਾ ਹੈ, ਜਾਂ ਇੰਡੀਆ ਵਿੱਚ ਜਿਹਨੂੰ ਤਰਖਾਨ ਲੁਹਾਰ ਦਾ ਜਿਹੜਾ ਕੰਮ ਕਰਦੇ, ਉਹ ਜਿਹੜਾ ਸਿਸਟਮ ਜਿਹੜਾ ਸੀਗਾ ਉਹ ਸਿਸਟਮ ਸਾਡਾ ਖਤਮ ਹੋ ਗਿਆ। ਤੇ ਪੜ੍ਹਾਈ ਦੇ ਉੱਤੇ ਇੰਨਾ ਕੁ ਜ਼ੋਰ, ਇੰਨਾ ਕੁ ਹੋ ਗਿਆ ਕਿ ਨੰਬਰ ਜੇ ਘੱਟ ਨੇ ਤੇ ਤੁਸੀਂ ਸ਼ਾਇਦ ਕੁਝ ਕਰ ਨਹੀਂ ਸਕੋਗੇ। ਹਰ ਬੰਦਾ ਜਿਹਨੂੰ ਕਹਿੰਦੇ ਕਿ ਵਾਈਟ ਕਾਲਰ ਜੌਬ, ਉਸ ਦੇ ਚੱਕਰ ਦੇ ਵਿੱਚ ਪੈ ਗਿਆ ਕਿ ਮੈਂ ਬਾਬੂਗਿਰੀ ਕਰਾਂ, ਕਮੀਜ਼ ਪਾ ਕੇ ਟਾਈ ਲਾ ਕੇ ਮੈਂ ਕੰਮ ਤੇ ਜਾਵਾਂ, ਮੈਨੂੰ ਘਰ ਕੁੜਤਾ ਪਾ ਕੇ ਮੈਂ ਕੰਮ ਵਾਲਾ ਮੈਂ ਨਹੀਂ ਕਰਨਾ ਚਾਹੁੰਦਾ। ਹਰ ਬੰਦੇ ਦੀ ਕੋਸ਼ਿਸ਼ ਇਸ ਪਾਸੇ ਹੋ ਚੁੱਕੀ, ਜਿਸ ਨੇ ਬਹੁਤ ਵੱਡਾ ਨੁਕਸਾਨ ਵੀ ਪਹੁੰਚਾਇਆ ਹੈ ਸਾਡੇ ਮਾਸ਼ਰੇ ਨੂੰ, ਸਾਡੇ ਸਮਾਜ ਨੂੰ।
ਤੈਮੂਰ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਦੇ ਰਹਾਂਗੇ, ਪਰ ਨਾਲ ਸਾਡੇ ਸਰਬਜੀਤ ਸਿੰਘ ਐਡਵੋਕੇਟ ਵੀ ਖਾਸੀ ਦੇਰ ਤੋਂ ਇੰਤਜ਼ਾਰ ਕਰ ਰਹੇ, ਉਹਨਾਂ ਦੀ ਵੀ ਗੱਲ ਮੈਂ ਸੁਣਨਾ ਚਾਹੁੰਦਾ ਵਾ। ਤੁਸੀਂ ਵੀ ਸਾਡੇ ਨਾਲ ਬਣੇ ਰਹੋ। ਤੈਮੂਰ ਸਾਹਿਬ ਤੁਹਾਡੀ ਵੀ ਗੱਲ, ਤੁਹਾਡੇ ਨਾਲ ਵੀ ਹੁਣੇ 2 ਮਿੰਟ ਗੱਲ ਕਰਦੇ ਜੀ। ਸਰਬਜੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਉਸ ਤੋਂ ਪਹਿਲੇ ਹਾਂਜੀ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਸਾਰਿਆਂ ਨੂੰ। ਇੱਕ ਕਮੈਂਟ ਆਇਆ ਆਪਣੇ ਬਿਲਜਿੰਦਰ ਬਾਜਵਾ ਸਾਹਿਬ ਨੇ ਕਿ ਬ੍ਰਿਟਿਸ਼ ਗੇਵ ਅਸ ਕ੍ਰਿਕਟ, ਤੇ ਮੈਨੂੰ ਫਿਲਮ ਲਗਾਨ ਜਿਹੜੀ ਉਹ ਯਾਦ ਆ ਗਈ। ਅੱਛਾ, ਮੈਂ ਨਾ ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਗੱਲ ਬੜੀ ਇੰਟਰਸਟਿੰਗ ਤੁਹਾਡੇ ਸ਼ੇਅਰ ਕਰ ਦਵਾਂ। ਮੈਂ ਕੋਈ ਕ੍ਰਿਕਟ ਦਾ ਕੋਈ ਬਹੁਤਾ ਸ਼ੌਕੀਨ ਨਹੀਂ ਆ, ਪਰ ਸ਼ਾਇਦ ਮੈਂ ਉਹ ਲਗਾਨ ਫਿਲਮ ਵਾਲਾ ਕ੍ਰਿਕਟ ਜਿੰਨਾ ਕਿ ਵੇਖਿਆ ਉਹਨਾਂ, ਮੈਂ ਕਦੀ ਜ਼ਿੰਦਗੀ ਕ੍ਰਿਕਟ ਮੈਚ ਨਹੀਂ ਵੇਖਿਆ ਹੋਣਾ ਜਿੰਨਾ ਉਹ ਲਗਾਨ ਫਿਲਮ ਆਪਣੇ ਘਰ ਬਹਿ ਕੇ 5, 7, 10 ਫਿਲਮਾਂ ਵੇਖਿਆ। ਉਹ ਮੈਨੂੰ ਬੜੀ ਚੰਗੀ ਲੱਗਦੀ ਫਿਲਮ। ਹਾਲਾਂਕਿ ਉਹ ਫਿਲਮ ਦੀ ਕਹਾਣੀ ਸੱਚੀ ਨਹੀਂ ਸੀ, ਹੋ ਵੀ ਨਹੀਂ ਸੀ ਸਕਦੀ, ਪਰ ਫਿਰ ਵੀ ਉਹ ਕਿਤੇ ਚੰਗਾ ਲੱਗਦਾ ਹੈ ਕਿ ਦੁਸ਼ਮਣ ਨਾਲ ਲੜਨ ਦੇ ਅਲੱਗ-ਅਲੱਗ ਤਰੀਕੇ ਜਿਹੜੇ ਨੇ ਨਾ, ਕਿ ਕ੍ਰਿਕਟ ਦੇ ਜ਼ਰੀਏ ਚ ਲੜੇ ਤਾਂ ਸਹੀ, ਉਹ ਮੈਨੂੰ ਬਹੁਤ ਚੰਗੀ ਲੱਗਦੀ ਫਿਲਮ। ਮੈਂ ਸਿਰਫ ਇੰਨੀ ਗੱਲ ਰੱਖਣਾ ਚਾਹੁੰਦਾ ਜੀ। ਸਰਬਜੀਤ ਜੀ ਤੁਸੀਂ ਤੁਹਾਨੂੰ ਟੋਕਿਆ, ਉਸ ਲਈ ਮਾਫੀ ਚਾਹੁੰਦੇ ਹਾਂ ਜੀ। ਬਹੁਤ ਕੋਈ ਗੱਲ ਨਹੀਂ, ਸਤਿ ਸ੍ਰੀ ਅਕਾਲ ਤੇ ਸਲਾਮ ਸਾਰਿਆਂ ਨੂੰ। ਵਾਲੇਕੁਮ ਅਸਲਾਮ ਸਰ, ਸਤਿ ਸ੍ਰੀ ਅਕਾਲ। ਹਾਂਜੀ, ਗੱਲ ਇਹ ਹੈ ਕਿ ਜਿਹੜੀ ਬ੍ਰਿਟਿਸ਼ ਦੀ ਗੱਲ ਕਰਦੇ ਨਾ ਆਪਾਂ ਜੀ, ਕਿ ਉਹਦਾ ਨੁਕਸਾਨ ਮੇਰੇ ਮਤਲਬ ਤਾਂ ਇਹ ਹੈ ਕਿ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਪੰਜਾਬ ਨੂੰ ਹੋਇਆ। ਕਿ ਪੰਜਾਬ 100 ਸਾਲ ਬਾਅਦ ਮਤਲਬ ਗੁਲਾਮ ਹੋਇਆ ਮਹਾਰਾਜਾ ਰਣਜੀਤ ਸਿੰਘ ਤੋਂ ਜਾਣ ਤੋਂ ਬਾਅਦ। ਜੇ ਮਤਲਬ ਥੋੜਾ ਜਿਹਾ ਹੋਰ ਗੋਰੇ ਰੁਕ ਜਾਂਦੇ ਜਾਂ ਕੁਝ ਵੀ ਹੋ ਜਾਂਦਾ, ਰਣਜੀਤ ਸਿੰਘ ਜੀ ਜਿੰਦਾ ਰਹਿੰਦੇ ਕਾਫੀ ਟਾਈਮ ਤੱਕ, ਤਾਂ ਸ਼ਾਇਦ ਐਂਟਰ ਨਾ ਕਰਦੇ। ਕਿਉਂਕਿ ਜਿਹੜਾ ਔਲਖ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਮੁਲਕਾਂ ਨੂੰ ਇਕੱਠੇ ਕਰਨ ਦਾ ਕੰਮ, ਉਹ ਵੀ ਤਾਂ ਅੰਗਰੇਜ਼ ਹੀ ਕਰ ਗਏ। ਪਹਿਲਾਂ ਰਿਆਸਤਾਂ ਹੀ ਸੀ ਸਾਰੀਆਂ, ਤੇ ਪੰਜਾਬ ਜਿਹੜਾ ਹੈ ਉਹ ਅਲੱਗ ਸੂਬਾ ਸੀ, ਇੱਕ ਦੇਸ਼ ਦੀ ਤਰ੍ਹਾਂ ਬਹੁਤ ਲੰਮਾ ਚੌੜਾ ਰਾਜ ਸੀ ਉਹਦਾ, ਅਫਗਾਨ ਤੋਂ ਲੈ ਕੇ ਇੱਧਰ ਸਾਡੇ ਰੋਪੜ ਸਤਲੁਜ ਦਰਿਆ ਤੱਕ। ਉਹਦਾ ਨੁਕਸਾਨ ਜੇ ਹੋ ਸਕਦਾ ਤਾਂ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੋਇਆ, ਕਿਉਂਕਿ ਪੰਜਾਬ 'ਚ ਸਾਰਾ ਕੁਛ ਅਵੇਲੇਬਲ ਸੀ, ਕੋਈ ਐਸੀ ਕਮੀ ਨਹੀਂ ਸੀ ਕਿਸੇ ਚੀਜ਼ ਦੀ। ਨਹਿਰਾਂ 5-7 ਚੱਲਦੀਆਂ, ਉਪਜਾਊ ਜ਼ਮੀਨ ਵੀ ਹੈ। ਤੇ ਦੂਜੇ ਨੰਬਰ ਜਿਹੜੀ ਗੱਲ ਹੈ ਕਿ ਗੋਰੇ ਲੈ ਕੇ ਕੀ ਗਏ ਤੇ ਦੇ ਕੇ ਕੀ ਗਏ, ਲੈ ਤਾਂ ਸਾਰਾ ਕੁਛ ਹੀ ਗਏ। ਜਿੱਦਾਂ ਹੁਣ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਬਾਜਵਾ ਸਾਹਿਬ ਦਾ, ਕਿ ਗੋਰਿਆਂ ਦੀ ਸਮਝ ਨਹੀਂ ਆਈ ਕਿ ਪਹਿਲਾਂ ਇਕੱਠੇ ਕਰਤਾ ਸਾਨੂੰ ਤੇ ਜਾਣ ਲੱਗੇ ਫਿਰ ਵੰਡ ਗਏ। ਤੇ ਉਹਦੇ 'ਚ ਜੇ ਵੰਡ ਕੇ ਗਏ ਤਾਂ ਪੰਜਾਬ ਨੂੰ ਵੰਡ ਕੇ ਗਏ ਆ ਜਾਂ ਉਧਰ ਬੰਗਾਲ ਨੂੰ ਵੰਡ ਕੇ ਗਏ। ਤੇ ਮੈਨੂੰ ਉਹਨਾਂ ਦੀ ਕਈ ਵਾਰ ਮੈਂ ਗੱਲ ਕਰਦਾ ਹੁੰਦਾ ਕਿ ਉਹਨਾਂ ਦੀ ਵੰਡ ਵੀ ਮੈਨੂੰ ਸਮਝ ਨਹੀਂ ਆਈ ਕਿ ਆਪਣੇ ਮੁਲਕ ਤਾਂ ਉਹਨਾਂ ਨੇ ਬੜੇ ਚੌਰਸ ਤਰੀਕੇ ਨਾਲ ਵੰਡੇ ਆ, ਲਾਈਨਾਂ ਬੜੀਆਂ ਸਿੱਧੀਆਂ, ਤੇ ਇੱਥੇ ਜਿਹੜੀ ਸਾਡੀ ਰੈੱਡ ਕਲਿਫ ਲਾਈਨ ਹੈ ਇਹਦਾ ਕੋਈ ਸਿਰ ਪੈਰ ਹੀ ਨਹੀਂ ਲੱਗਦਾ, ਟੇਢੀ ਵਿੰਗੀ। ਹੋਰ ਕਿ ਉਹ ਕਰਨਾ ਕੀ ਚਾਹੁੰਦੇ ਸੀ, ਵੰਡਣਾ ਕੀ ਚਾਹੁੰਦੇ ਸੀ? ਕਿ ਸ਼ਾਇਦ ਜਾਂ ਤਾਂ ਉਹਨਾਂ ਨੂੰ ਪੰਜਾਬ ਤੋਂ ਕੋਈ ਖਤਰਾ ਸੀ, ਉਹਨਾਂ ਨੇ ਪੰਜਾਬ ਹੀ ਵੰਡਿਆ। ਜੇ ਉਹਨਾਂ ਨੇ ਹਿੰਦੂ ਮੁਸਲਿਮ ਨੂੰ ਅਲੱਗ ਕਰਨਾ ਸੀ ਤਾਂ ਹੋਰ ਵੀ ਲਕੀਰ ਖਿੱਚ ਸਕਦੇ ਸੀ, ਕੋਈ ਹੋਰ ਮੁਲਕ ਵੀ ਬਣਾ ਸਕਦੇ ਸੀ, ਕਿਤੇ ਮਰਜ਼ੀ ਬਣਾ ਸਕਦੇ ਸੀ, ਪਰ ਪੰਜਾਬ ਤੇ ਜ਼ਿਆਦਾ ਕੰਸਟਰੇਟ ਉਹਨਾਂ ਨੇ ਕਿਉਂ ਕੀਤਾ? ਜੀ ਬਿਲਕੁਲ, ਤੁਸੀਂ ਬੜੀ ਇੱਕ ਵਧੀਆ ਗੱਲ ਕੀਤੀ ਹੈ, ਔਰ ਇਹ ਸਾਨੂੰ ਇੱਕ ਨਵਾਂ ਇੱਕ ਤੁਸੀਂ ਪਹਿਲੂ ਦਿੱਤਾ ਹੈ ਸੋਚਣ ਵਾਸਤੇ, ਔਰ ਅਸੀਂ ਹੋਰ ਇਹਦੇ ਤੇ ਸੋਚਾਂਗੇ। ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇਹਦੇ ਤੇ ਅਸੀਂ ਕੋਈ ਗੱਲਬਾਤ ਵੀ ਕਰਾਂਗੇ। ਤੇ ਸਾਡੇ ਨਾਲ ਇਸ ਵੇਲੇ ਸਾਡੇ ਸਾਡਾ ਮੁਹੰਮਦ ਯੂਸਫ ਸਾਹਿਬ ਨੇ। ਹਾਂਜੀ ਸਜਾਦ ਜੀ, ਕੀ ਹਾਲ ਨੇ? ਤੈਮੂਰ ਆਜ਼ਮ ਸਾਹਿਬ ਨੇ। ਅੱਛਾ, ਗੱਲ ਸਾਡੀ ਇੱਕ ਮਿੰਟ ਮਾਜ਼ਰਤ ਦੇ ਨਾਲ ਅਰੋੜਾ ਸਾਹਿਬ ਸ਼ੁਰੂ ਹੋਈ ਸੀ ਦੀ ਜੀ, ਜਿਹੜਾ ਤੁਹਾਡੇ ਬੈਕ ਸਾਈਡ ਤੇ ਜਿਹੜਾ ਬ੍ਰਾਸ ਬੈਂਡ ਟਾਈਪ ਇੱਕ ਇੰਸਟਰੂਮੈਂਟ ਜਿਹੜਾ ਹੈ ਇਹ ਲੱਗਾ। ਅੱਛਾ, ਇਹ ਦੇਖੋ ਕਿ ਇਹ ਉਹ ਬ੍ਰਾਸ ਬੈਂਡ ਜਾਂ ਜਿਸ ਵੇਲੇ ਮਿਊਜ਼ਿਕ ਆਇਆ, ਵੈਸਟਰਨ ਮਿਊਜ਼ਿਕ ਇੱਥੇ ਆਇਆ, ਅੱਛਾ ਕੀ ਵਜ੍ਹਾ ਹੈ ਕਿ ਉਹ ਸਾਡੇ ਮਿਊਜ਼ਿਕ ਦਾ ਹਿੱਸਾ ਤਾਂ ਨਹੀਂ ਬਣਿਆ, ਲੇਕਿਨ ਉਹ ਵਿਆਹਾਂ ਸ਼ਾਦੀਆਂ ਦਾ ਹਿੱਸਾ ਬਣ ਗਿਆ। ਕਿ ਔਰ ਸ਼ਾਇਦ ਉਹਦਾ ਤਾਲੁਕ ਜਿਹੜਾ ਸੀਗਾ ਉਹ ਇੱਕ ਵਰਦੀ ਵਾਲੇ ਯੂਨੀਫਾਰਮ ਦੇ ਨਾਲ ਸੀਗਾ, ਚੀਜ਼ਾਂ ਦੇ ਨਾਲ, ਔਰ ਲੋਕ ਜਿਹੜੇ ਨੇ ਉਹ ਇੱਕ ਫਖਰ ਉਹਨੂੰ ਸਮਝਦੇ ਸੀ ਉਸ ਬੈਂਡ ਨੂੰ। ਲੇਕਿਨ ਕਮਾਲ ਉਹਨਾਂ ਲੋਕਾਂ ਦਾ ਸੀਗਾ ਕਿ ਜਿਨ੍ਹਾਂ ਨੇ ਉਸ ਵਿਦੇਸੀ ਜਿਹੜਾ ਬੈਂਡ ਸੀਗਾ, ਵਲੈਤੀ ਬੈਂਡ ਸੀਗਾ, ਉਹਦੇ ਚੋਂ ਦੇਸੀ ਆਵਾਜ਼ਾਂ ਕੱਢੀਆਂ ਉਹਨਾਂ ਨੇ, ਔਰ ਬੜੇ ਕਲਾਸਿਕ ਜਿਹੜੇ ਨੇ ਉਹਦੇ ਕਲਾਰਨਟ ਨਵਾਜ਼ ਜਿਹੜੇ ਸੀਗੇ, ਕਲਾਰਨਟ ਜਿਹੜੇ ਸੀ ਉਹ ਆਪਣਾ ਵਜਾਉਣ ਵਾਲੇ ਸੀ ਜਿਹੜੇ, ਐਸੀਆਂ ਮੈਨੂੰ ਹੁਣ ਨਾਂ ਨਹੀਂ ਯਾਦ,
ਯੂਸਫ ਸਾਹਿਬ ਦੇ ਸ਼ਹਿਰ ਦੇ ਇੱਕ ਬਜ਼ੁਰਗ ਸੀ, ਉਹਨਾਂ ਦਾ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਅੱਜ ਤੋਂ ਕੋਈ 20-22 ਸਾਲ ਪਹਿਲੇ ਦੀ ਗੱਲ ਹੈ। ਉਹਨਾਂ ਨੇ ਇਸੇ ਹੀ ਬੈਂਡ ਤੇ ਜਿਤਨੇ ਵੀ ਰਾਗ ਨੇ, ਕਲਾਸਿਕਲ ਰਾਗ ਨੇ ਜਿੰਨੇ, ਉਹਨਾਂ ਨੇ ਪਲੇ ਕੀਤੇ ਔਰ ਉਸੇ ਹਾਂ ਉਹ ਪੂਰਾ ਬਾਜ਼ ਔਕਾਤ ਲਾਗੇ ਨਹੀਂ ਸੀ ਰਿਹਾ ਕਿ ਅਸੀਂ ਇੱਕ ਵੈਸਟਰਨ ਜਿਹੜਾ ਉਹ ਮਿਊਜ਼ਿਕ ਸੁਣਦੇ ਹਾਂ। ਤੇ ਸਾਡੇ ਇਹ ਵੀ ਪ੍ਰੋਗਰਾਮ ਦਾ ਹਿੱਸਾ ਹੈ ਕਿ ਸਾਡੇ ਇਹ ਜਿਸ ਵੇਲੇ ਮੌਸੀਕੀ ਕੀਰਤਨ, ਵੈਸੇ ਤਾਂ ਮੌਸੀਕੀ ਦੀ ਨਾ ਕੋਈ ਸਰਹੱਦ ਹੁੰਦੀ ਹੈ, ਨਾ ਅਦਬ ਦੀ, ਲਿਟਰੇਚਰ ਦੀ, ਆਰਟ ਦੀ ਕੋਈ ਹੱਦ ਨਹੀਂ ਹੁੰਦੀ ਉਹਦੀ, ਔਰ ਉਹ ਸਾਰੀਆਂ ਹੱਦਾਂ ਜਿਹੜੀਆਂ ਉਹ ਇਨਸਾਨਾਂ ਨੇ ਜਿਹੜੀਆਂ ਬਣਾਈਆਂ ਹੋਈਆਂ, ਮੌਸੀਕੀ ਕਿਤੋਂ ਦੀ ਵੀ ਹੋਵੇ, ਚੰਗੀ ਆਵਾਜ਼ ਕਿਤੋਂ ਦੀ ਵੀ ਹੋਵੇ, ਆਰਟ ਕਿਤੋਂ ਦਾ ਵੀ ਹੋਵੇ, ਉਹ ਸਭ ਸਾਰੀ ਦੁਨੀਆ ਦਾ ਉਹ ਸਾਂਝਾ ਹੁੰਦਾ। ਲੇਕਿਨ ਫਿਰ ਕੁਝ ਚੀਜ਼ਾਂ ਜਿਹੜੀਆਂ ਬਦਲੀਆਂ, ਲੇਕਿਨ ਸਾਡੇ ਬੰਦਿਆਂ ਨੇ ਉਹਨੂੰ ਆਪਣੇ ਜ਼ਮੀਨੀ ਹਿਸਾਬ ਦੇ ਨਾਲ ਉਹਨੂੰ ਕਰ ਲਿਆ, ਉਹਦੇ ਚੋਂ ਉਹੀ ਰਾਗ, ਉਹੀ ਗਾਣੇ ਜਿਹੜੇ ਸੀਗੇ ਉਹ ਉਹਨਾਂ ਨੇ ਪਲੇ ਕੀਤੇ ਹੋਏ ਸੀ। ਜੀ ਅਸੀਂ ਵੈਸੇ ਬੜੀ ਇੰਟਰਸਟਿੰਗ ਗੱਲ ਹੈ, ਬੜੀ ਤੁਸੀਂ ਇਹ ਗੱਲ ਕਹੀ ਕਿ ਜਿਹੜਾ ਬ੍ਰਾਸ ਬੈਂਡ ਜਿਹੜਾ ਹੈ, ਜਿਸ ਦਾ ਕੋਈ ਕਨੈਕਸ਼ਨ ਨਹੀਂ ਸੀ ਹਿੰਦੁਸਤਾਨੀ ਖਿੱਤੇ ਦੇ ਗੀਤਾਂ ਨਾਲ, ਸੰਗੀਤ ਨਾਲ, ਉਹਦੇ ਬਿਨਾਂ ਖੈਰ ਕੋਈ ਵਿਆਹ ਹੋ ਹੀ ਨਹੀਂ ਸਕਦਾ ਅੱਜ ਦੇ ਦੌਰ ਦੇ ਵਿੱਚ। ਜੇ ਅਸੀਂ ਸੋਚੀਏ ਤੇ ਵਿਆਹ ਉਹਦੇ ਬਿਨਾਂ ਮੁਕੰਮਲ ਹੀ ਨਹੀਂ ਹੁੰਦਾ। ਬਰਾਤ ਦੇ ਨਾਲ ਉਹਦਾ ਬੈਂਡ ਦਾ ਹੋਣਾ ਬੜਾ ਲਾਜ਼ਮੀ ਮੰਨਿਆ ਜਾਣ ਲੱਗ ਪਿਆ ਹੈ, ਇੱਕ ਵੱਖਰੀ ਚੀਜ਼ ਉਸਨੇ ਬਣਾ ਦਿੱਤੀ ਹੈ। ਇਹ ਮੇਰੇ ਖਿਆਲ ਚੀਜ਼ਾਂ ਨੇ ਅਸੀਂ ਜਿਹੜੇ ਇੱਕ ਦੂਸਰੇ ਲੈਂਦੇ ਆ, ਉਧਾਰ ਲੈ ਲੈਂਦੇ ਆ, ਵਰਤ ਲੈਂਦੇ ਆ। ਮੈਂ ਇਸ ਦੇ ਵਿੱਚ ਜਿਵੇਂ ਹਾਰਮੋਨੀਅਮ ਹੀ ਆ, ਅੱਜ ਹਾਰਮੋਨੀਅਮ ਤੋਂ ਬਿਨਾਂ ਕੋਈ ਵੀ ਮਹਿਫਲ, ਚਾਹੇ ਉਹ ਕਵਾਲੀ ਦੀ ਮਹਿਫਲ ਹੋਵੇ, ਚਾਹੇ ਇੰਡੀਅਨ ਕਲਾਸੀਕਲ ਮਿਊਜ਼ਿਕ ਦੀ ਮਹਿਫਲ ਹੋਵੇ, ਜਾਂ ਬਾਲੀਵੁੱਡ ਦਾ ਕੋਈ ਗਾਣਾ, ਬਗੈਰ ਅਸੀਂ ਸੋਚਦੇ ਕਿ ਪੂਰਾ ਨਹੀਂ ਹੋ ਸਕਦਾ। ਹਾਰਮੋਨੀਅਮ ਵੀ ਤਾਂ ਤੁਸੀਂ ਫਰਾਂਸ ਤੋਂ ਲੈ ਲਿਆ, ਹਾਰਮੋਨੀਅਮ ਦਾ ਕੋਈ ਲੈਣਾ ਦੇਣਾ ਨਹੀਂ ਹੈ। ਫਰਾਂਸ ਤੋਂ ਅਸੀਂ ਫਰਾਂਸ ਤੋਂ ਲਿਆ ਕੇ ਅਸੀਂ ਉਹਨੂੰ ਬਣਾ ਲਿਆ, ਅਸੀਂ ਵਰਤ ਲਿਆ, ਅਸੀਂ ਉਸਨੂੰ ਇਹ ਸਮਝ ਲਿਆ ਕਿ ਸਾਡਾ ਇੰਸਟਰੂਮੈਂਟ ਹੈ, ਅਸੀਂ ਆਪਣਾ ਇੰਸਟਰੂਮੈਂਟ ਬਣਾ ਕੇ ਅਸੀਂ ਉਸਨੂੰ ਵਰਤਣਾ ਸ਼ੁਰੂ ਕਰ ਦਿੱਤਾ। ਤਾਂ ਮੇਰਾ ਖਿਆਲ ਇਹ ਜਿਹੜਾ ਇੰਸਟਰੂਮੈਂਟਸ ਦਾ ਇਹ ਚੱਲਦਾ ਰਹਿੰਦਾ ਹੈ, ਅਸੀਂ ਬਦਲ ਲੈਂਦੇ ਹਾਂ ਆਪਣੇ ਲੋੜ ਮੁਤਾਬਿਕ। ਜੀ ਯੂਸਫ ਸਾਹਿਬ, ਅਗਰ ਤੁਸੀਂ ਕੇਲਾ ਖਾ ਲਿਆ ਤੇ ਗੱਲ ਕਰੋਗੇ ਸਾਡੇ ਨਾਲ। ਹਾਂਜੀ ਹਾਂਜੀ, ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਨਮਸਤੇ ਜੀ। ਕੇਲਾ ਖਾ ਰਿਹਾ ਸੀ? ਨਹੀਂ ਜੀ, ਕੇਲਾ ਨਹੀਂ ਖਾ ਰਿਹਾ ਜੀ, ਇਹ ਦੀਵਾਲੀ ਦਾ ਕੋਈ ਤੋਹਫਾ ਬਣਿਆ ਜੀ, ਤੁਹਾਨੂੰ ਮੈਂ ਦਿਖਾ ਦਿੰਦਾ ਜੀ। ਅੱਛਾ ਅੱਛਾ ਅੱਛਾ, ਮੁੰਡੇ ਨੇ ਖਾਣ ਵਾਸਤੇ ਜੀ, ਦੀਵਾਲੀ ਦੀ ਮੁਬਾਰਕ ਹੋਵੇ ਸਾਰਿਆਂ ਨੂੰ। ਇਹਨੂੰ ਕਹਿੰਦੇ ਕੀ ਨੇ? ਇਹਨੂੰ ਕਹਿੰਦੇ ਕੀ ਨੇ? ਇਹ ਜਿਹੜਾ ਪਤਾ ਨਹੀਂ, ਬਣਿਆ ਦੇ ਕੇ ਮੈਨੂੰ ਚਲਾ ਗਿਆ। ਠੀਕ ਹੈ ਜੀ, ਪਤਾ ਕੋਈ ਨਹੀਂ ਕੀ ਬਣਿਆ। ਮਿੱਠਾ ਵਾ ਹੈ ਮਿੱਠਾ। ਅੱਛਾ ਅੱਛਾ, ਚਲੋ। ਹਾਂਜੀ, ਤੇ ਦੂਸਰਾ ਜੀ, ਕਿੰਨੇ ਦਿਨ ਮੈਂ ਆ ਨਹੀਂ ਸਕਿਆ। ਉਹ ਮੇਰਾ ਆਉਣ ਦਾ ਜਿਹੜਾ ਪ੍ਰੋਗਰਾਮ ਸੀ ਨਾ, ਉਹ ਹੁੰਦਾ ਨਹੀਂ ਸੀ ਮੋਬਾਇਲ 'ਚ, ਪਤਾ ਨਹੀਂ ਕੀ ਹੋ ਗਿਆ ਸੀ ਮੋਬਾਇਲ ਨੂੰ। ਹੁਣ ਤਾਂ ਪ੍ਰੋਗਰਾਮ ਰੋਜ਼ ਹੀ ਸੀਗਾ, ਜਦੋਂ ਵੀ ਆਉਂਦਾ ਪ੍ਰੋਗਰਾਮ, ਤੇ ਉਹ ਇੰਟਰਨੈਟ ਹੀ ਹੋ ਸਕਦਾ, ਮੈਂ ਪਤਾ ਨਹੀਂ ਸੀ ਲੱਗਦਾ ਕਿਵੇਂ ਹੋਣਾ, ਬਸ ਅੱਜ ਹੋ ਹੀ ਗਿਆ। ਲੇਕਿਨ ਸਾਡੇ ਉੱਥੋਂ ਉਸੇ ਡਾਕਟਰ ਸਾਹਿਬ ਨੇ ਸਾਡੇ ਨਾਲ ਜੁੜੇ ਹੁੰਦੇ ਨੇ, ਉਹਨਾਂ ਨੇ ਤੁਹਾਡੀ ਕਮੀ ਮਹਿਸੂਸ ਕੀਤੀ? ਹਾਂਜੀ ਡਾਕਟਰ ਸਾਹਿਬ ਜੀ, ਉਹ ਸਮਝਿਓ ਨਾ ਮੇਰੀ ਗੱਲ ਤੁਸੀਂ, ਉਹ ਬਹੁਤ ਜ਼ਬਰਦਸਤ ਚੀਜ਼ ਹੈ। ਹਾਂਜੀ ਸਮਝ ਗਏ, ਸਮਝੋ ਨਾ ਜੀ। ਅੱਛਾ ਸਜਾਦ ਜੀ, ਮੈਂ ਇੱਕ ਗੱਲ ਕਹਿਣਾ ਚਾਹਾਂਗਾ। ਸਰਬ ਜੀ ਜੋ ਹੁਣੇ ਸਰਬਜੀਤ ਹੋਰੀ ਆਏ ਸੀ, ਅਰੋੜਾ ਸਾਹਿਬ ਸਤਿ ਸ੍ਰੀ ਅਕਾਲ। ਤੇ ਸਰਬਜੀਤ ਹੋਰਾਂ ਨੇ ਕਿਹਾ ਕਿ ਪੰਜਾਬ ਜਿਹੜਾ ਹੈ ਨਾ ਉਹ ਦਰਿਆ ਤੱਕ ਸੀ। ਇਹ ਦਰਿਆ ਤੱਕ ਨਹੀਂ ਸੀਗਾ, ਇਹ ਆਗਰੇ ਤੋਂ 30 ਮੀਲ ਪਹਿਲੇ ਇੱਕ ਜਗ੍ਹਾ ਪੈਂਦੀ ਹੈ ਕੋਸੀ ਜੀ, ਤੇ ਇਹ ਕੋਸੀ ਦਾ ਬਾਰਡਰ ਪੰਜਾਬ ਤੱਕ ਸੀ। ਇਹ ਮੈਪ ਵਿੱਚ ਦਿੱਤਾ ਹੋਇਆ ਹੈ, ਜੋ 1840-45 ਦਾ ਜੋ ਮੈਪ ਹੈ ਨਾ, ਉਹਦੇ ਤੇ ਪੰਜਾਬ ਜਿਹੜਾ ਹੈ ਨਾ ਉਹ ਆਗਰੇ ਤੋਂ 30 ਮੀਲ ਪਹਿਲੇ ਤੱਕ ਜਿਹੜਾ ਹੈ ਨਾ ਉਹ ਪੰਜਾਬ ਹੈਗਾ। ਆਪਣਾ ਉੱਥੋਂ ਪਿਸ਼ੌਰ ਤੋਂ ਚੱਲੋ ਤੇ ਕੋਸੀ ਇੱਕ ਜਗ੍ਹਾ ਆਉਂਦੀ ਹੈ, ਬੱਲਭਗੜ੍ਹ ਤੋਂ ਅੱਗੇ ਔਰ ਆਗਰੇ ਦੇ ਵਿਚਕਾਰ, ਉੱਥੇ ਤੱਕ ਪੰਜਾਬ ਸੀ ਹੈ ਜੀ। ਉਹ ਸਰਬਜੀਤ ਜੀ ਹੋਰਾਂ ਨੂੰ ਮੈਂ ਸੁਣ ਰਿਹਾ ਸੀ, ਮੈਂ ਕਿਹਾ ਸ਼ਾਇਦ ਉਹਨਾਂ ਕੋਲ ਗਲਤੀ ਰਹਿ ਗਈ ਹੈ ਜਾਂ ਨਹੀਂ ਪਤਾ, ਤੇ ਮੈਂ ਕਿਹਾ ਮੈਂ ਦੱਸ ਦੇਵਾਂ। ਬਿਲਕੁਲ ਸਿੱਖਦੇ ਹਾਂ ਜੀ, ਤੁਸੀਂ ਚੰਗਾ ਕੀਤਾ ਦੱਸ ਦਿੱਤਾ। ਅਸੀਂ ਦੂਸਰਾ ਪਰਪਸ ਵੀ ਇਸ ਪ੍ਰੋਗਰਾਮ ਦਾ, ਵਜ੍ਹਾ ਵੀ ਸਾਡੇ ਪ੍ਰੋਗਰਾਮ ਦੀ ਇਹੀ ਹੈ ਕਿ ਅਸੀਂ ਦੂਸਰੇ ਤੋਂ ਕੁਝ ਲੈ ਸਕੀਏ, ਕੁਝ ਦੇ ਸਕੀਏ। ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਗੱਲ। ਤੇ ਇੱਕ ਹੋਰ ਵੀ ਗੱਲ ਮੈਂ ਇੱਥੇ ਸ਼ੇਅਰ ਕਰਨਾ ਚਾਹਾਂਗਾ, ਜੋ ਇਹ ਕਤਲੋ ਗਾਰਤ 47 ਚ ਹੋਈ ਹੈ ਨਾ ਜੀ, ਇਹ ਜੇਕਰ ਇੱਕ
ਜਿੰਨੇ ਵੀ ਇੰਟੈਲੈਕਚੁਅਲ ਬੰਦੇ ਸਨ ਤੇ ਸਜਾਦ ਜੀ 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 ਹਾਂਜੀ ਜੀ ਹਾਂਜੀ ਮੈਂ ਸੁਣ ਰਿਹਾ ਸੁਣ ਰਹੇ ਜੀ ਸੁਣ ਦੱਸੋ। ਰਹੇ ਜਿੰਨੇ ਵੀ ਇੰਟੈਲੈਕਚੁਅਲ ਬੰਦੇ ਸਨ ਸਾਰੇ ਮੁਹੰਮਦ ਅਲੀ ਜਿन्ना बैरिस्टर ਸੀ, महात्मा गांधी बैरिस्टर ਸੀ, ਨਹਿਰੂ ਵੀ बैरिस्टर ਸੀ। ਸਭ ਨੇ ਜਲਦੀ ਕੀਤੀ ਕਿ ਬਈ ਫਟਾਫਟ ਜਿਹੜਾ ਨਾ ਤੁਸੀਂ ਕੰਟਰੀਆਂ ਵੰਡ ਲਓ। ਕੋਈ ਕਿਸੇ ਨੇ ਇਹ ਨਹੀਂ ਕਿਹਾ ਕਿ ਭਈਆ ਚਲੋ ਬਈ ਇੱਕ ਅਸੀਂ ਬਫਰ ਜ਼ੋਨ ਬਣਾ ਦਿੰਦੇ ਹਾਂ ਸਾਲ ਜਾਂ 2 ਸਾਲ ਵਾਸਤੇ, ਜਿੰਨੇ ਆਣਾ ਜਾਣਾ ਆਰਾਮ ਨਾਲ ਚਲਾ ਜਾਏ, ਜਿਹਦੇ 'ਚ ਕਤਲੋ ਗਾਰਤ ਨਾ ਹੋ ਪਾਏ। ਉਹ ਸਾਰੀ ਕਾਬਲੀਅਤ ਜਿੰਨੇ ਜਿੰਨੇ ਉਸ ਜ਼ਮਾਨੇ ਦੇ ਵਧੀਆ ਕਾਬਲ ਲੋਕ ਸਨ, ਉਸ ਪਾਸੇ ਦਿਮਾਗ ਹੀ ਨਹੀਂ ਗਿਆ ਕਿ ਬਈ ਇੱਕ ਅਸੀਂ ਫ੍ਰੀ ਟਾਈਮ ਦੇ ਦਿੰਦੇ, ਭਾਵੇਂ ਰਾਜ ਸੁਪਰਵਿਜ਼ਨ ਗੋਰਿਆਂ ਦੀ ਰਹਿੰਦੀ ਤੇ ਜੇ ਮਾਈਗ੍ਰੇਟ ਜਿਹਨੇ ਕਰਨਾ ਉਹ ਆਰਾਮ ਨਾਲ ਕਰ ਲੈਂਦੇ। ਇਹ ਇੱਕ ਡਰਾਬੈਕ ਰਿਹਾ। ਸ਼ਾਇਦ ਉਹ ਜਿਹੜਾ ਇਹ ਜਲਦੀ ਕਰਨ ਕਰਕੇ ਜ਼ਿਆਦਾ ਕਤਲ ਹੋਈ ਕਿ ਬਹੁਤ ਜਲਦੀ ਇਹ ਬਾਰਡਰ ਤੈਅ ਕਰਨੇ ਗਏ ਕਿ ਬਾਰਡਰ ਕਿੱਥੇ ਹੋਣਗੇ, ਤੇ ਬੜੇ ਜਲਦੀ ਫੈਸਲਾ ਹੋ ਗਿਆ ਕਿ ਹੁਣ ਅੰਗਰੇਜ਼ਾਂ ਨੇ ਚੜੇ ਜਾਣਾ ਹੈ, ਉਸ ਕਰਕੇ ਕਤਲ ਜ਼ਿਆਦਾ ਹੋਈ। ਦੇਖੋ ਨਾ ਜੀ, ਲਾਈਨ ਖਿੱਚਣ ਵਾਲੇ ਨੂੰ ਰੈਡ ਕਲਿਫ ਨੂੰ 30 ਦਿਨ ਦਿੱਤੇ ਗਏ ਕਿ ਭਈਆ ਤੂੰ ਬਾਉਂਡਰੀ ਖਿੱਚ ਜਾ, ਜਿਹਨੂੰ ਪਤਾ ਹੀ ਨਹੀਂ, ਔਰ ਦਿੱਲੀ ਬਿਠਾ ਕੇ ਉਹਨਾਂ ਨੇ ਲਾਈਨ ਖਿਚਵਾ ਲਈ। ਔਰ ਲਾਸ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਹੋਇਆ ਇਹਦੇ 'ਚ। ਬੰਗਾਲ ਵਾਲੇ ਪਾਸੇ ਤੇ ਮਹਾਤਮਾ ਗਾਂਧੀ ਜੀ ਚਲੇ ਗਏ, ਉੱਥੇ ਨਹੀਂ ਹੋਇਆ ਇੰਨਾ, ਮਗਰ ਇਸ ਪਾਸੇ ਜ਼ਿਆਦਾ ਹੋ ਗਿਆ ਜੀ। ਪਰ ਚਲੋ ਇੱਕ ਪਾਸਟ ਹੈ ਜੀ 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 ਬਿਲਕੁਲ ਸਹੀ ਤੁਸੀਂ ਗੱਲ ਕਰ ਰਹੇ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਦਾ। ਔਰ ਇਹਦੇ ਤੇ ਜ਼ਾਹਿਰ ਹੈ ਕਿ ਅਸੀਂ ਕਿਸੇ ਪੈਨਲ ਤੇ ਅਸੀਂ ਡਿਸਕਸ਼ਨ ਵੀ ਇਸ ਤੇ ਕਰਵਾਵਾਂਗੇ, ਔਰ ਇੱਕ ਅਲੱਗ ਤੋਂ ਇਹ ਜਿਹੜਾ ਇੱਕ ਟੌਪਿਕ ਹੈ ਉਹ ਰੱਖਾਂਗੇ ਅਸੀਂ। ਤੇ ਗੁਲਸ਼ਨ ਜੀ ਇਹ ਦੱਸੋ ਕਿ ਹਾਂਜੀ ਤੁਸੀਂ ਜ਼ਾਹਿਰ ਹੈ ਕਿ ਇੱਥੋਂ ਦਾ ਸਿਸਟਮ ਜਿਹੜਾ ਹੈ ਸਾਰਾ ਦੇਖ ਰਹੇ ਹੋ, ਚੀਜ਼ਾਂ ਦੇਖ ਰਹੇ ਹੋ, ਔਰ ਉਹਦੇ ਵਿੱਚ ਕਲਚਰਲ ਕੀ ਤਬਦੀਲੀਆਂ ਆਈਆਂ ਅੰਗਰੇਜ਼ ਦੇ ਆਉਣ ਨਾਲ? ਸਾਡੀ ਹਯਾਤੀ ਜਿਹੜੀ ਸੀ ਉਹ ਕਿੰਨੀ ਕੁ ਬਦਲੀ ਹੈ? ਦੇਖੋ ਜੀ, ਬਦਲ ਤੇ ਇੱਕ ਤੇ ਸਭ ਤੋਂ ਪਹਿਲੇ ਉਹਨਾਂ ਨੇ ਜਿਹੜਾ ਨਾ ਸਾਡੀ ਜ਼ੁਬਾਨ ਖੋਹ ਲਈ। ਸਾਡੀ ਔਰ ਤੁਹਾਡੀ ਜ਼ੁਬਾਨ ਜਿਹੜੀ ਹੈ ਬਿਲਕੁਲ ਇੱਕੋ ਹੀ ਹੈ, ਲਿਖਤਾਂ ਦੋ ਨੇ। ਉਹ ਏ ਫਾਰ ਐਪਲ ਕਰਕੇ ਨੇ ਇੱਧਰ ਵਾਲਿਆਂ ਨੂੰ ਵੀ, ਤੇ ਏ ਫਾਰ ਐਪਲ ਕਰਕੇ ਨੇ ਉਧਰ ਵਾਲਿਆਂ ਨੂੰ ਵੀ। ਤੇ ਸਾਡਾ ਉਹ ਖੋਹ ਲਿਆ ਉਹਨਾਂ ਨੇ ਜਿਹੜਾ ਨਾ, ਤੁਹਾਡੇ ਪਾਸੇ ਅਲਿਫ ਤੇ ਸਾਡੇ ਪਾਸੇ ਊੜਾ ਐੜਾ, ਜ਼ਬਾਨਾਂ ਦੋ ਬਣ ਗਈਆਂ। ਬਾਕੀ ਨਿਜ਼ਾਮ ਤੇ ਉਹਨਾਂ ਨੇ ਬਹੁਤ ਅੱਛਾ ਕੀਤਾ, ਰੇਲਵੇ ਬਹੁਤ ਅੱਛੀ ਉਹਨਾਂ ਨੇ ਵਿਛਾਈ, ਔਰ ਜਿਹੜਾ ਪੂਰੀ ਜਿਹੜੀਆਂ 500 ਤੇ ਕਿੰਨੀਆਂ ਰਿਆਸਤਾਂ ਸਨ, ਜਿਹੜਾ ਡਿਵਾਈਡ ਹੋ ਕੇ ਵੰਡਿਆ ਹੋਇਆ ਸੀ, ਉਹ ਸਾਰਿਆਂ ਨੂੰ ਉਹਨਾਂ ਨੇ ਯੂਨਾਈਟ ਕੀਤਾ। ਫਿਰ ਦੂਸਰਾ ਜੋ ਸਾਡੇ ਵੱਡੇ ਦੱਸਦੇ ਰਹੇ ਨੇ ਕਿ ਪੁਲਿਸ ਦਾ ਨਿਜ਼ਾਮ ਇੰਨਾ ਅੱਛਾ ਸੀ ਕਿ ਚੋਰੀ ਚਕਾਰੀ ਨਹੀਂ ਹੁੰਦੀ ਸੀ, ਲੁੱਟਮਾਰ ਨਹੀਂ ਹੁੰਦੀ ਸੀ, ਸਜ਼ਾਵਾਂ ਇੰਨੀਆਂ ਸਖਤ ਦਿੰਦੇ ਸਨ ਉਹ, ਤੇ ਬੰਦਾ ਦਹਿਸ਼ਤ ਨਾਲ ਹੀ ਚੋਰੀ ਚਕਾਰੀ ਨਹੀਂ ਕਰਦਾ ਸੀ, ਜਿਵੇਂ ਅੱਜ ਕੱਲ ਚੋਰੀ ਚਕਾਰੀ ਆਮ ਹੋ ਗਈ ਹੈ। ਇਹ ਉਸ ਦੌਰ ਦੇ ਫਾਇਦੇ ਵੀ ਨੇ, ਤੇ ਬਾਕੀ ਨੁਕਸਾਨ ਤੇ ਦੇਖੋ ਜਿਨ੍ਹਾਂ ਨੇ ਰਾਜ ਕੀਤਾ, ਲੁੱਟਿਆ ਤੇ ਉਹਨਾਂ ਨੇ ਹੈ ਹੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜੀ ਯੂਸਫ ਸਾਹਿਬ, ਤੁਸੀਂ ਕੋਈ ਸਾਂਝ ਪਾਉਣੀ ਹੋਵੇ ਅੱਜ ਦੇ ਟੌਪਿਕ ਦੇ ਹਵਾਲੇ ਨਾਲ? ਹਾਂਜੀ, ਮੈਂ ਇਹੀ ਕਹਿ ਰਿਹਾ ਸੀ ਕਿ ਉਹ ਪੰਜਾਬੀਆਂ ਨੂੰ ਇਸ ਵਾਸਤੇ ਵੱਖਰਾ ਕੀਤਾ ਗਿਆ ਕਿ ਅਸੀਂ ਪਾਵਰਫੁਲ ਬੰਦੇ ਸੀਗੇ ਪੰਜਾਬੀ, ਅਸੀਂ ਉਹਨਾਂ ਅੱਗੇ ਖਲੋਂਦੇ ਸੀਗੇ, ਅੰਗਰੇਜ਼ਾਂ ਅੱਗੇ ਹੋਰ ਤਾਂ ਕੋਈ ਖਲੋਂਦਾ ਨਹੀਂ ਸੀ। ਇਸ ਵਜ੍ਹਾ ਤੋਂ ਸਾਨੂੰ ਲੜਾਇਆ ਗਿਆ, ਸਾਨੂੰ ਮਰਵਾਇਆ ਗਿਆ। ਜਲਦੀ ਵੀ ਤਾਂ ਹੀ ਕੀਤੀ ਗਈ ਕਿ ਕੀ ਕਰੋ, ਇਹੀ ਲੜਨ ਇਹੀ ਮਰਨ, ਤੇ ਸਾਨੂੰ ਸਾਰੀ ਜ਼ਿੰਦਗੀ ਲੜਦੇ ਹੀ ਰਹਿਣ। ਤੇ ਹੁਣ ਐਸੀ ਲੜਾਈ ਕਰਾ ਦਿਓ ਕਿ ਸਾਰੀ ਜ਼ਿੰਦਗੀ ਲੜਦੇ ਹੀ ਰਹਿਣ ਪੰਜਾਬੀ, ਉਹੀ ਅਸੀਂ ਲੜਦੇ ਪਏ ਹਾਂ ਜੀ। ਬਿਲਕੁਲ ਸਹੀ ਹੈ ਕਿ ਸਾਨੂੰ ਪੰਜਾਬੀਆਂ ਨੂੰ ਇਸ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਇਆ, ਇਸ ਵਿੱਚ ਵੀ ਕੋਈ ਸ਼ੱਕ ਨਹੀਂ। ਦੋ ਮੁਲਕ ਬਣੇ, ਅਸੀਂ ਅਲਹਿਦਗੀ ਹੋਈ, ਸਾਨੂੰ ਤਕਲੀਫਾਂ ਵੀ ਝੱਲਣੀ ਵੀ, ਅੱਜ ਤੱਕ ਅਸੀਂ ਇਸ ਨੂੰ ਯਾਦ ਕਰਦੇ ਹਾਂ, ਤਕਲੀਫਾਂ ਨੂੰ ਝੱਲਦੇ ਹਾਂ, ਤੇ ਇਹਦਾ ਨੁਕਸਾਨ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਤੇ ਮੇਰੇ ਖਿਆਲ ਖਾਸੀ ਜੋ ਤੈਮੂਰ ਆਜ਼ਮ ਸਾਹਿਬ ਦੀ ਗੱਲ ਅਸੀਂ ਵਿੱਚ ਰੋਕ ਲਈ ਸੀ, ਉਹਨਾਂ ਦੀ ਗੱਲ ਰਹਿ ਗਈ ਸੀ, ਉਹਨਾਂ ਦੀ ਗੱਲ ਕਰ ਲਈ। ਤੈਮੂਰ ਸਾਹਿਬ, ਤੁਸੀਂ ਹੁਣ ਕੀ ਕਹਿਣਾ ਚਾਹੋਗੇ ਜੀ? ਤੁਸੀਂ ਬਹੁਤ ਸਾਰੀ ਗੱਲਾਂ ਦੋਸਤੋਂ ਸੁਣੀ ਹੈ, ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜੀ? ਸਰ ਮੈਂ ਤੇ ਇਹੀ ਗੱਲ ਕਰਨਾ ਚਾਹਾਂਗਾ, ਜਿਹੜੇ ਇਸ ਵਕਤ ਮਸਲੇ ਬਣੇ ਹੈਗੇ ਇੰਡੀਆ ਪਾਕਿਸਤਾਨ ਦੇ, ਕਸ਼ਮੀਰ ਦਾ ਸਭ ਤੋਂ ਵੱਡਾ ਮਸਲਾ ਹੈ।
ਉਹ ਤੁਸੀਂ ਪੂਰੀ ਪੜ੍ਹ ਲਓ ਕਿ ਗੁਰਦਾਸਪੁਰ ਤੇ ਪਠਾਨਕੋਟ ਮੁਸਲਿਮ ਮੈਜੋਰਟੀ ਏਰੀਆ ਸੀ। ਇਹ ਜਿਸ ਤਰ੍ਹਾਂ ਇੰਡੀਅਨ ਪੰਜਾਬ ਵਿੱਚ ਦਾਖਲ ਹੋਏ ਤੇ ਉਸ ਤੋਂ ਬਾਅਦ ਜੋ ਕਸ਼ਮੀਰ ਦਾ ਮਸਲਾ ਬਣਿਆ, 70 ਸਾਲ ਹੋ ਗਏ ਨੇ, 3 ਨਸਲਾਂ ਨਫ਼ਰਤਾਂ ਦੇ ਦਿਲਾਂ 'ਚ ਨਫ਼ਰਤਾਂ ਪਈਆਂ ਨੇ ਕਿ ਅਸੀਂ ਇਹਨੂੰ ਮਾਰਨਾ, ਉਹਨੂੰ ਮਾਰਨਾ, ਉਹਨੂੰ ਮਾਰਨਾ, ਇਹ ਮਾਰਨਾ। ਤੇ ਸਭ ਕੁਝ ਜਿਹੜਾ ਤੁਸੀਂ ਕਹਿ ਰਹੇ ਹੋ ਰੇਲਵੇ ਦੇ ਕੇ ਗਏ, ਸਭ ਕੁਝ ਦੇ ਕੇ ਗਏ, ਲੇਕਿਨ ਸਭ ਤੋਂ ਵੱਡਾ ਜਿਹੜਾ ਉਹ ਸਾਡੇ ਨਾਲ ਗੁਨਾਹ ਕਰ ਗਏ ਨਾ, ਉਹ ਹੈ ਜਿਹੜਾ ਫੱਡਾ ਪਾ ਗਏ ਨੇ ਕਸ਼ਮੀਰ ਦਾ। ਤੇ ਮੈਨੂੰ ਅੱਗੇ ਜੋ ਹਾਲਾਤ ਲੱਗ ਰਹੇ ਨੇ ਕਿ ਅਗਰ ਕੱਲ ਨੂੰ ਇੱਥੇ ਕੋਈ ਵੱਡੀ ਜੰਗ ਵੀ ਹੋਈ, ਉਹਦੇ ਜ਼ਿੰਮੇਦਾਰ ਅੰਗਰੇਜ਼ ਹੋਣਗੇ। ਕਿ ਇਹਨਾਂ ਨੇ ਸਿਰਫ ਪਾਕਿਸਤਾਨ ਹਿੰਦੁਸਤਾਨ 'ਚ ਨਹੀਂ ਕੀਤਾ, ਇਰਾਕ, ਸ਼ਾਮ, ਇਹ ਜਿੰਨੀ ਸੀ ਬ੍ਰਿਟਿਸ਼ ਕਲੋਨੀਆਂ ਸੀ, ਅੱਜ ਵੀ ਉੱਥੇ ਸ਼ੀਆ ਸੁਨੀ ਦੇ ਨਾਂ ਤੇ ਉਹ ਇਰਾਕ ਵਿੱਚ ਵੀ ਕਤਲੇਆਮ ਹੋ ਰਿਹਾ, ਸ਼ਾਮ ਵਿੱਚ ਵੀ ਹੋ ਰਿਹਾ। ਇਹ ਜਿੰਨੇ ਵੀ ਦੁਨੀਆ 'ਚ 90% ਫਸਾਦਾਰ ਨੇ, ਇਹਦਾ ਮੇਨ ਜ਼ਿੰਮੇਦਾਰ ਬਰਤਾਨਵੀ ਸਾਮਰਾਜ ਸੀ। ਤੇ ਅੱਜ ਉਹੀ ਬਰਤਾਨਵੀ ਸਾਮਰਾਜ ਸਾਨੂੰ ਕਹਿੰਦਾ ਕਿ ਆ ਤੁਸੀਂ ਹਿਊਮਨ ਰਾਈਟਸ ਨਹੀਂ ਆਪਣੇ ਲੋਕਾਂ ਨੂੰ ਦੇ ਰਹੇ। ਮੁਨਾਫਕਤ ਦੀ ਸਭ ਤੋਂ ਵੱਡੀ ਇੰਤਹਾ ਹੈ। ਬਹੁਤ ਸ਼ੁਕਰੀਆ ਸਰ। ਸਰ ਮੈਂ ਇੱਕ ਚੀਜ਼ ਹੋਰ ਮਹਿਸੂਸ ਕਰਦਾ, ਕਿਉਂਕਿ ਹਿਊਮਨ ਰਾਈਟਸ ਦਾ ਜ਼ਿਕਰ ਹੋ ਹੀ ਗਿਆ ਹੈ ਪ੍ਰੋਗਰਾਮ ਦੇ ਵਿੱਚ। ਮੇਰਾ ਖਿਆਲ ਹੈ ਕਿ ਅਸੀਂ ਨਾ ਜਿਹੜੀ ਆਪਣੀ ਸੋਚ ਹੈ ਵਕਤ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਾਂ। ਜਿਵੇਂ ਜਿਵੇਂ ਅਸੀਂ ਪੜ੍ਹਦੇ ਹਾਂ, ਜਾਣਦੇ ਹਾਂ, ਅਸੀਂ ਹਿਊਮਨ ਰਾਈਟਸ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਸ ਸੋਚ ਦੇ ਅਸੀਂ ਮਾਲਕ ਸਾਡੇ ਵੱਡੇ ਵਡੇਰੇ ਰਹੇ ਨੇ, ਅਸੀਂ ਕਾਸਟ ਸਿਸਟਮ, ਚਾਹੇ ਮਜ਼ਹਬੀ ਤੌਰ ਤੇ ਇਸਲਾਮ ਵਿੱਚ ਵੀ ਉਸ ਗੁਨਾਹ ਹੈ, ਸਿੱਖੀਜ਼ਮ ਵਿੱਚ ਵੀ ਉਹ ਗੁਨਾਹ ਹੈ, ਕਾਸਟ ਸਿਸਟਮ ਨਹੀਂ ਹੈ, ਫਿਰ ਵੀ ਜਿਹੜਾ ਸਾਡਾ ਤਰੀਕਾ ਜਿਹੜਾ ਰਿਹਾ ਹੈ ਉਹ ਹਮੇਸ਼ਾ ਕਾਸਟ ਸਿਸਟਮ ਵਾਲਾ ਰਿਹਾ ਹੈ। ਅੱਜ ਪਰ ਹੌਲੀ ਹੌਲੀ ਜਿਵੇਂ ਅਸੀਂ ਪੜ੍ਹ ਰਹੇ ਹਾਂ, ਲਿਖ ਰਹੇ ਹਾਂ, ਸਾਨੂੰ ਸਮਝ ਆ ਰਹੀ ਹੈ, ਅਸੀਂ ਕਾਸਟ ਸਿਸਟਮ ਤੋਂ ਹੌਲੀ ਹੌਲੀ ਬਾਹਰ ਨਿਕਲ ਰਹੇ, ਅਸੀਂ ਬੰਦੇ ਨੂੰ ਬੰਦਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਲਾਂਕਿ ਹਾਲੇ ਵੀ ਬਹੁਤ ਜਗ੍ਹਾ ਨਹੀਂ ਸਮਝਿਆ ਜਾ ਰਿਹਾ। ਮੈਂ ਇੱਥੇ ਗੱਲ ਦੱਸਣਾ ਚਾਹਾਂਗਾ ਉਹਨਾਂ ਦੋਸਤਾਂ ਨੂੰ ਜੋ ਕਿ ਪੰਜਾਬ ਦੇ ਵਿੱਚ ਵਸਦੇ ਨੇ। ਇੱਥੇ ਜਿਸ ਮੁਲਕ 'ਚ ਮੈਂ ਰਹਿਣਾ, ਕੈਨੇਡਾ ਵਿੱਚ, ਇੱਥੇ ਇੱਕ ਆਫਿਸ ਦੇ ਵਿੱਚ ਜੇ ਚਾਹ ਦਾ ਕੱਪ ਮੇਰੇ ਲਈ ਜੋ ਹੈ ਉਹੀ ਮੇਰੇ EMPLOYEE ਲਈ ਹੈ, ਚਾਹੇ ਉਹ ਕਿਸੇ ਵੀ ਲੈਵਲ ਤੋਂ EMPLOYEE ਹੋਵੇ। ਇਹ ਨਹੀਂ ਕਿ ਇਹਦੇ ਭਾਂਡੇ ਵੱਖਰੇ ਨੇ ਤੇ ਉਹਦੇ ਭਾਂਡੇ ਵੱਖਰੇ, ਨਾ ਤੇ ਅਜਿਹਾ ਕੋਈ ਸਿਸਟਮ ਹੈ, ਨਾ ਕੋਈ ਤੌਰ ਤਰੀਕਾ ਵੱਖਰਾ, ਨਾ ਕਿਸੇ ਨੂੰ ਓਏ ਕਹਿ ਕੇ ਬੁਲਾਇਆ ਜਾਂਦਾ। ਅਸੀਂ ਇੱਕ ਦੂਸਰੇ ਨੂੰ ਨਾਂ ਲੈ ਕੇ ਬੁਲਾਉਂਦੇ ਹਾਂ। ਮੇਰਾ ਆਪਣੇ ਬਿਜ਼ਨਸ, ਮੇਰਾ ਸਭ ਤੋਂ ਜਿਹੜਾ ਹੇਠਲੇ ਲੈਵਲ ਦਾ, ਜਿਹੜਾ ਐਂਟਰੀ ਲੈਵਲ ਦਾ ਜਿਹਨੂੰ ਅਸੀਂ EMPLOYEE ਕਹਿੰਦੇ ਆ, ਉਹ EMPLOYEE ਵੀ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਂਦਾ, ਮੈਂ ਵੀ ਉਹਨੂੰ ਨਾਂ ਲੈ ਕੇ ਬੁਲਾਉਣਾ। ਅਸੀਂ ਜਿਹੜੀ ਸਰ ਵਾਲਾ ਜਿਹੜਾ ਸਿਸਟਮ ਹੈ, ਅਸੀਂ ਜਨਾਬ ਵਾਲਾ ਜਿਹੜਾ ਸਿਸਟਮ ਹੈ, ਅਸੀਂ ਉਹ ਖਤਮ ਕਰ ਦਿੱਤਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਬੰਦੇ ਦੀ ਇੱਜ਼ਤ ਬੰਦਾ ਹੋਣ ਕਰਕੇ ਕੀਤੀ ਜਾ ਰਹੀ ਹੈ, ਉਹਦੀ ਪੜ੍ਹਾਈ ਨਾਲ ਨਹੀਂ, ਉਹਦੀ ਹੋਰ ਚੀਜ਼ਾਂ ਦੇ ਨਾਲ ਅਸੀਂ ਮੈਜਰ ਨਹੀਂ ਕਰ ਰਹੇ, ਉਹਦੀ ਤੋੜ ਨਹੀਂ ਰਹੇ ਕਿ ਉਹਦੇ ਪਿੱਛੇ ਉਹਦਾ ਪਿੱਛਾ ਕੀ ਹੈ, ਇਸ ਕਰਕੇ ਉਹਦੀ ਇੱਜ਼ਤ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਵੱਡੇ ਘਰੋਂ ਹੈ। ਸੋ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਆਪਣੇ ਸਮਾਜ ਵਿੱਚ ਲੈ ਆਉਂਦੇ ਹਾਂ ਤੇ ਉਸ ਚੀਜ਼ਾਂ ਦਾ ਖਾਸਾ ਅਸਰ ਪੈਂਦਾ ਹੈ। ਸ਼ਾਇਦ ਉਹ ਚੀਜ਼ ਜਿਹੜੀ ਹੈ ਉਸ ਦੀ ਸਮਝ ਸਾਨੂੰ ਇਲਮ ਨੇ ਹੀ ਦੇਣੀ ਹੈ। ਤੁਸੀਂ ਪੜਾਂਗੇ ਤਾਂ ਸ਼ਾਇਦ ਇਹਨਾਂ ਗੱਲਾਂ ਦੀ ਸਮਝ ਆਵੇ। ਤੁਸੀਂ ਕੀ ਸਮਝਦੇ ਹੋ ਸਜਾਦ ਸਾਹਿਬ ਇਸ ਬਾਰੇ? ਬਿਲਕੁਲ ਅਰੋੜਾ ਸਾਹਿਬ, ਤੁਸੀਂ ਬੜੀਆਂ ਵਧੀਆ ਮਿਸਾਲਾਂ ਜਿਹੜੀਆਂ ਦੇ ਰਹੇ ਹੋ ਵੈਸਟ ਦੀਆਂ ਜਿਹੜੀਆਂ, ਲੇਕਿਨ ਮੇਰਾ ਸਵਾਲ ਉੱਥੇ ਹੀ ਫਿਰ ਖੜੋ ਜਾਂਦਾ ਆ ਕੇ ਜੀ। ਇੱਥੇ ਉਹਨੇ ਭਾਂਡੇ ਆਪਣੇ ਅਲੱਗ ਕੀਤੇ, ਉਹਨੇ ਫਾਸਲਾ ਰੱਖਿਆ, ਉਹਨੇ ਆਪਣਾ ਉਹ ਜਿਹੜੀ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਹ ਸਾਨੂੰ ਕਲੋਨੀਅਲ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਇੱਕ ਨਜ਼ਰ ਆਉਂਦੀ ਹੈ ਜੀ, ਕਿ ਉੱਥੇ ਗੈਰ ਇਨਸਾਨੀ ਜਿਹੜੇ ਸਲੂਕ ਕੀਤੇ ਗਏ, ਗੈਰ ਇਨਸਾਨੀ ਜਿਹੜੇ ਇੱਕ ਰਵੱਈਏ ਸੀਗੇ। ਫਿਰ ਗੱਲ ਉਹੀ ਆ ਜਾਂਦੀ ਹੈ ਕਿ ਉਹ ਜ਼ਾਹਿਰ ਹੈ ਕਿ ਇੱਥੇ ਉਹਨੇ ਕੋਈ ਆਈਡੀਅਲ ਸਿਸਟਮ ਸਾਨੂੰ ਨਹੀਂ ਸੀ ਦੇਣਾ। ਇੱਥੇ ਸਿਰਫ ਔਰ ਸਿਰਫ ਜਿਹੜੀ ਇੱਕ ਚੀਜ਼ ਸੀ ਜਿਹੜੀ ਉਹਦੇ ਇੱਕ ਹਕੂਮਤ ਨੂੰ, ਉਹਦੀ ਰਜੀਮ ਨੂੰ ਜਿਹੜਾ ਹੈ ਪ੍ਰੋਲੋਂਗ ਕਰ ਸਕਦੀ ਸੀ, ਉਹ ਇੱਕ ਖੌਫ ਸੀ, ਔਰ ਉਸੇ ਤੇ ਹੀ ਸਾਰੀਆਂ ਚੀਜ਼ਾਂ ਡਿਜ਼ਾਈਨ ਹੋਈਆਂ। ਦੂਸਰਾ ਇਹ ਜ਼ਮਾਨਾ ਜ਼ਾਹਿਰ ਹੈ ਬਦਲ ਰਿਹਾ, ਚੀਜ਼ਾਂ ਬਹੁਤ ਸਪੀਡ ਦੇ ਨਾਲ ਬਦਲ ਰਹੀਆਂ, ਜਿਉਂ ਦਾ ਸੋਸ਼ਲ ਮੀਡੀਆ ਆ ਗਿਆ ਜੀ, ਔਰ ਚੀਜ਼ਾਂ ਲੁਕੀਆਂ ਨਹੀਂ ਰਹਿ ਸਕਦੀਆਂ। ਹੁਣ ਜਿੰਨਾ ਤੁਸੀਂ ਮਰਜ਼ੀ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੋ, ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰੋ ਕਿ ਕਿਤਾਬ ਜਿਹੜੀ ਹੈ ਜਾਂ ਕੋਈ ਲਿਖੀ ਹੋਈ ਚੀਜ਼ ਹੈ ਦੂਸਰੇ ਤੱਕ ਨਾ ਪਹੁੰਚੇ, ਨਹੀਂ ਕਰ ਸਕਦੇ। ਔਰ ਤਕਰੀਬਨ ਇੱਕ ਹੀ ਮੈਂ ਤੇ ਦੇਖਦਾ ਉਹਨਾਂ, ਇਹਦੇ ਨਾਲ ਕੋਈ ਇਖਤਲਾਫ ਵੀ ਕਰ ਸਕਦਾ ਕਿ ਦੁਨੀਆ ਜਿਹੜੀ ਹੈ ਇੱਕ ਹੋਣ ਜਾ ਰਹੀ ਹੈ। ਸ਼ਾਇਦ ਮੈਨੂੰ ਲੱਗ ਰਿਹਾ ਜਿਵੇਂ ਜ਼ੁਬਾਨ ਹੁੰਦੀ ਜਾ ਰਹੀ ਹੈ। ਅੱਛਾ, ਸਾਡਾ ਪਹਿਨਣ ਦਾ ਜਿਹੜਾ ਤਰੀਕਾ ਹੈ ਉਹ ਵੀ ਤਕਰੀਬਨ ਹੁਣ ਕੋਈ ਅਜਨਬੀ ਨਹੀਂ ਰਿਹਾ ਕਿ ਪੈਂਟ ਕੋਟ ਅਗਰ ਕੋਈ ਯੂਰਪ ਦੇ ਵਿੱਚ ਲੋਕ ਪਾਉਂਦੇ ਨੇ ਤੇ ਉਹ ਕੋਈ ਥਰਡ ਵਰਲਡ ਕੰਟਰੀ ਦੇ ਵਿੱਚ ਲੋਕ ਨਹੀਂ ਪਾਉਂਦੇ ਉਹ। ਅੱਛਾ, ਇਸੇ ਤਰ੍ਹਾਂ ਖਾਣ ਪੀਣ ਜਿਹੜਾ ਵਾ, ਅਗਰ ਪੀਜ਼ਾ ਬਰਗਰ ਜਿਹੜਾ ਹੈ
ਉਹ ਵੈਸਟ ਦੇ ਵਿੱਚ ਸ਼ੁਰੂ ਹੋਇਆ ਸੀਗਾ। ਉਹੀ ਤਾਂ ਸਾਡੇ ਵੀ ਹੁਣ ਗਲੀਆਂ ਮੁਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ। ਮੈਂ ਅਗਲੇ ਦਿਨ ਪਿੰਡ ਗਿਆ ਤੇ ਉਹ ਕਹਿੰਦੇ, ਮੈਂ ਕਿਹਾ ਫਲਾਨ ਮੁੰਡਾ ਕੀ ਕਰਦਾ ਤੁਹਾਡਾ? ਉਹਨੇ ਕਿਹਾ ਬਰਗਰ ਤੇ ਪੀਜ਼ੇ ਬਣਾਉਂਦਾ ਜੀ ਹੁਣ ਪਿੰਡ ਦੇ ਵਿੱਚ। ਅੱਛਾ, ਮੈਂ ਕਿਹਾ ਦੇਖੋ ਹੁਣ ਪਿੰਡਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਆ ਗਈਆਂ, ਤੇ ਤੁਹਾਡਾ ਲਿਬਾਸ, ਜ਼ੁਬਾਨ, ਤੇ ਹੁਣ ਦੇਖੋ ਤੁਸੀਂ, ਅਸੀਂ ਹੁਣ ਜਾ ਰਹੇ, ਕਿੱਧਰ ਜਾ ਰਹੇ ਹਾਂ ਪਤਾ ਨਹੀਂ ਮੈਨੂੰ, ਹੁਣ ਇੰਡੀਆ ਦੀ ਸੂਰਤ ਹਾਲ ਦਾ ਨਹੀਂ ਪਤਾ। ਮੈਂ ਅਗਰ ਅਸੀਂ ਹਟਿੰਗਟਨ ਦੀ ਜਿਹੜੀ ਕਿਤਾਬ ਆਈ ਸੀ, ਕਲੈਸ਼ ਆਫ ਸਿਵਲਾਈਜੇਸ਼ਨ, 1993 ਦੇ ਵਿੱਚ ਸ਼ਾਇਦ ਆਈ ਸੀ, ਕੋਲਡ ਵਾਰ ਤੋਂ ਬਾਅਦ ਰਸ਼ੀਆ ਅਮਰੀਕਾ ਦੀ ਜਿਹੜੀ ਜੰਗ ਸੀ ਉਸ ਤੋਂ ਬਾਅਦ ਉਹ ਆਈ ਸੀ, ਕਿ ਨਜ਼ਰੀਏ ਹੁਣ ਖਤਮ ਹੋ ਗਏ ਨੇ, ਹੁਣ ਤਹਿਜ਼ੀਬਾਂ ਦੀ ਜਿਹੜੀ ਜੰਗ ਹੋਏਗੀ। ਅੱਛਾ, ਉਹ ਵੀ ਇੱਕ ਚੀਜ਼ ਨੂੰ ਬੜਾਵਾ ਦਿੱਤਾ ਗਿਆ ਸੀ, ਇੱਕ ਨਵੀਂ ਜੰਗ ਵਾਸਤੇ। ਤੇ ਲੇਕਿਨ ਮੈਂ ਇਹ ਦੇਖਦਾ ਕਿ ਉਹਦੇ ਵਿੱਚ ਫਿਰ ਇਹ ਜਿਸ ਵੇਲੇ ਅਸੀਂ ਏਕਤਾ ਵੱਲ ਜਾ ਰਹੇ ਹਾਂ, ਇੱਕ ਚੀਜ਼ਾਂ ਹੋਣ ਜਾ ਰਹੀਆਂ। ਅਗਰ ਤੁਸੀਂ 30-40 ਸਾਲ ਪਹਿਲੇ ਦੇਖੋ, ਦੁਕਾਨਾਂ ਦੇ ਨਾਂ, ਆਪਣੇ ਹੋਰ ਕੋਈ ਇਸ ਤਰ੍ਹਾਂ ਦੇ ਬਿਜ਼ਨਸ ਦੇ ਨਾਂ ਜਿਹੜੇ ਅਸੀਂ ਰੱਖਦੇ ਸੀਗੇ, ਉਹ ਵੈਸਟਰਨਾਈਜ਼ਡ ਸੀ, ਅੰਗਰੇਜ਼ੀ ਸੀ ਦੇ ਨਾਂ ਜਿਹੜੇ ਸੀਗੇ। ਹਾਂਜੀ। ਅੱਛਾ, ਹੁਣ ਇੰਡੀਆ 'ਚ ਪਤਾ ਨਹੀਂ ਹੈ ਕੀ ਹੋਇਆ। ਹੁਣ ਪਿਛਲੇ ਕੋਈ 4-5 ਸਾਲ ਤੋਂ, 10 ਸਾਲ ਤੋਂ ਹੁਣ ਕੀ ਹੈ ਜੀ, ਇਹ ਬਿੱਲੇ ਦਾ ਡੇਰਾ ਜੀ, ਇਹ ਚਾਹ ਖਾਨਾ ਜੀ, ਇਹ ਫਲਾਨਾ ਜੀ, ਇਹ ਦੁਬਾਰਾ ਉਹੀ ਅਸੀਂ ਆਪਣੀ ਜਿਹੜੀ ਕਲਚਰ ਦੀ ਜਿਹੜੀ ਸ਼ਨਾਖਤ ਜਿਹੜੀ ਹੈ, ਜਦੋਂ ਹੁਣ ਚੀਜ਼ਾਂ ਜਿਹੜੀਆਂ ਵਾ, ਅੱਛਾ ਇਹ ਵੀ ਤੇ ਇਨਕਾਰ ਹੈ ਇੱਕ ਤਰ੍ਹਾਂ ਦਾ ਉਸ ਕਲੋਨੀਅਲ ਜਿਹੜੀ ਸੋਚ ਹੈ। ਹੁਣ ਪਤਾ ਨਹੀਂ ਇਹ ਇਨਕਾਰ ਆ ਜਾਂ ਆਪਣੀ ਸ਼ਨਾਖਤ ਨੂੰ ਅਸੀਂ ਲੱਭਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅੱਛਾ, ਇਹ ਉਹ ਲੱਭਣ ਦੀ ਕਿਦੋਂ ਅਸੀਂ ਕੋਸ਼ਿਸ਼ ਕਰੀਦੀ ਹੈ? ਜਦੋਂ ਚੀਜ਼ਾਂ ਘਟ ਜਾਂਦੀਆਂ ਔਰ ਤੁਸੀਂ ਆਪਣਾ ਸ਼ਨਾਖਤ ਜਿਹੜੀ ਹੈ ਤੁਹਾਡੇ ਵਾਸਤੇ ਮਸਲਾ ਬਣ ਜਾਂਦੀ ਹੈ ਕਿ ਮੈਂ ਕੀ ਹਾਂ, ਮੈਂ ਕਿਸੇ ਨੂੰ ਦੱਸਾਂ। ਉਹ ਫਿਰ ਕੱਪੜਿਆਂ ਦੇ ਰੰਗ ਜਿਹੜੇ ਆ ਉਹਨਾਂ ਦੇ ਜ਼ਰੀਏ ਦੱਸਦਾ। ਉਹ ਫੈਸ਼ਨ ਨਹੀਂ ਹੁੰਦਾ, ਆਮ ਬੰਦੇ ਨਹੀਂ ਪਾ ਰਹੇ ਹੁੰਦੇ, ਲੇਕਿਨ ਬਹੁਤ ਘੱਟ ਲੋਕ ਫਿਰ ਵਿੱਚ ਹੁੰਦੇ ਨੇ ਜਿਹੜੇ ਇੱਕ ਉਹਨੂੰ ਅਲਾਮਤ ਦੇ ਤੌਰ ਤੇ, ਸ਼ਨਾਖਤ ਦੇ ਤੌਰ ਤੇ ਉਹ ਕਰ ਰਹੇ ਹੁੰਦੇ ਚੀਜ਼ਾਂ ਨੂੰ। ਤੇ ਇਹ ਸੂਰਤ ਹਾਲ ਬਦਲ ਰਹੀ ਹੈ। ਹੁਣ ਦੇਖੋ ਅੱਗੇ ਕਿੱਥੇ ਜਾਂਦਾ ਹੈ ਜ਼ਮਾਨਾ। ਜੀ ਬਿਲਕੁਲ। ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਅੱਜ ਦੀ ਜਿਹੜੀ ਡਿਸਕਸ਼ਨ ਸੀ, ਬਹੁਤ ਇੰਟਰਸਟਿੰਗ ਡਿਸਕਸ਼ਨ ਰਹੀ ਹੈ, ਕਿ ਬਹੁਤ ਦੋਸਤਾਂ ਦੇ ਨਾਲ ਕਮੈਂਟ ਵੀ ਬੜੇ ਇੰਟਰਸਟਿੰਗ ਚੱਲ ਰਹੇ। ਨਵੀਂ ਸੰਧੂ ਬਰਗਰ ਮਾਸਟਰ, ਕੁਲਵਿੰਦਰ ਢਿੱਲੋਂ ਬਰਗਰ ਦੀ ਇੱਕ ਦੂਸਰੇ ਨਾਲ ਹਾਸਾ ਖੇਡਾ ਵੀ ਚੱਲ ਰਿਹਾ ਹੈ, ਜੋ ਕਿ ਮੈਂ ਮਿਸ ਕਰ ਗਿਆ ਇਹਨਾਂ ਦੀ ਗੱਲਾਂ ਦੇ ਵਿੱਚ, ਜੋ ਕਿ ਮੈਂ ਚਾਹੁੰਦਾ ਕਿ ਮੈਂ ਵਿੱਚ ਉਹਨਾਂ ਦੀ ਗੱਲਾਂ ਵਿੱਚ ਸ਼ਰੀਕ ਹੁੰਦਾ, ਮੈਂ ਪਰ ਮਿਸ ਕਰ ਗਿਆ। ਕੋਈ ਨਹੀਂ, ਤੁਹਾਡੇ ਸਾਰੇ ਦੋਸਤਾਂ ਨੂੰ ਬਾਅਦ ਚ ਕਮੈਂਟ ਕਰਾਂਗਾ। ਇੱਕ ਜਿਹੜੀ ਕਮੈਂਟਸ ਜਿਹੜੇ ਨੇ ਸਾਡੇ ਦੋਸਤ, ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜੇ ਟੌਪਿਕ ਦੇ ਨਾਲ ਚੰਗਾ ਲੱਗੇਗਾ, ਤਾਂ ਕਿ ਲੋਕ ਉਸ ਨੂੰ ਇੰਜੋਏ ਕਰ ਸਕਣ, ਉਸ ਗੱਲਬਾਤ ਨੂੰ ਹੋਰ, ਤੇ ਉਸ ਨਾਲ ਮਜ਼ਾ ਆਏਗਾ। ਅੱਛਾ, ਮੈਂ ਕੁਝ ਦੋਸਤਾਂ ਦੇ ਮੇਰੇ ਨਾਂ ਦੇ ਨਾਲ ਸ਼ਿਕਵਾ ਹੈ, ਮੈਂ ਉਹਦਾ ਸ਼ਿਕਵਾ ਵੀ ਦੂਰ ਕਰਨਾ ਬੜਾ ਜ਼ਰੂਰੀ ਸਮਝਦਾ ਜੀ। ਇਹ ਕਿਉਂਕਿ ਜ਼ਿਆਦਾਤੀ ਕਿਸੇ ਨੂੰ ਸਵਾਲ, ਮੇਰਾ ਫਰਜ਼ ਬਣਦਾ ਕਿ ਇਸ ਤੇ ਮੈਂ ਵਜ਼ਾਹਤ ਕਰਦਾ ਕਲੈਰਿਟੀ ਦੇ ਨਾਲ। ਸੁਰੀਤ ਕੌਰ ਰੀਤ ਜੀ ਤੇ ਇੱਕ ਹੋਰ ਦੋਸਤ ਨੇ ਵੀ, ਜੀਤ ਸਿੰਘ, ਤੁਸੀਂ ਮੇਰੇ ਨਾਂ ਦੇ ਨਾਲ ਸ਼ਿਕਾਇਤ ਕੀਤੀ ਹੈ ਕਿ ਮੈਂ ਜ਼ਾਤ ਪਾਤ ਦੀ ਗੱਲ ਦੇ ਉੱਤੇ ਗੱਲ ਕਹੀ ਕਿ ਸਾਨੂੰ ਫਰਕ ਵਿਤਕਰਾ ਨਹੀਂ ਰੱਖਣਾ, ਜਦ ਕਿ ਮੇਰੇ ਨਾਂ ਦੇ ਨਾਲ ਮੇਰੀ ਜ਼ਾਤ, ਮੇਰੀ ਪਛਾਣ ਲੱਗੀ। ਦੇਖੋ, ਜ਼ਾਤ ਦੀ ਗੱਲ ਕਰਨਾ ਕੋਈ ਭੈੜੀ ਨਹੀਂ ਗੱਲ, ਕਿ ਕੌਣ ਹੈ, ਮੈਂ ਇਨਸਾਨ ਹੈ, ਇਨਸਾਨ ਨੂੰ ਇਨਸਾਨ ਕਹਿਣਾ ਕੋਈ ਭੈੜੀ ਗੱਲ ਨਹੀਂ, ਮੁਸਲਮਾਨ ਨੂੰ ਮੁਸਲਮਾਨ ਕਹਿਣਾ ਕੋਈ ਭੈੜੀ ਗੱਲ ਨਹੀਂ, ਸਿੱਖ ਨੂੰ ਸਿੱਖ ਕਹਿਣਾ ਕੋਈ ਭੈੜੀ ਗੱਲ ਨਹੀਂ, ਬ੍ਰਾਹਮਣ ਨੂੰ ਬ੍ਰਾਹਮਣ ਕਹਿਣਾ ਕੋਈ ਭੈੜੀ ਗੱਲ ਨਹੀਂ। ਪਰ ਬ੍ਰਾਹਮਣ ਨੂੰ ਉੱਪਰ ਤੇ ਵੈਸ਼ ਨੂੰ ਉਸ ਤੋਂ ਥੱਲੇ, ਸ਼ੂਦਰ ਨੂੰ ਉਸ ਤੋਂ ਥੱਲੇ ਰੱਖਣਾ, ਉਹ ਭੈੜੀ ਗੱਲ ਹੈ। ਜਿਹੜੇ ਨਾਂ ਨੇ ਸਾਡੀ ਜਿਹੜੀ ਕੌਮਾਂ ਨੇ, ਉਹ ਸਾਡੀ ਪਛਾਣ ਨੇ, ਉਹ ਸਾਡੇ ਪਿਛੋਕੜ ਨੂੰ ਦੱਸਦੀਆਂ ਨੇ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ। ਜੇ ਮੇਰੇ ਨਾਂ ਦੇ ਨਾਲੋਂ ਮੇਰਾ ਨਾਂ, ਮੈਂ ਆਪਣਾ ਨਾਂ ਬਦਲ ਕੇ ਮਾਈਕਲ ਕਰ ਲਵਾਂ, ਤੇ ਸ਼ਾਇਦ ਕੋਈ ਕਿਸੇ ਨੂੰ ਪਤਾ ਵੀ ਲੱਗੇ ਮੇਰੀ ਆਉਣ ਵਾਲੇ 3-4 ਨਸਲਾਂ ਤੋਂ ਬਾਅਦ ਕਿ ਇਹ ਮਾਈਕਲ ਕਿੱਥੋਂ ਆਇਆ ਸੀ, ਕਿ ਸਾਰਿਆਂ ਦਾ ਰੰਗ ਇੱਕੋ ਵਰਗਾ ਸੀ, ਕਰ ਨਹੀਂ ਕਰ ਸਕਦੇ। ਸੋ ਦੋਸਤੋ, ਨਾਂ ਦੇ ਨਾਲ ਕਿਸੇ ਦਾ ਗੋਤ ਲੱਗਿਆ ਹੋਣਾ, ਇਸ ਗੱਲ ਦੀ ਨਿਸ਼ਾਨੀ ਬਿਲਕੁਲ ਨਹੀਂ ਹੈ ਕਿ ਉਹ ਵਿਤਕਰਾ ਕਰ ਰਿਹਾ ਕਿਸੇ ਨਾਲ। ਉਹ ਸਿਰਫ ਇਹ ਦੱਸਦਾ ਹੈ ਕਿ ਮੇਰਾ ਪਿਛੋਕੜ ਕੀ ਹੈ, ਮੈਂ ਕੌਣ ਆ, ਮੈਂ ਕਿੱਥੋਂ ਆਇਆ। ਇਹ ਜਿਹਨੂੰ ਅਸੀਂ ਜੀਨੀਓਲੋਜੀ ਅੰਗਰੇਜ਼ੀ ਸ਼ਬਦ ਵਰਤਦੇ ਹਾਂ, ਕਿ ਪਿਛੋਕੜ ਦੀ ਸਟੱਡੀ ਕਰਨਾ, ਇਹ ਉਹਦੇ ਵਾਸਤੇ ਬੜਾ ਜ਼ਰੂਰੀ। ਜੇ ਮੇਰੇ ਬਾਪ ਦਾਦਾ ਮੈਨੂੰ ਇਹ ਨਾ ਦੱਸਦੇ ਕਿ ਮੇਰਾ ਗੋਤ ਕੀ ਹੈ, ਤਾਂ ਸ਼ਾਇਦ ਮੈਂ ਕਦੀ ਆਪਣੇ ਜੱਦੀ ਪਿੰਡ ਤੱਕ ਨਾ ਪਹੁੰਚ ਸਕਦਾ, ਕਦੀ ਮੈਂ ਇਹ ਨਾ ਦੱਸ ਸਕਦਾ ਕਿ ਸਾਡੇ ਪਿੰਡ ਸਰਗੋਧੇ ਦੇ ਇਲਾਕੇ ਦੇ। ਇਸ ਲਈ ਸਿਰਫ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਮੈਂ ਇਸ ਗੱਲ ਤੇ
ਹੋਰ ਇਸ ਤੋਂ ਜ਼ਿਆਦਾ ਮੈਂ ਨਹੀਂ ਸਮਝਦਾ ਕਿ ਉਸ ਤੋਂ ਲੰਬੀ ਚੌੜੀ ਕੋਈ ਗੱਲ ਕੀਤੀ ਜਾਵੇ। ਸੋ ਮੈਂ ਕਦੀ ਵਿਤਕਰਾ ਕਰਨ ਵਾਸਤੇ ਕਦੀ ਕੋਸ਼ਿਸ਼ ਨਹੀਂ ਕੀਤੀ ਹੈ, ਸਿਰਫ ਇਸ ਦੀ ਕਿ ਇਹਨੂੰ ਇਹ ਨਾ ਕਹਿ ਦੇ ਹਾਥੀ ਦੇ ਦੰਦ ਹੋਰ ਖਾਣ ਵਾਲੇ ਹੋਰ ਖਾਣ ਵਾਲੇ ਹੋਰ, ਇਹ ਹਾਥੀ ਦੇ ਦੰਦ ਨਹੀਂ, ਇਸ ਨੂੰ ਹੋਰ ਨਜ਼ਰੀਆ ਸੋਚਣ ਦਾ ਵੇਖਣ ਦਾ ਹੋਰ ਹੈ, ਸਿਰਫ ਨਜ਼ਰੀਏ ਨੂੰ ਵੇਖਣ ਦੀ ਕੋਸ਼ਿਸ਼ ਕਰਨਾ। ਅੱਛਾ ਜੀ, मेरा ख्याल 1 घंटा 4 मिनट का प्रोग्राम हो गया है, प्रोग्राम खासा फिर एक बार लंबा हो गया है। प्रोफेसर साहब मैं जानता कि छुट्टी वाला दिन है, देर रात हो चुकी है, तुसी भी सोना है ते मैं भी अपने संडे ਨੂੰ ਜੇ ਸਾਡੇ ਜਿਹੜੇ ਨਾ ਜੀ ਕੰਮਕਾਰ ਬਹੁਤ ਸਾਰੇ ਹੁੰਦੇ ਘਰ ਦੇ ਕਰਨ ਵਾਲੇ, ਉਹ ਵੀ ਕਰਨੇ ਮੇਰੇ ਲਾਜ਼ਮੀ ਨੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਣੇ ਦੋਸਤਾਂ ਨੂੰ ਦੇਖੀ ਇਜਾਜ਼ਤ ਲੈ ਲੈਂਦੇ ਆ। ਪ੍ਰੋਗਰਾਮ ਚੰਗਾ ਲੱਗਿਆ ਤਾਂ ਵੀ, ਬੁਰਾ ਲੱਗਿਆ ਤਾਂ ਵੀ ਕਮੈਂਟਸ ਕਰਦੇ ਰਹਿਣਾ, ਦੱਸ ਦੇਣਾ ਕੀ ਚੰਗਾ ਲੱਗਿਆ, ਹੋਰ ਕੀ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸ ਦੇਣਾ। ਸਾਨੂੰ ਚੰਗਾ ਲੱਗਦਾ ਜੋ ਤੁਹਾਡੇ ਕਮੈਂਟ ਸਾਨੂੰ ਮਿਲਦੇ ਨੇ। बहुत बहुत शुक्रिया जी।